ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 12 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਨਾ 415-909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਹੈ ਕਲੋਵਿਸ। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਸੰਪਰਕ ਕਰੋ 530 751 7605 ਦੇ ਉੱਤੇ। ਇਸ ਦੇ ਨਾਲ ਸਪਾਂਸਰ ਕਰਦੇ ਨੇ ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਜਿਹੜਾ ਇਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-2552 ਦੇ ਉੱਤੇ ਜੀ। ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਸਾਡਾ ਟਰੱਕਿੰਗ ਨੂੰ ਲੈ ਕੇ ਹੁੰਦਾ। ਇੱਕ ਦੋ ਜਿਹੜੀਆਂ ਮੇਨ ਖਬਰਾਂ ਕੀ ਕੁਝ ਦੁਨੀਆ ਦੇ ਵਿੱਚ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਅੱਜ CNBC ਰਿਪੋਰਟ ਕਰ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ ਮੈਕਸੀਕੋ, ਚਾਈਨਾ, ਯੂਰਪੀਅਨ ਯੂਨੀਅਨ, ਇੰਡੀਆ, ਇਹਨਾਂ ਮੁਲਕਾਂ ਵੱਲ ਅੰਡਰ 301 ਟ੍ਰੇਡ ਪ੍ਰੋਬ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਕਸ਼ਨ 301 ਟ੍ਰੇਡ ਐਕਟ ਆਫ 1974 US ਟ੍ਰੇਡ ਰਿਪਰੈਜ਼ੈਂਟੇਟਿਵ ਜੇਮੀ ਗਰੀਰ ਉਹਨਾਂ ਨੇ ਕਿਹਾ, ਇਹਦੇ ਮੁਤਾਬਕ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਸ ਹਜੇ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਟੈਰਿਫ ਲਾਊਗਾ। ਇਹ ਜਿਹੜਾ ਸੁਪਰੀਮ ਕੋਰਟ ਵਾਲਾ ਟੈਰਿਫ ਆ ਨਾ, ਉਸ ਦੀ ਜਗ੍ਹਾ ਦੇ ਉੱਤੇ ਰਿਪਲੇਸ ਕਰਕੇ ਇਹ ਨਵਾਂ ਟੈਰਿਫ ਟਰੰਪ ਹੁਣੀ ਲਾਉਣ ਜਾ ਰਹੇ ਹੈਗੇ ਆ। ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਅਗਸਤ ਮਹੀਨੇ ਤੱਕ ਜਿਹੜਾ US ਦਾ ਟੈਰਿਫਸ ਆ ਉਹ ਉਸ ਲੈਵਲ ਤੱਕ ਹੀ ਮੁੜ ਕੇ ਆ ਜਾਊਗਾ ਜਿਸ ਟਾਈਮ ਤੇ ਜਿੱਦਾਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਨਹੀਂ, ਹੋਰ ਟੈਰਿਫ ਨਹੀਂ ਲਾ ਜਾ ਸਕਦੇ। ਸੋ ਇਸ ਨਵੇਂ ਸੈਕਸ਼ਨ 301 ਦੇ ਤਹਿਤ ਜਿਹੜੇ ਮੁਲਕ ਅਨਫੇਅਰ ਪ੍ਰੈਕਟਿਸਿਸ ਕਰ ਰਹੇ ਹੈਗੇ ਆ, ਪਈ ਹੇਰਾਫੇਰੀ ਕਰ ਰਹੇ ਇੱਕ ਦੂਜੇ ਤੋਂ, ਈਵਨ ਬਲੌਕ ਕੀਤਾ ਹੋਇਆ ਫਿਰ ਵੀ ਲੈ ਰਹੇ ਆ ਬਿਜ਼ਨਸਸ ਉਹਨਾਂ ਮੁਲਕਾਂ ਤੋਂ। ਸੋ ਉਹਨਾਂ ਦੇ ਵਿੱਚ ਜਿਹੜੇ ਆ ਜਾਪਾਨ, ਇੰਡੀਆ, ਤਾਈਵਾਨ, ਵੀਅਤਨਾਮ, ਸਾਊਥ ਕੋਰੀਆ, ਸਿੰਗਾਪੁਰ, ਸਵਿਟਜ਼ਰਲੈਂਡ, ਨਾਰਵੇ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਬੰਗਲਾਦੇਸ਼, ਥਾਈਲੈਂਡ, ਇਹ ਸਾਰੇ ਆਉਂਦੇ ਆ। ਇਸ ਸੈਕਸ਼ਨ 301 ਦੇ ਤਹਿਤ ਨਵੇਂ ਟੈਕਸ ਲਾਏ ਜਾਣਗੇ। ਸੋ ਬੇਸਿਕਲੀ ਸਾਰੇ ਜਾਣੇ ਇੱਕ ਵਾਰੀ ਫੇਰ ਰੈਡੀ ਰਹੋ। ਪਹਿਲੇ ਟੈਰਿਫ ਜਿਹੜੇ ਗੈਰ ਅਧਿਕਾਰੀ ਸੀਗੇ, ਗੈਰ ਕਾਨੂੰਨੀ ਕਰਾਰ ਦਿੱਤੇ ਸੀਗੇ, ਉਹਦੇ ਕਰਕੇ ਝੰਬ ਹੋਏ। ਹੁਣ ਨਵੇਂ ਤਰੀਕੇ ਦੇ ਨਾਲ ਝੰਬ ਹੋਣ ਦੇ ਲਈ ਰੈਡੀ ਰਹੋ। ਇੱਕ ਪਾਸੇ ਵਾਰ ਆ ਜੋ ਕਿ ਰੋਜ਼ਾਨਾ ਅਮਰੀਕਾ ਨੂੰ ਬਿਲੀਅਨਸ ਆਫ ਡਾਲਰ ਦਾ ਖਰਚਾ ਜਿਹੜੀ ਉਹ ਪਾ ਰਹੀ ਆ। ਡੈਟ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਉਹ ਹੋਣਾ ਆ ਤੇ ਲੋਕਾਂ ਨੂੰ ਅਫੋਰਡੇਬਿਲਿਟੀ ਦੇ ਲਈ ਮਨੀ ਤਾਂ ਨਹੀਂ ਇਹਨਾਂ ਦੇ ਕੋਲ, ਪਰ ਇਹ ਜਿਹੜੀ ਆ ਕਾਫੀ ਜ਼ਿਆਦਾ ਜਿਹੜਾ ਖਰਚਾ ਇਸ ਦੇ ਵਿੱਚ ਵਧਣ ਜਾ ਰਿਹਾ ਤੇ ਇਸ ਚੀਜ਼ ਦੇ ਵਿੱਚ ਲੱਗਦਾ ਵੀ ਹੋਰ ਵੀ ਕੰਮ ਕਸੂਤਾ ਜਿਹੜਾ ਆ ਉਹ ਲੋਕਾਂ ਦਾ ਨੂੜਿਆ ਜਿਹੜਾ ਹੋ ਜਾਣਾ ਆ। ਉਧਰ ਜੋ ਮਿਡਲ ਈਸਟ ਤੋਂ ਖਬਰ ਆ ਰਹੀ ਹੈ, ਇਰਾਨ ਵਾਲਾ ਜਿਹੜਾ ਨਵਾਂ ਉਹਨਾਂ ਦਾ ਬਣਿਆ ਸੁਪਰੀਮ ਲੀਡਰ ਆ, ਉਹਨੇ ਐਕਸ ਦਾ ਖਾਤਾ ਬਣਾ ਕੇ ਕਈ ਜਿਹੜੀਆਂ ਨਵੀਆਂ ਮੰਗਾਂ ਜਿਹੜੀਆਂ ਉਹ ਰੱਖ ਦਿੱਤੀਆਂ, ਗੱਲਾਂ ਜਿਹੜੀਆਂ ਉਹ ਕਹਿ ਦਿੱਤੀਆਂ ਆ। ਇਹਦੇ ਨਾਲ ਲੱਗਦਾ ਇਹੀ ਆ, ਜੇ ਪਲੇਨ ਸ਼ਬਦਾਂ 'ਚ ਆਖਿਆ ਜਾਵੇ ਤਾਂ ਉਹਦੀ ਗੱਲਬਾਤ ਤੋਂ ਇਹੀ ਲੱਗ ਰਿਹਾ ਵੀ ਅੱਗੇ ਭਾਈ ਐਸਕਲੇਸ਼ਨ ਹੋਰ ਵਧਣ ਜਾ ਰਹੀ ਹੈਗੀ ਆ। ਸੋ ਸਥਿਤੀ ਕੋਈ ਬੜੀ ਚੰਗੀ ਨਹੀਂ ਆ। ਜਿਹੜਾ ਇਰਾਨ ਦਾ ਨਵਾਂ ਸੁਪਰੀਮ ਲੀਡਰ ਆ, ਜਿਹਨੇ ਆਪਣਾ ਟਵਿੱਟਰ ਦਾ ਜਿਹੜਾ ਹੈਂਡਲ ਆ ਉਹ ਇਸ ਹਿਸਾਬ ਦੇ ਨਾਲ ਰੱਖਿਆ ਜਿਸ ਦਾ ਮਤਲਬ ਇਹ ਬਣਦਾ ਲੀਡਰ ਆਫ ਰੈਵੋਲੂਸ਼ਨ। ਰੈਬਰ ਕਰਕੇ ਕੁਛ ਉਸਨੇ ਆਪਣਾ ਨਾਮ ਉਸ ਦੇ ਉੱਤੇ ਜਿਹੜਾ ਉਹ ਰੱਖਿਆ ਆ। ਸੋ ਉਹਨੇ ਕਈ ਮੰਗਾਂ ਜਿਹੜੀਆਂ ਰੱਖੀਆਂ ਹਰਜੋਤ ਸਿੰਘ ਜੀ, ਜਿਹੜੇ ਮੁਤਜਬਾ ਅਲੀ ਖਮੇਨਾਈ ਆ ਉਸ ਦੇ ਦੁਆਰਾ। ਉਸਨੇ ਕਿਹਾ ਵੀ ਸਟ੍ਰੇਟ ਆਫ ਹਾਰਮਜ਼ ਬੰਦ ਰਹੇਗਾ। ਇੱਕ ਇਹ ਗੱਲ ਜਿਹੜੀ ਇਸਨੇ ਵਿੱਚ ਰੱਖੀ ਆ। ਨਾਲ ਕਹਿੰਦਾ ਵੀ US ਦੇ ਜਿੰਨੇ ਵੀ ਬੇਸ ਨੇ ਪੂਰੇ ਇਲਾਕੇ ਦੇ ਵਿੱਚ
ਉਹ ਬੰਦ ਕਰ ਦਿਓ, ਨਹੀਂ ਤਾਂ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਊਗਾ। ਤੇ ਕਹਿੰਦੇ ਵੀ ਕੰਪਨਸੇਸ਼ਨ ਸਾਨੂੰ ਮਿਲੇ, ਜੋ ਇਜ਼ਰਾਈਲ ਤੇ ਅਮਰੀਕਾ ਨੇ ਸਾਡਾ ਨੁਕਸਾਨ ਪਹੁੰਚਾਇਆ ਆ, ਤੇ ਉਹਦਾ ਜਿਹੜੀ ਆ ਸਾਨੂੰ ਕੰਪਨਸੇਸ਼ਨ ਮਿਲੇ। ਤੇ ਕਹਿੰਦੇ ਜਿਹੜੇ ਮੁਲਕ ਨੂੰ ਤੋੜਨ ਦੀ ਤੁਹਾਡੀ ਕੋਸ਼ਿਸ਼ ਸੀਗੀ, ਉਸ ਨੂੰ ਅਸੀਂ ਜਿਹੜਾ ਉਹ ਰੋਕ ਦਿੱਤਾ ਆ। ਤੇ ਕਹਿੰਦੇ ਵੀ ਜਿਹੜੇ ਮੁਲਕ ਇਸ ਇਲਾਕੇ ਦੇ ਵਿੱਚ ਨੇ, ਉਹ ਕਲੈਰੀਫਾਈ ਕਰਨ ਆਪਣੀ ਪੋਜੀਸ਼ਨ, ਵੀ ਈਰਾਨ ਨੇ ਕੀ ਉਹਨਾਂ ਦੇ ਜਿਹੜੇ ਖਿਲਾਫ ਆ ਉਹ ਅਗਰੈਸ਼ਨ ਕੀਤੀ ਹੈ, ਜਾਂ ਉਹਨਾਂ ਨੇ ਜਵਾਬੀ ਕਾਰਵਾਈ ਜਿਹੜੀ ਈਰਾਨ ਨੇ ਉਸ ਦੇ ਵਿੱਚ ਜਿਹੜੀ ਉਹ ਕੀਤੀ ਆ। ਸੋ ਜੋ ਨਜ਼ਰ ਆ ਰਿਹਾ ਆ ਹੁਣ ਸਰਫੇਸ ਦੇ ਉੱਤੇ, ਇਹ ਆਪਣੇ ਪੇ ਤੋਂ ਵੀ ਜ਼ਿਆਦਾ ਜਿਹੜਾ ਹਾਰਡ ਲਾਈਨਰ ਆ ਉਹ ਨਜ਼ਰ ਆ ਰਿਹਾ ਆ। ਤੇ ਇਹਨਾਂ ਨੇ ਪਹਿਲਾਂ ਵੀ ਜਿਹੜਾ ਉਹ ਆਖਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਵੀ ਅਸੀਂ ਲੰਬੀ ਲੜਾਈ ਲੜਨ ਦੇ ਲਈ ਰੈਡੀ ਜਿਹੜੇ ਉਹ ਹੈਗੇ ਆ। ਕੱਲ ਇਹਨਾਂ ਦਾ ਜਿਹੜਾ ਮਿਲਟਰੀ ਵਾਲਾ ਜਿਹੜਾ IGRC ਦਾ ਜਿਹੜਾ ਕਮਾਂਡਰ ਸੀਗਾ, ਰੈਵੋਲੂਸ਼ਨਰੀ ਗਾਰਡ ਦਾ, ਉਹ ਕਹਿ ਰਿਹਾ ਸੀਗਾ, ਉਹਨੇ ਆਪਣੀ ਪਰਸ਼ੀਆ ਦੇ ਵਿੱਚ ਬੋਲਦਾ ਇੰਗਲਿਸ਼ 'ਚ ਬੋਲਣ ਲੱਗ ਗਿਆ ਆਈਲੈਂਡ ਪ੍ਰੈਜ਼ੀਡੈਂਟ। ਉਹ ਕਿਉਂਕਿ ਹੁਣ ਐਪਸਟੀਨ ਟਰੰਪ ਦੀਆਂ ਜਿਹੜੀਆਂ ਫਾਈਲਾਂ ਇੰਨੀਆਂ ਕੁ ਜ਼ਿਆਦਾ ਆ, ਜੋ ਉਸਦੇ ਕੁਕਰਮ ਸਾਹਮਣੇ ਹੈਗੇ ਆ ਐਪਸਟੀਨ ਦੇ, ਤੇ ਜਿੱਦਾਂ ਤਾਰਾਂ ਟਰੰਪ ਦੇ ਨਾਲ ਜਿਹੜੀਆਂ ਜੁੜਦੀਆਂ, ਉਹ ਹੁਣ ਸਿੱਧਾ ਹੀ ਜਿਹੜੇ ਆ ਉਹਨਾਂ ਦਾ ਮਿਲਟਰੀ ਵਾਲਾ ਉਹ ਇਸ ਤਰੀਕੇ ਦੇ ਨਾਲ ਬੋਲਣ ਲੱਗੇ ਹੋਏ ਆ। ਐਪਸਟੀਨ ਫਾਈਲਸ ਦਾ ਮੁੱਦਾ ਤਾਂ ਆਲਰੇਡੀ ਇਹ ਤਾਂ ਹੈ ਨਹੀਂ ਆ ਵੀ ਉਹ ਠੰਡਾ ਹੋ ਗਿਆ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਤਾਂ ਅਜੇ ਹੈਗੇ ਆ। ਪਰ ਈਰਾਨ ਹਾਲ ਦੀ ਘੜੀ ਕੋਈ ਪਿੱਛੇ ਹਟਣ ਨੂੰ ਰੈਡੀ ਨਹੀਂ ਆ। ਜਿੱਦਾਂ ਟਰੰਪ ਹੁਣਾਂ ਨੇ ਇਹ ਦਾਅਵਾ ਕਰਤਾ ਸੀਗਾ ਵੀ ਅਨਕੰਡੀਸ਼ਨਲ ਸਰੈਂਡਰ ਕਰਨ ਈਰਾਨ ਵਾਲੇ, ਤਾਂ ਫਿਰ ਹੁਣ ਤੱਕ 5500 ਤੋਂ ਵੱਧ ਜਿਹੜੇ ਟਾਰਗੇਟ ਆ ਸੈਂਟਰਲ ਕਮਾਂਡ ਦੀ, ਉਹਨਾਂ ਦੇ ਆਪਣੇ ਆંકੜਿਆਂ ਦੇ ਮੁਤਾਬਕ ਉਹਨਾਂ ਨੇ ਕੱਲ ਜ਼ਿਕਰ ਕੀਤਾ ਸੀ, 5500 ਤੋਂ ਵੱਧ ਜਿਹੜੇ ਟਾਰਗੇਟ ਆ ਉਹ ਈਰਾਨ ਦੇ ਉਹਨਾਂ ਨੇ ਨਸ਼ਟ ਜਿਹੜੇ ਉਹ ਕੀਤੇ ਆ। ਪਰ ਫਿਰ ਵੀ ਉਸ ਦੇ ਬਾਵਜੂਦ ਈਰਾਨ ਵਾਲੇ ਲਗਾਤਾਰ ਜਵਾਬੀ ਕਾਰਵਾਈ ਕਰ ਰਹੇ ਆ ਤੇ ਸਰਵਾਈਵ ਜਿਹੜਾ ਉਹ ਕਰ ਰਹੇ ਆ। ਰਜੀਮ ਚੇਂਜ ਕਰਨ ਦੀ ਜਿਹੜੀ ਇਹਨਾਂ ਦੀ ਇੱਛਾ ਸੀਗੀ, ਉਹ ਧਰੀ ਧਰਾਈ ਜਿਹੜੀ ਹਾਲ ਦੀ ਘੜੀ ਵਿੱਚ ਰਹਿ ਗਈ ਆ। ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਮੈਨੂੰ ਪੁੱਛ ਕੇ ਨਵਾਂ ਲੀਡਰ ਜਿਹੜਾ ਉਹ ਲਾਓ, ਅਗਲਿਆਂ ਨੇ ਜਿਹੜਾ ਉਹ ਨਵਾਂ ਲੀਡਰ ਲਾਤਾ, ਤੇ ਉਹਦਾ ਹੁਣ ਇਦਾਂ ਦਾ ਤੱਤਾ ਜਿਹਾ ਜਿਹੜਾ ਉਹ ਬਿਆਨ ਜਿਹੜੇ ਉਹ ਆ ਗਏ ਆ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਇਸ ਤਰੀਕੇ ਦੇ ਨਾਲ ਵਾਰ ਜਿਹੜੀ ਆ ਖਤਮ ਹੁੰਦੀ ਆ, ਜਾਂ ਅਜੇ ਹੋਰ ਐਸਕੇਲੇਟ ਹੁੰਦੀ ਆ। ਪਰ ਈਰਾਨ ਦੇ ਇਸ ਲੀਡਰ ਦੇ ਐਕਸ ਦੇ ਉੱਤੇ, ਇਸ ਟਵਿੱਟਰ ਦੇ ਉੱਤੇ ਇਸ ਬਿਆਨ ਤੋਂ ਬਾਅਦ ਚ ਲੱਗ ਰਿਹਾ ਵੀ ਸ਼ਾਇਦ ਵਾਰ ਹੋਰ ਐਸਕੇਲੇਟ ਹੋ ਸਕਦੀ ਆ, ਹੋਰ ਅੱਗੇ ਵੱਧ ਸਕਦੀ ਹੈਗੀ। ਇਰਾਨ ਦੇ ਲੀਡਰ ਨੇ ਕਿਹਾ ਸਟੇਟ ਆਫ ਹਾਰਮਜ਼ ਜੋ ਆ ਉਹ ਬੰਦ ਰਹੇਗੀ। ਇਹਦੇ ਕਰਕੇ ਕਹਿੰਦੇ ਭਈ ਜਿਹੜੋ ਬੈਰਲ ਦੀ ਪ੍ਰਾਈਸ ਆ ਤੇਲ ਦੀ, ਉਹ $200 ਤੱਕ ਜਾ ਸਕਦੀ ਹੈਗੀ ਆ। ਸੋ ਹੁਣ ਅੱਗੇ ਅਮਰੀਕਾ ਦੇ ਕਮਰਸ ਸੈਕਟਰੀ, ਡਿਫੈਂਸ ਸੈਕਟਰੀ ਜਾਂ ਪ੍ਰੈਜ਼ੀਡੈਂਟ ਦੇ ਕਹਿਣ ਦੇ ਉੱਤੇ ਸਟਾਕ ਮਾਰਕੀਟ ਹਿਲਦੀ ਸੀ। ਅੱਜ ਈਰਾਨ ਦੇ ਲੀਡਰ ਦੀ ਸਟੇਟਮੈਂਟ ਤੋਂ ਬਾਅਦ ਜਿਹੜੀ ਸਟਾਕ ਮਾਰਕੀਟ ਆ ਉਹ ਡਾਓ ਜੋਨ ਇੰਡਸਟਰੀਅਲ 510 ਪੁਆਇੰਟ ਡਾਊਨ ਗਈ ਹੈਗੀ ਆ। ਨੈਸਡੈਕ ਵੀ ਕਾਫੀ ਡਾਊਨ ਗਿਆ ਹੈਗਾ 0.80%, 1.1% ਸੌਰੀ, ਤੇ S&P ਵੀ 0.8%। ਸੋ 6 ਜਹਾਜ਼ ਜੋ ਸਟੇਟ ਉੱਥੇ ਜੋ ਉਸ ਹਾਰਮਜ਼ ਦੇ ਵਿੱਚ ਹੈਗੇ ਆ, ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਆ। ਜੀ ਬਿਲਕੁਲ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁਣ ਨੋਟ ਕੀਤੀ ਹੋਣੀ ਆ, ਸੋਸ਼ਲ ਮੀਡੀਆ ਦੇ ਉੱਤੇ ਹੁਣ ਕੁਝ ਬਾੜਾ ਨਹੀਂ ਆ ਰਿਹਾ। ਬਹੁਤੇ ਮੁਲਕਾਂ ਨੇ ਜੋ ਉਹਨਾਂ ਦਾ ਨੁਕਸਾਨ ਪਹੁੰਚ ਰਿਹਾ ਆ, ਉਹਨਾਂ ਨੂੰ ਇਹਨਾਂ ਦੇ ਹਮਲਿਆਂ ਤੋਂ ਬਾਅਦ ਚ ਉਸ ਨੂੰ ਉਹਨਾਂ ਨੇ ਦੱਬ ਕੇ ਜਿਹੜਾ ਉਹ ਰੱਖ ਲਿਆ। ਇਜ਼ਰਾਈਲ ਦੇ ਵਿੱਚ ਤਾਂ ਖਾਸ ਕਰਕੇ ਜਿਹੜਾ ਹਾਈਫਾ, ਪੋਰਟ ਆਫ ਹਾਈਫਾ ਤੇ ਉਹਨਾਂ ਦੀਆਂ ਰਿਫਾਈਨਰੀਜ਼ ਦੇ ਉੱਤੇ, ਉਧਰ ਓਮਾਨ ਦੇ ਵਿੱਚ ਵੀ ਇਹਨਾਂ ਨੇ ਉੱਥੋਂ ਦੀਆਂ ਰਿਫਾਈਨਰੀਜ਼ ਦੇ ਉੱਤੇ ਈਰਾਨ ਵਾਲਿਆਂ ਨੇ ਹਮਲਾ ਕੀਤਾ। ਸੋ ਜਦੋਂ ਇਰਾਕ ਤੇ ਈਰਾਨ ਦੀ ਵੀ ਲੜਾਈ ਜਿਹੜੀ ਹਰਜੋਤ ਸਿੰਘ ਦੀ 10 ਸਾਲ ਤਕਰੀਬਨ ਚੱਲਦੀ ਰਹੀ ਸੀ, ਉਦੋਂ ਵੀ ਤੇਲ ਦੀ ਜਿਹੜੀਆਂ ਕੀਮਤਾਂ ਆ ਉਹ ਅਸਮਾਨ ਨੂੰ ਛੂਹ ਗਈਆਂ ਸੀ। ਅੱਜ ਇੱਕ ਵਾਰੀ ਫੇਰ ਜਿਹੜੇ ਟਰੰਪ ਹੁਣਾਂ ਦੇ ਉਹ ਪਰਸੋਂ ਦੇ ਬਿਆਨ ਤੋਂ ਬਾਅਦ ਚ ਵੀ ਲੜਾਈ ਜਲਦੀ ਮੁੱਕਣ ਵਾਲੀ, ਉਦੋਂ ਥੋੜਾ ਜਿਹਾ ਥੱਲੇ ਗਿਆ ਸੀ। ਹੁਣ ਫੇਰ $100 ਦੇ ਇਰਦ ਗਿਰਦ ਜਿਹੜਾ ਕੱਚਾ ਤੇਲ ਆ ਉਹ ਪਹੁੰਚ ਗਿਆ ਹੈਗਾ ਆ। ਸੋ ਆਪਾਂ ਟਰੱਕਿੰਗ ਦਾ ਪ੍ਰੋਗਰਾਮ ਕਰਨਾ, ਓਬਵੀਅਸਲੀ ਇਸ ਦਾ ਫੈਕਟਰ ਉਸ ਦੇ ਉੱਤੇ ਪੈਣਾ ਹੀ ਪੈਣਾ ਹੈਗਾ ਆ। ਸੋ ਆਪਾਂ ਉਹਦੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਰਮਨ ਢਿੱਲੋਂ ਜੀ ਵੀ ਜਿਹੜੇ ਜੁੜ ਚੁੱਕੇ ਆ। ਆਪਾਂ ਟਰੱਕਿੰਗ ਬਾਰੇ ਵੀ ਹੁਣ ਗੱਲਬਾਤ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਦੇਖਣ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਅੱਜ ਦਾ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ 에ਅਰਲਾਈਨਸ ਤੇ ਟਰੱਕਰਸ ਦਾ ਨਾਸੀ ਧੂਆਂ ਲਿਆਤਾ ਤੇਲ ਦੀਆਂ ਕੀਮਤਾਂ ਨੇ। ਹਾਂ ਬਿਲਕੁਲ ਜੀ, ਇਹ ਚੀਜ਼ ਜਿਹੜੀ ਆ ਇੰਟਰਸਟਿੰਗ ਹੈਗੀ ਹੈ ਕਿ ਆਇਲ ਜਿਹੜਾ ਹੈਗਾ ਇਸ ਵੇਲੇ ਸੋਚਿਆ ਜਾ ਰਿਹਾ ਸੀ ਕਿ ਥੋੜਾ ਜਿਹਾ ਟਰੱਕਿੰਗ ਦੇ ਵਿੱਚ ਜਿਹੜਾ ਸਾਹ ਆਇਆ ਹੈਗਾ, ਉਹ ਮੇਰਾ ਖਿਆਲ ਫਿਰ ਚੌਕ ਪੁਆਇੰਟ ਤੇ ਪਹੁੰਚ ਗਿਆ। ਟਰੱਕਿੰਗ ਦੇ ਵਿੱਚ ਜਿਹੜਾ ਫਿਊਲ ਹੈਗਾ, ਖਾਸ ਕਰਕੇ ਜਿਹੜਾ ਕੈਲੀਫੋਰਨੀਆ ਹੈਗਾ, ਇਹਦੇ ਵਿੱਚ ਫਿਊਲ ਜਿਹੜਾ ਆ ਉਹ ਮਤਲਬ ਕਿ
ਹਰ ਚੀਜ਼ ਨਾਲੋਂ ਜ਼ਿਆਦਾ ਜਿਹੜਾ ਵਧਿਆ ਹੈਗਾ, ਔਰ ਖਾਸ ਕਰਕੇ ਡੀਜ਼ਲ ਫਿਊਲ ਜਿਹੜਾ ਲਾਸਟ ਵੀਕ ਜਦੋਂ ਲੜਾਈ ਸ਼ੁਰੂ ਹੋਈ ਸੀਗੀ, ਇੱਕ ਵੀਕ ਦੇ ਵਿੱਚ $2 ਪ੍ਰਾਈਸ ਵੱਧ ਗਈ ਸੀਗੀ। ਸੋ ਇਸ ਵੇਲੇ ਆਲਮੋਸਟ $6 ਤੇ 65 ਸੈਂਟ ਦੇ ਕਰੀਬ ਜਿਹੜਾ ਆ ਫਿਊਲ ਹੈਗਾ ਆ ਡੀਜ਼ਲ। ਤੇ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਡੈਫੀਨੇਟਲੀ ਮੰਨੀ ਜਾ ਰਹੀ ਆ ਵੀ ਚਲੋ ਇਫੈਕਟ ਕਰ ਰਹੀ ਆ ਈਰਾਨ ਲੜਾਈ ਦੇ ਨਾਲ, ਪਰ ਓਵਰਨਾਈਟ ਫਰਕ ਪੈਣਾ ਪੰਪ ਦੇ ਉੱਤੇ ਜਿਹੜਾ ਆ ਉਹ ਮਤਲਬ ਕਿ ਲੱਗ ਰਿਹਾ ਕਿ ਜਿਸ ਮਤਲਬ ਕਿ ਕਿਉਂਕਿ ਟਰੱਕ ਦੇ ਨੂੰ ਕਾਰਾਂ ਦੀ ਪ੍ਰਾਈਸ ਤਾਂ ਉਹਦੀ ਜਲਦੀ ਨਹੀਂ ਵਧੀ ਹੈਗੀ ਜਿੰਨੀ ਜਲਦੀ ਟਰੱਕ ਦੀ ਫਿਊਲ ਦੀ ਪ੍ਰਾਈਸ ਵਧੀ ਆ, ਕਿਉਂਕਿ ਹਰ ਇੱਕ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਇਹ ਕਾਰ ਤਾਂ ਖੜੀ ਕੀਤੀ ਜਾ ਸਕਦੀ, ਨਹੀਂ ਜਾਇਆ ਜਾ ਸਕਦਾ, ਲੇਕਿਨ ਟਰੱਕ ਨਹੀਂ ਖੜਾ ਕੀਤਾ ਜਾ ਸਕਦਾ। ਸੋ ਆਈ ਥਿੰਕ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਕੰਮ ਕਰਦੀ ਹੈ। 6.2 ਆ ਇਸ ਟਾਈਮ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਡੀਜ਼ਲ ਦੇ ਪ੍ਰਾਈਸ ਦੀ, $6 ਤੇ 20 ਸੈਂਟ। ਰੋਜ਼ਾਨਾ ਹੀ ਜਿਹੜੀ ਇਹ ਲਗਾਤਾਰ ਇਸ ਦੇ ਵਿੱਚ ਇਜ਼ਾਫਾ ਜਿਹੜਾ ਹੋ ਗਿਆ ਆ। ਸੋ ਮਹੀਨਾ ਪਹਿਲਾਂ ਇਹ $5 ਦੇ ਉੱਤੇ ਐਵਰੇਜ ਸੀਗੀ, ਸੋ ਤੇ ਹਫਤਾ ਪਹਿਲਾਂ 5.4 ਦੇ ਉੱਤੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਓਬਵੀਅਸਲੀ ਨੱਕ ਚੋਂ ਧੂੰਆਂ ਮੈਨੂੰ ਲੱਗਦਾ ਕੰਨਾਂ ਚੋਂ ਵੀ ਨਾਲ ਹੀ ਨਿਕਲਦਾ ਹੋਣਾ, ਬੰਦੇ ਦਾ ਅੱਧਾ ਕੁ ਗੁੱਸੇ ਦੇ ਨਾਲ ਵੀ ਨਿਕਲਦਾ ਹੋਣਾ ਵੀ ਆਹ ਕੀ ਆ, ਵੀ ਮਾੜਾ ਮੋਟਾ ਸਾਹ ਆਉਣ ਲੱਗਾ ਸੀਗਾ, ਫਿਰ ਉੱਥੇ ਦਾ ਉੱਥੇ ਹੀ ਜਿਹੜਾ ਸਾਨੂੰ ਉਹ ਪਹੁੰਚਾ ਦਿੱਤਾ ਹੈਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਜਿਹੜਾ ਉਹ ਕੰਮ ਖਰਾਬ ਹੋਇਆ ਪਿਆ ਆ। ਸੋ ਇਹਦਾ ਓਵਰਆਲ ਰਮਨ ਜੀ ਕੀ ਸਪਲਾਈ ਚੇਨ ਜਾਂ ਡਿਮਾਂਡ ਸਪਲਾਈ ਦੇ ਉੱਤੇ ਵੀ ਅਸਰ ਆਪਾਂ ਜਿਹੜਾ ਉਹ ਦੇਖਾਂਗੇ? ਐਬਸੋਲੂਟਲੀ ਰਾਕੇਟ, ਸਪਲਾਈ ਚੇਨ ਤੇ ਅਸਰ ਜਿਹੜਾ ਹੈਗਾ ਆ ਉਹ ਕਿਸੇ ਢੰਗ ਨਾਲ ਵੀ ਪੈਂਦਾ ਹੈਗਾ। ਸਪਲਾਈ ਚੇਨ ਦੇ ਉੱਤੇ ਅਸਰ ਜਿਹੜਾ ਆ ਉਹ ਜ਼ਰੂਰ ਪੈਂਦਾ ਹੈਗਾ, ਔਰ ਜਿਹੜੀ ਕਾਸਟ ਆਫ ਟਰਾਂਸਪੋਰਟੇਸ਼ਨ ਹੈ ਜਦੋਂ ਵੱਧਦੀ ਆ ਤੇ ਉਹ ਅਲਟੀਮੇਟਲੀ ਜਿਹੜਾ ਯੂਜ਼ਰ ਹੈਗਾ ਜਾਂ ਜਿਹੜਾ ਐਂਡ ਯੂਜ਼ਰ ਹੈਗਾ ਆਪਾਂ ਦੀ ਪਬਲਿਕ ਹੈਗੀ ਉੱਤੇ ਅਸਰ ਪੈਂਦਾ ਇਹ ਤਾਂ ਕਾਮਨ ਜੀ ਗੱਲ ਹੈਗੀ ਆ। ਔਰ ਖਾਸ ਕਰਕੇ ਜਿਹੜੀ ਆਪਰੇਟਿੰਗ ਕਾਸਟ ਹੈਗੀ ਆ ਟਰੱਕਿੰਗ ਕੰਪਨੀ ਦੀ ਆਪਰੇਟਿੰਗ ਕਾਸਟ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਸੋ ਅੱਜ ਆਪਾਂ ਥੋੜੀ ਬਹੁਤ ਕਰਾਂਗੇ ਆਪਰੇਟਿੰਗ ਕਾਸਟ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਆਪਰੇਟਿੰਗ ਕਾਸਟ ਕਿੰਨੀ ਚੱਲ ਰਹੀ ਹੈਗੀ ਆ ਇਸ ਵੇਲੇ, ਕਿਸ ਤਰ੍ਹਾਂ ਉਹਨੂੰ ਤੁਸੀਂ ਦੇਖ ਸਕਦੇ ਹੈਗੇ ਆ, ਕੰਟਰੋਲ ਕਰ ਸਕਦੇ ਹੈਗੇ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ, ਸੋ ਉਹਦੇ ਬਾਰੇ 'ਚ ਵੀ ਆਪਾਂ ਗੱਲ ਕਰਾਂਗੇ। ਤੇ ਅੱਜ ਇੱਕ ਆਪਣੇ ਇੱਕ ਲਿਸਨਰ ਵੀ ਉਹ ਵੀ ਭੇਜ ਰਹੇ ਹੈਗੇ ਮੈਸੇਜ ਕਿ ਇੰਪਰੋਪਰ ਯੂ ਟਰਨ ਦੇ ਉੱਤੇ ਇੱਕ ਫੇਟਲ ਕ੍ਰੈਸ਼ ਹੋਇਆ ਹੈਗਾ, ਤੇ ਇਸ ਵਾਰੀ ਜਿਹੜਾ ਯੂ ਟਰਨ ਲਾਉਣ ਵਾਲਾ ਬੰਦਾ ਹੈਗਾ ਉਹ ਅਮਰੀਕਨ ਹੈਗਾ, ਔਰ ਉਹਦੇ ਤੇ ਕੋਈ ਏਡੀ ਚਰਚਾ ਨਹੀਂ ਹੋਈ ਹੈਗੀ। ਗੱਲ ਦੇਖੋ ਜੀ, ਆਪਾਂ ਸ਼ੁਰੂ ਤੋਂ ਇਹ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਯੂ ਟਰਨ ਵਾਲੀ ਚਰਚਾ ਜਾਂ ਕੋਈ ਵੀ ਇਹ ਚਰਚਾ ਹੈਗੀ ਨਾ, ਇਹ ਸਭ ਪੋਲੀਟੀਕਲ ਹੈਗੀ ਆ। ਇਹ ਕੋਈ ਇਹ ਨਹੀਂ ਹੈਗੀ ਕਿ ਕਿਸੇ ਬੰਦੇ ਦੇ ਕੋਈ ਬੰਦਾ ਉੱਥੇ ਇੰਡੀਅਨ ਹੀ ਸੀਗਾ ਜਾਂ ਕੋਈ ਮਾਈਗ੍ਰੈਂਟ ਸੀਗਾ, ਉਹਦੇ ਕਰਕੇ ਇਹ ਚੀਜ਼ਾਂ ਹੋਈਆਂ ਹੈਗੀਆਂ। ਇਹ ਇੱਕ ਪੋਲੀਟੀਕਲ ਮੁੱਦਾ ਬਣਾਇਆ ਗਿਆ, ਇੱਕ ਪੋਲੀਟੀਕਲੀ ਮੋਟੀਵੇਟਡ ਸਾਰਾ ਕੁਛ ਹੈਗਾ ਆ। ਸੋ ਇਹ ਠੀਕ ਆ, ਆਈ ਮੀਨ ਅਨਫੋਰਚੂਨੇਟਲੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਕਾਫੀ ਇਸ ਚੀਜ਼ ਦੇ ਵਿੱਚ ਆ ਗਈ ਹੈਗੀ ਆ, ਔਰ ਇਹਦੇ ਵਿੱਚ ਆਉਣ ਦੇ ਰੀਜ਼ਨ ਵੀ ਕਿਤੇ ਨਾ ਕਿਤੇ ਸਾਡੇ ਹੱਥ 'ਚ ਵੀ ਹੈਗੇ ਆ, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਸੀਗੇ ਕਿ ਜਿਹੜੀ ਟ੍ਰੇਨਿੰਗ ਹੈਗੀ ਆ ਜਾਂ ਜਿਹੜੇ ਸਕੂਲਸ ਹੈਗੇ ਆ ਜਾਂ ਜਿਹੜੀ ਟਰੱਕਿੰਗ ਕੰਪਨੀਜ਼ ਹੈਗੀਆਂ, ਇਹ ਬਿਲਕੁਲ ਹੀ ਅਨਕੰਟਰੋਲ ਚੱਲ ਰਹੀਆਂ ਹੈਗੀਆਂ, ਚਾਹੇ ਉਹ ਸਕੂਲ ਲੈ ਲਓ, ਚਾਹੇ ਟਰੱਕਿੰਗ ਕੰਪਨੀਆਂ ਲੈ ਲਓ, ਚਾਹੇ ਡਰਾਈਵਰ ਲੈ ਲਓ। ਸੋ ਇਸ ਕਰਕੇ ਇਹ ਚੀਜ਼ ਕਿਤੇ ਨਾ ਕਿਤੇ ਆਪਾਂ ਨੂੰ ਹਿੱਟ ਕਰਨੀ ਸੀਗੀ। ਐਕਸੀਡੈਂਟ ਆਪਾਂ ਉਦੋਂ ਵੀ ਇਹ ਗੱਲ ਕਹੀ ਸੀ, ਇਹੋ ਜਿਹੇ ਐਕਸੀਡੈਂਟ ਹਮੇਸ਼ਾ ਹੁੰਦੇ ਰਹੇ ਨੇ, ਹੁੰਦੇ ਰਹਿਣਗੇ। ਟਰਾਈ ਕਰੋ ਇਹਦੇ ਵਿੱਚ, ਮਤਲਬ ਕਿ ਤੁਸੀਂ ਜਿੰਨੀ ਆਪਣੀ ਸਮਰਥ ਬਖਸ਼ ਕੇ ਚੀਜ਼ ਨਹੀਂ ਕਰਦੇ, ਇੱਕ ਚੀਜ਼ ਕਰੋ ਔਰ ਇਸ ਚੀਜ਼ ਤੋਂ ਬਚੋ। ਪਰ ਇਹ ਚੀਜ਼ ਜਿਹੜੀ ਹੈ ਨਾ ਕਿ ਕਿਸੇ ਇੱਕ ਕਮਿਊਨਿਟੀ ਦੇ ਬੰਦੇ ਦੀ ਗੱਲ ਨਹੀਂ ਉਛਾਲੀ ਗਈ, ਕਿਸੇ ਦੀ ਉਛਾਲੀ ਗਈ। ਉਹ ਉਸ ਟਾਈਮ ਤੇ ਜੋ ਕੁਝ ਹੋਇਆ ਸੀਗਾ ਔਰ ਜੋ ਕੁਝ ਪਿਛਲੇ ਸਾਲ ਹੋਇਆ, ਹਰਜਿੰਦਰ ਸਿੰਘ ਦਾ ਜਿਹੜਾ ਯੂ ਟਰਨ ਸੀਗਾ ਜਾਂ ਉਸ ਤੋਂ ਬਾਅਦ ਜਿਹੜੀ ਆਪਣੀ ਕੈਲੀਫੋਰਨੀਆ ਕ੍ਰੈਸ਼ ਸੀਗਾ, ਹੋਰ ਕੋਈ ਵੀ ਕ੍ਰੈਸ਼ ਸੀਗਾ, ਉਹ ਸਾਰੇ ਹੀ ਜਿਹੜੇ ਆ ਪੋਲੀਟੀਕਲੀ ਮੋਟੀਵੇਟਡ ਸੀਗੇ। ਉਹਨਾਂ ਨੂੰ ਚੱਕਿਆ ਗਿਆ, ਉਹਨਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ। ਪਰ ਔਨ ਦਾ ਅਨਦਰ ਹੈਂਡ ਜੇ ਆਪਾਂ ਗੱਲ ਕਰੀਏ ਤਾਂ ਡੈਫੀਨੇਟਲੀ these were all driver mistake। ਆ ਜਿਹੜੀ ਹੁਣ ਹੋਈ ਆ ਇਹ ਵੀ ਜਿਹੜੀ ਆ ਇਹ ਕੰਟਕੀ ਦੇ ਵਿੱਚ ਹੋਈ ਆ, ਕੰਟਕੀ ਸਟੇਟ ਪੁਲਿਸ ਨੇ ਇਹ ਤੋਂ ਰਿਸਪੌਂਡ ਕੀਤਾ, ਇਹ ਵੀ ਇੱਕ ਡਰਾਈਵਰ ਮਿਸਟੇਕ ਹੈਗੀ ਆ। ਸੋ ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਹਾਈਲਾਈਟ ਕਰਨ ਵਾਲੀ ਗੱਲ ਹੈਗੀ ਆ, ਨਾ ਹਾਈਲਾਈਟ ਕਰਨ ਵਾਲੀ ਗੱਲ ਹੈਗੀ ਆ। ਪਰ ਇਹ ਜ਼ਰੂਰ ਆ ਕਿ ਕਿਸੇ ਚੀਜ਼ ਨੂੰ ਜਦੋਂ ਪੋਲੀਟੀਕਲ ਰੰਗਤ ਮਿਲ ਜਾਂਦੀ ਹੈ ਤੇ ਉਹਦਾ ਜਿਹੜਾ ਚੀਜ਼ ਹੋਰ ਹੀ ਸਾਰਾ ਮੁਹਾਂਦਰਾ ਹੀ ਬਦਲ ਜਾਂਦਾ।
ਜੀ। ਬਿਲਕੁਲ ਸੋ ਅੱਜ ਸੋਸ਼ਲ ਦੀ ਜਿਹੜੀ ਵਾਸ਼ਿੰਗਟਨ ਪੋਸਟ ਆ ਰਮਨ ਜੀ, ਉਹ ਵੀ ਜਿਹੜੀ ਕੀਮਤਾਂ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਜ਼ਿਆਦਾ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਆ, ਇਹਦੇ ਨਾਲ ਅਮਰੀਕਾ ਦੇ ਵਿੱਚ ਟਰੱਕਰ ਤੇ ਜਿਹੜੇ ਕਿਸਾਨ ਆ, ਫਾਰਮਰਸ, ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪਊਗਾ। ਕਿਉਂਕਿ ਇਹਦੇ ਨਾਲ ਹੁਣ ਅਲਟੀਮੇਟਲੀ ਸਾਡੇ ਤੇ ਸਾਰਿਆਂ ਤੇ ਅਸਰ ਪੈਣਾ। ਜਦੋਂ ਕਸਟਮਰ ਦੇ ਕੋਲ ਪਹੁੰਚਣਾ ਆ, ਫੂਡ ਪ੍ਰੋਡਕਟਸ ਪਹੁੰਚਣੇ ਆ, ਤੇ ਉਹ ਮਹਿੰਗਾਈ ਹੋਣੀ ਹੈਗੀ ਆ, ਇਨਫਲੇਸ਼ਨ ਬਹੁਤ ਉੱਪਰ ਜਾਣੀ ਹੈਗੀ ਆ। ਜੀ, ਬਿਲਕੁਲ ਬਿਲਕੁਲ ਜੀ, ਜਿਹੜੀ ਇਹਦੇ ਵਿੱਚ ਬਚਦਾ ਹੀ ਕੁਛ ਨਹੀਂ ਆ। ਫਿਰ ਹੁਣ ਚਲੋ ਅਫੋਰਡੇਬਿਲਟੀ ਨੂੰ ਲੈ ਕੇ ਤਾਂ ਪਹਿਲਾਂ ਹੀ ਨਜ਼ਲਾ ਜਿਹੜਾ ਉਹ ਝਾੜਨਾ ਸ਼ੁਰੂ ਕੀਤਾ ਸੀਗਾ ਪੁਰਾਣੇ ਪ੍ਰਸ਼ਾਸਨ ਦੇ ਉੱਤੇ, ਪਰ ਹੁਣ ਇਹ ਲੜਾਈ ਤਾਂ ਆਪ ਹੀ ਸਹੇੜੀ ਆ, ਤੇ ਉਹਦਾ ਜਿਹੜਾ ਹੁਣ ਖਾਮਿਆਜ਼ਾ ਵੀ ਆਪ ਹੀ ਜਿਹੜਾ ਉਹ ਆਪਾਂ ਨੂੰ ਹੀ ਭੁਗਤਣਾ, ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਪੈਣਾ ਆ। ਅਫੋਰਡੇਬਿਲਟੀ ਕ੍ਰਾਈਸਿਸ ਦੇ ਦਰਮਿਆਨ ਜਦੋਂ ਜੰਗ ਆਉਂਦੀ ਆ ਤਾਂ ਫਿਰ ਕੰਮ ਜਿਹੜਾ ਹੋਰ ਜ਼ਿਆਦਾ ਕਸੂਤਾ ਬਣ ਜਾਂਦਾ। ਹਰਜੋਤ ਜੀ, ਰਮਨ ਜੀ, ਇਕੱਲਾ ਟਰੱਕਿੰਗ ਤੇ ਫਾਰਮਿੰਗ ਹੀ ਨਹੀਂ, ਆਮ ਲੋਕਾਂ ਦੇ ਉੱਤੇ ਵੀ ਜਿਹੜਾ ਸਿੱਧਾ ਜਿੱਦਾਂ ਤੁਸੀਂ ਕਿਹਾ ਵੀ ਕੰਜ਼ਿਊਮਰ ਦੇ ਲਈ ਪ੍ਰਾਈਸ ਜਿਹੜਾ ਉਹ ਵਧਣਾ, ਤੇ ਹੋਰ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ, ਅਫੋਰਡੇਬਿਲਟੀ ਦੇ ਉੱਤੇ ਹੋਰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਸ਼ਿਕੰਜਾ ਕੱਸ ਹੋ ਜਾਣਾ ਲੋਕਾਂ ਦੇ ਲਈ। ਸੋ ਉਹ ਹੁਣ ਆਉਣ ਵਾਲੇ ਦਿਨਾਂ 'ਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਜਿਹੜੀਆਂ ਉਹ ਹੋਣਗੀਆਂ, ਖਾਸ ਕਰਕੇ ਇਕੋਨਮੀ ਤੇ ਅਫੋਰਡੇਬਿਲਟੀ ਨੂੰ ਲੈ ਕੇ। ਬਿਲਕੁਲ ਰਾਜਕਰਨ, ਜਿਹੜੀ ਅਫੋਰਡੇਬਿਲਟੀ ਹੈ, ਜਿਹੜੀ ਆਪਾਂ ਹੁਣੇ ਗੱਲ ਕੀਤੀ ਕਿ ਕਾਸਟ ਆਫ ਰਨਿੰਗ ਸੈਮਾਈ ਟਰੱਕ ਜਿਹੜਾ ਆ, ਜੇ ਇਹਦੀ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਨਾ, ਤੇ ਜਿਹੜੀ ਪਹਿਲੀ ਪ੍ਰਾਈਸ ਸੀਗੀ ਡੀਜ਼ਲ ਦੀ, ਜਿਹੜੀ ਡੀਜ਼ਲ ਦੀ ਪਹਿਲਾਂ ਪ੍ਰਾਈਸ ਚੱਲ ਰਹੀ ਸੀ, ਉਹਦੇ ਉੱਤੇ ਜਿਹੜਾ ਡੀਜ਼ਲ ਤੇ ਐਗਜ਼ਾਸਟ ਫਲੂਇਡ ਆ, ਦੋਨਾਂ ਨੂੰ ਰਲਾ ਕੇ 60 ਤੋਂ 70 ਸੈਂਟ ਪਰ ਮਾਈਲ ਦੇ ਜਿਹੜੇ ਆ ਉਹ ਟਰੱਕ ਦੀ ਕਾਸਟ ਕਰਦੀ ਆ, ਉਹਨੂੰ ਰਨ ਕਰਨ ਦੀ 60 ਤੋਂ 70 ਸੈਂਟ ਜਿਹੜੀ ਪ੍ਰੀਵੀਅਸ ਪ੍ਰਾਈਸ ਸੀਗੀ ਉਹਦੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਟਰੱਕ ਤੇ ਟ੍ਰੇਲਰ ਦੀਆਂ ਪੇਮੈਂਟ ਜਿਹੜੀਆਂ ਉਹ 33 ਸੈਂਟ ਦੇ ਕਰੀਬ ਪੈਂਦੀਆਂ ਹੈਗੀਆਂ ਪਰ ਮੀਲ ਦੀਆਂ। ਟਰੱਕ ਦੀ ਰਿਪੇਅਰ ਤੇ ਮੇਨਟੇਨੈਂਸ 20 ਸੈਂਟ ਪਰ ਮੀਲ ਦੇ ਪੈਂਦੀ ਆ, ਤੇ ਇੰਸ਼ੋਰੈਂਸ ਤਕਰੀਬਨ 15 ਸੈਂਟ ਮੀਲ ਦੇ ਪੈਂਦੀ ਆ। ਇਹ ਸਾਰਾ ਟੋਟਲ ਜੋੜ ਕੇ $1.27 ਹੁੰਦਾ ਆ। ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜੋੜ ਲਓ ਡਰਾਈਵਰ ਦੀ ਪੇ। ਡਰਾਈਵਰ ਦੀ ਪੇ ਜਿਹੜੀ ਆ, ਜੇ ਤੁਸੀਂ ਵੇਜਸ ਪੇ ਕਰਦੇ ਆ, ਲੀਗਲ ਤਰੀਕੇ ਨਾਲ ਪੇ ਕਰਦੇ ਆ, ਤੇ ਡਰਾਈਵਰ ਦੀ ਵੇਜਸ ਤੇ ਬੈਨੀਫਿਟਸ ਮਿਲਾ ਕੇ ਜਿਹੜੇ ਆ ਉਹ $1 ਪਰ ਮੀਲ ਦੇ ਹਿਸਾਬ ਦੇ ਨਾਲ ਆਲਮੋਸਟ ਪੈਂਦੇ ਹੈਗੇ ਆ, ਤੇ ਇਹ $2.26 ਮੀਲ ਦੇ ਹੋ ਗਏ। ਸੋ $2.26 ਅੱਜ ਤੋਂ ਪਹਿਲਾਂ ਜਿਹੜਾ ਆਪਣੀ ਚੱਲ ਰਹੀ ਸੀ ਕਾਸਟ, ਉਹਦੇ ਹਿਸਾਬ ਨਾਲ ਆ। ਜੇ ਆਪਾਂ ਹੁਣ ਡੀਜ਼ਲ ਦੀ ਪ੍ਰਾਈਸ ਜਿਹੜੀ ਆ ਉਹ ਆਲਮੋਸਟ 80 ਤੋਂ 90 ਸੈਂਟ ਕਰ ਲਈ, ਤੇ ਇਹ ਜਿਹੜਾ $2.26 ਆ, ਇਹ $2.26 ਤੋਂ ਆਲਮੋਸਟ $2.46 ਦੇ ਲਾਗੇ ਕਾਸਟ ਤੁਹਾਡੀ ਪਹੁੰਚ ਗਈ। $2.50 ਤੇ ਜੇ ਤੁਸੀਂ ਲੋਡ ਜਿਹੜਾ ਆ ਉਹ $2 ਜਾਂ $2.25 ਦੇ ਹਿਸਾਬ ਨਾਲ ਚੁੱਕ ਕੇ ਕਰ ਰਹੇ ਆ, ਤਾਂ ਡੈਫੀਨੇਟਲੀ ਤੁਸੀਂ ਸਮਝ ਲਓ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੈਗੇ, ਤੇ ਕਿੰਨੀ ਕੁ ਦੇਰ ਤੱਕ ਉਹਨੂੰ ਤੁਸੀਂ ਅਫੋਰਡ ਕਰ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਲਰਨ ਕਰਨੀਆਂ ਚਾਹੀਦੀਆਂ ਕਿ ਤੁਹਾਡੀ ਕਾਸਟ ਕੀ ਹੈਗੀ ਆ, ਤੁਹਾਡੀ ਕਾਸਟ ਪਰ ਮਾਈਲ ਕੀ ਹੈਗੀ ਆ। ਸੋ ਜਦੋਂ ਤੁਸੀਂ ਰੇਟ ਲੈਣੇ ਹੈਗੇ ਆ, ਉਹਦੇ ਵਿੱਚ ਕਾਸਟ ਪਰ ਮਾਈਲ ਦੇਖ ਕੇ ਹੀ ਜਿਹੜਾ ਰੇਟ ਆ ਉਹ ਤੁਸੀਂ ਦਿਆ ਕਰੋ, ਕਿਉਂਕਿ ਅਦਰਵਾਈਜ਼ ਯੂ ਵੋਂਟ ਬੀ ਸਕਸੈਸਫੁਲ। ਜੀ, ਵਾਸ਼ਿੰਗਟਨ ਪੋਸਟ ਰਾਜਕਰਨਵੀਰ ਸਿੰਘ ਜੀ, ਰਮਨ ਜੀ ਆ ਕਹਿੰਦਾ ਵੀ ਘੱਟੋ ਘੱਟ 11% ਜਿਹੜਾ ਤੁਹਾਡਾ ਕਾਸਟ ਆ ਟਰੱਕਰ ਦਾ, ਉਹ ਗੈਸ ਦੇ ਉੱਤੇ ਹੈਗਾ, ਡੀਜ਼ਲ ਦੀ ਕਾਸਟ ਦੇ ਉੱਤੇ ਡਿਪੈਂਡ ਕਰਦਾ। ਤੇ ਕਹਿੰਦੇ ਵੀ ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਲਾਸ ਐਂਜਲਸ 'ਚ $8 ਤੱਕ ਪਰ ਗੈਲਨ ਡੀਜ਼ਲ ਜਿਹੜਾ ਗੈਸ ਸਟੇਸ਼ਨ ਦੇ ਉੱਤੇ ਦੇਖਿਆ ਗਿਆ। 2022 'ਚ ਕਹਿੰਦੇ ਵੀ ਜਦੋਂ ਡੀਜ਼ਲ ਦੀਆਂ ਪ੍ਰਾਈਸਿਸ ਅੱਪ ਗਈਆਂ ਸੀ, ਟਰੱਕਰਸ $3 ਦੇ ਕਰੀਬ ਐਵਰੇਜ ਅਰਨ ਕਰਦੇ ਸੀ। ਇਹ ਨਹੀਂ ਪਤਾ ਵੀ ਹੁਣ ਆਪਣੇ ਅਰਨ ਕਰਦੇ ਸੀ ਜਾਂ ਵੱਡੀਆਂ ਕੰਪਨੀਆਂ, ਪਰ ਇਹ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ। ਤੇ ਅੱਜ ਕਹਿੰਦੇ $2.25 ਆ। ਹੁਣ ਕਿੱਥੇ ਤੁਸੀਂ ਸਰਵਾਈਵ ਕਰੋਗੇ? $2.25 ਜੇ ਬਣਾ ਰਹੇ ਹੋ, $2.5 ਤੁਹਾਡਾ ਖਰਚਾ, ਤਾਂ ਫਿਰ ਤਾਂ ਲੋਨ ਲੈ ਕੇ ਹੀ ਚਲਾਉਣ ਵਾਲੀ ਗੱਲ ਬਣੀ ਆ। ਵੀ ਲੋਨ ਲਓ, ਪੈਸੇ ਲਓ ਇਹਨਾਂ ਦੇ ਕੋਲੋਂ, ਬੈਂਕਾਂ ਕੋਲ, ਤੇ ਨਾਲੇ ਉਹਨਾਂ ਨੂੰ ਵਿਆਜ ਦਿਓ, ਤੇ ਨਾਲੇ ਜਿਹੜੀਆਂ ਕੰਪਨੀਆਂ ਦੇ ਵਿੱਚ ਜਿਹੜਾ ਪਾਓ। ਸੋ ਇਹ ਇੱਕ ਟਰੱਕ ਨੂੰ ਚਲਾਉਣ ਦੀ ਤੁਸੀਂ ਕੀਮਤ ਦੱਸੀ ਆ ਵੀ $2.46 ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈ ਐਵਰੇਜ। ਬਿਲਕੁਲ ਜੀ, ਬਿਲਕੁਲ। ਇੱਕ ਟਰੱਕ, ਸਿੰਗਲ ਟਰੱਕ ਦੀ ਜਿਹੜੀ ਕੀਮਤ ਹੈਗੀ ਆ, ਸਪੌਟ ਰੇਟ ਕੀ ਦੱਸਦੇ, ਕੀ ਕੋਈ ਲੋਡਾਂ ਦੇ ਰੇਟਸ ਦੇ ਵਿੱਚ ਕੁਝ ਵਾਧਾ ਘਾਟਾ, ਕੁਝ ਕੀ ਚੱਲ ਰਿਹਾ ਹੈ ਇਸ ਟਾਈਮ? ਬਥੇਰਾ ਇਹਨਾਂ ਨੇ ਇਮੀਗ੍ਰੈਂਟਾਂ ਦੇ ਖਿਲਾਫ ਵੀ ਚਲਾ ਲਿਆ, ਆ ਵੀ ਬੰਦ ਕਰਤੇ, ਨਾਨ ਡੋਮਿਸਾਈਲਡ ਵੀ ਬੰਦ ਹੋ ਗਏ, 13,000 ਉਹ ਵੀ ਇਹਨਾਂ ਨੇ ਕੱਢਤੇ, ਉਹ ਆਊਟ ਹੋ ਗਏ। ਪਰ ਕੀ ਉਸ ਦੇ ਬਾਵਜੂਦ ਕੁਝ ਆਪਾਂ ਨੂੰ ਫਰਕ ਪੈ ਰਿਹਾ ਕਿ ਨਹੀਂ? ਰਾਜਕਰਨ, ਫਿਰ ਅਗੇਨ ਆਪਾਂ ਨਾ ਉਸ ਚੀਜ਼ ਤੇ ਨਾ ਜਾਈਏ, ਕਿਉਂਕਿ ਦੈਟ ਵਾਜ਼ ਅ ਪੋਲੀਟੀਕਲੀ ਮੋਟੀਵੇਟਿਡ ਥਿੰਗ ਹੈਗੀ ਆ ਜਿਹੜੀ ਉਹੀ ਗੱਲ ਇਹ ਆ। ਪਰ ਉਹਦੇ ਨਾਲ ਵਾਪਰੀ ਆ ਨਾ, ਦੇਖੋ, ਉਹਦੇ ਨਾਲ ਕੀ ਆ, ਉਹ ਹੈਗੀ ਆ, ਉਹ ਪੋਲੀਟੀਕਲੀ ਮੋਟੀਵੇਟਿਡ ਆ, ਉਹਨਾਂ ਨੇ ਕਰਤਾ। ਮੈਂ ਤਾਂ ਪੁੱਛ ਰਿਹਾ ਵੀ ਉਸ ਤੋਂ ਬਾਅਦ ਕੋਈ ਅਸਰ ਪਿਆ ਕਿ ਨਹੀਂ ਪਿਆ?
ਦੇਖੋ ਅਸਰ ਜੇ ਮੈਂ ਸੱਚੀ ਗੱਲ ਦੱਸਾਂ ਤੇ ਇਸ ਵੇਲੇ ਕਈ ਟਰੱਕਿੰਗ ਕੰਪਨੀਜ਼ ਦੇ ਨਾਲ ਗੱਲ ਹੋਈ ਆ ਤੇ ਉਹਨਾਂ ਦੇ ਵਿੱਚ ਇਹੋ ਹੀ ਵਿਚਾਰ ਹੈਗਾ ਕਿ ਸਪੌਟ ਰੇਟ ਦਾ ਇੰਨਾ ਜ਼ਿਆਦਾ ਕੋਈ ਫਰਕ ਨਹੀਂ ਪਿਆ ਹੈਗਾ। ਜੇ ਆਪਾਂ ਐਵੇਂ ਗੱਲ ਕਰੀਏ ਕਿ ਸਪੌਟ ਰੇਟ ਦਾ ਬਹੁਤ ਜ਼ਿਆਦਾ ਫਰਕ ਪਿਆ ਹੈਗਾ, ਸਪੌਟ ਰੇਟ ਦਾ ਇੰਨਾ ਫਰਕ ਨਹੀਂ ਪਿਆ ਹੈਗਾ। ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਹੈ ਕਿ ਜਿਹੜੀ ਸ਼ਾਰਟੇਜ ਹੈਗੀ ਆ, ਇਹ ਸ਼ਾਰਟੇਜ ਕਿਤੇ ਨਾ ਕਿਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਨ ਨੈਕਸਟ 2-3 ਮੰਥਸ ਜਿਹੜੀ ਆ ਇਹ ਫੀਲ ਹੋਵੇ, ਇਹ ਸਮਝ ਆਵੇ ਤੇ ਇਹਦਾ ਕਿੱਥੇ ਅਸਰ ਪਿਆ ਉਹ ਦੇਖਣ ਨੂੰ ਮਿਲੇ। ਪਰ ਅਚਾਨਕ ਇੱਕਦਮ ਜਿਹੜਾ ਇੰਨਾ ਅਸਰ ਅਜੇ ਨਹੀਂ ਪਿਆ ਹੈਗਾ। ਖਾਸ ਕਰਕੇ ਆਹ ਸੀਜ਼ਨ ਸ਼ੁਰੂ ਹੋਣ ਦਾ ਟਾਈਮ ਸੀਗਾ ਤੇ ਉਦੋਂ ਵਾਰ ਜਿਹੜੀ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ ਜਿਹੜੀ ਆ ਐਡੀ ਇਫੈਕਟਿਵ ਨਹੀਂ ਹੋ ਸਕੀ ਜਿੰਨੀ ਕਿ ਸ਼ਾਇਦ ਸੋਚਿਆ ਜਾ ਰਿਹਾ ਸੀ ਕਿ ਹੋਊਗੀ। ਮੌਸਮ ਦੇ ਵਿੱਚ ਜਲਦੀ ਗਰਮੀ ਆਉਣ ਦੇ ਨਾਲ ਕੀ ਸੀਜ਼ਨ ਜਲਦੀ ਸ਼ੁਰੂ ਹੋਣ ਦੀ ਆਸ ਸੀਗੀ ਓਦਾਂ ਵੈਸੇ ਵੀ ਆਲਰੇਡੀ ਕਿਉਂਕਿ ਠੰਡ ਇਸ ਵਾਰ ਇੰਨੀ ਲੰਮੀ ਨਹੀਂ ਰਹੀ, ਸਪ੍ਰਿੰਗ ਕਾਈਂਡ ਆਫ ਆ ਗਈ ਆ, ਪਤਾ ਨਹੀਂ ਇਹ ਫਾਲਸ ਸਪ੍ਰਿੰਗ ਆ ਜਾਂ ਸਹੀ ਆ, ਪਰ ਕੀ ਉਹਦੇ ਨਾਲ ਜਿਹੜਾ ਪ੍ਰੋਡਿਊਸ ਵਾਲਾ ਤੁਰ ਪਿਆ ਸੀ ਕੰਮ ਸ਼ੁਰੂ ਹੋ ਰਿਹਾ? ਪ੍ਰੋਡਿਊਸ ਵਾਲਾ ਕੰਮ ਜਿਹੜਾ ਰਜਕਨ ਯੂਜ਼ਲੀ ਜਿਹੜਾ ਹੁੰਦਾ ਆ ਉਹ ਤੁਰ ਪੈਂਦਾ ਆ ਇੰਨੇ ਵਜੇ, ਮਤਲਬ ਇੰਨੇ ਕੁ ਟਾਈਮ ਤੇ ਤੁਰ ਪੈਂਦਾ ਹੈ। ਐਰਕੀ ਜਿਹੜੀ ਆ ਬਾਰਿਸ਼ਾਂ ਜਿਹੜੀਆਂ ਆ ਉਹ ਨਹੀਂ ਹੋ ਰਹੀਆਂ ਹੈਗੀਆਂ, ਜਾਂ ਬਾਰਿਸ਼ਾਂ ਜਿਹੜੀਆਂ ਘੱਟ ਹੋ ਰਹੀਆਂ ਇਸ ਮਹੀਨੇ ਦੇ ਵਿੱਚ ਯੂਜ਼ਲੀ ਬਾਰਿਸ਼ ਹੁੰਦੀ ਹੈ ਪਰ ਨਹੀਂ ਹੋ ਰਹੀ ਹੈਗੀ। ਸੋ ਉਹਦੇ ਨਾਲ ਡੈਫੀਨੇਟਲੀ ਕੰਮ ਥੋੜ੍ਹੇ ਦੇਰ ਪਹਿਲਾਂ ਤੁਰੂਗਾ, ਪਰ ਅਜੇ ਤੱਕ ਜਿਹੜਾ ਆ ਉਹ ਉਛਾਲ ਜਿਹੜਾ ਨਹੀਂ ਆਇਆ ਹੈਗਾ। ਠੀਕ ਹੈ ਜੀ, ਬਿਲਕੁਲ। ਸੋ ਸਰੋਤੇ ਜੇ ਤੁਹਾਡਾ ਵੀ ਕੋਈ ਟਰੈਕਿੰਗ ਨੂੰ ਲੈ ਕੇ ਕੋਈ ਕੁਐਸਚਨ ਆ, ਕੋਈ ਸਵਾਲ ਆ, ਕੁਝ ਪੁੱਛਣਾ ਚਾਹੁੰਦੇ ਆ ਜਾਂ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੰਟੈਕਟ ਕਰੋ, ਸਟੂਡੀਓ 'ਚ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਆ। ਰਮਨ ਜੀ, ਜਿਹੜਾ ਇਹਨਾਂ ਨੇ EPA ਨੇ ਇੰਜਨ ਮੇਕਰਸ ਨੂੰ 30 ਦਿਨ ਦੀ ਮੌਲਤ ਦਿੱਤੀ ਸੀਗੀ, ਇਹ 3 ਫਰਵਰੀ ਨੂੰ ਇਹਨਾਂ ਨੇ ਆਖਿਆ ਸੀਗਾ। ਅੱਜ ਹੁਣ 12 ਫਰਵਰੀ ਹੋ ਗਈ ਆ, 30 ਦਿਨ ਲੰਘ ਗਏ ਆ। ਕੁਛ ਮੈਨੂਫੈਕਚਰਰਸ ਨੇ ਕੁਛ ਆਇਆ ਕੁਛ ਕਿ ਐਵੇਂ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਸੀਗੀ ਵੀ ਚਲੋ ਬਿਆਨ ਦੇਤਾ, 30 ਦਿਨ ਵੀ ਲੰਘ ਗਏ, ਹੁਣ ਕਿਸੇ ਨੇ ਪੁੱਛਣਾ ਤਾਂ ਹੈ ਨਹੀਂ, ਹੁਣ ਅਗਲੀ ਗੱਲ ਵੱਲ ਨੂੰ ਹੋ ਪਈਏ। ਸੋ ਡੈਫ ਸਿਸਟਮਸ ਨੂੰ ਲੈ ਕੇ ਕੁਛ ਇਹਨਾਂ ਨੇ ਘੱਲਿਆ ਕਿ ਨਹੀਂ ਕੀਤਾ ਕੁਛ? ਰਾਜਕਰਨ ਅਜੇ ਕੁਝ ਵੀ ਸੁਣਨ ਨੂੰ ਨਹੀਂ ਆਇਆ ਹੈਗਾ, ਜਾਂ ਕੋਈ ਵੀ ਚੀਜ਼ ਪਤਾ ਨਹੀਂ ਲੱਗੀ ਹੈਗੀ ਕਿ ਕੋਈ ਐਸੀ ਚੀਜ਼ ਹੋਈ ਹੈਗੀ ਜਾਂ ਕੋਈ ਚੀਜ਼ ਉਹਦੇ ਉੱਤੇ ਉਹਨਾਂ ਨੇ ਕੀਤੀ ਹੈਗੀ ਆ। ਬਟ ਡੈਫੀਨੇਟਲੀ ਆਉਣ ਵਾਲੇ ਸਮੇਂ 'ਚ ਜਿੱਦਾਂ ਵੀ ਪਤਾ ਲੱਗੂਗਾ ਉਹਦੇ ਬਾਰੇ 'ਚ ਆਪਾਂ ਤੁਹਾਡੇ ਤੱਕ ਗੱਲ ਲੈ ਆਵਾਂਗੇ, ਪਰ ਅਜੇ ਤੱਕ ਕੋਈ ਮਤਲਬ ਕਿ ਔਪਚਾਰਿਕ ਕੋਈ ਗੱਲ ਨਹੀਂ ਹੋਈ ਹੈਗੀ। ਅਧਿਕਾਰਤ ਤੌਰ ਤੇ ਉੱਤੇ ਕੁਛ ਨਹੀਂ ਜਿਹੜਾ ਉਹ ਹੋਇਆ, ਪਰ 30 ਦਿਨ ਦੀ ਮੁਹਲਤ ਜਿਹੜੀ ਉਹਨਾਂ ਦੀ ਦਿਨ ਜਿਹੜੇ ਉਹ ਟੱਪ ਗਏ ਨੇ। ਸੋ ਹੋਪਫੁਲੀ ਆਉਂਦੇ ਸਮੇਂ 'ਚ ਹੋਵੇ, ਨਹੀਂ ਤਾਂ ਫਿਰ ਇੱਕ ਹੋਰ ਜੁਮਲਾ ਸਮਝ ਕੇ ਇਹਨੂੰ ਵੀ ਹਜਮ ਕਰੋ ਤੇ ਅਗਲੀ ਗੱਲ ਨੂੰ ਪਰ ਜਵਾਬ। ਹਾਂ ਰਾਜਕਰਨ, ਜਿਹੜੀ ਇਲੀਨੋਏ ਸਟੇਟ ਹੈਗੀ ਆ, ਉਹਨਾਂ ਨੇ ਕੈਲੀਫੋਰਨੀਆ ਦੇ ਟਰੱਕ ਕਮਿਸ਼ਨ ਰੂਲ ਜਿਹੜੇ ਆ ਉਹਨਾਂ ਨੂੰ ਲਾਈਫ ਸਪੋਰਟ ਤੇ ਰੱਖਿਆ ਇਸ ਵੇਲੇ। ਸੋ ਇਲੀਨੋਏ ਸਟੇਟ ਜਿਹੜੀ ਹੈਗੀ ਆ ਉਹ ਕਹਿ ਰਹੀ ਆ ਵੀ ਅਸੀਂ ਇਹਨੂੰ ਲਾਈਫ ਸਪੋਰਟ ਤੇ ਰੱਖਿਆ, ਬਾਕੀ ਅੱਗੇ ਆਉਣ ਵਾਲੇ ਸਮੇਂ 'ਚ ਦੇਖਦੇ ਆ। ਸੋ ਇਹ ਮਤਲਬ ਵੀ ਲਾਗੂ ਰਹਿਣਗੇ ਮਤਲਬ ਕੈਲੀਫੋਰਨੀਆ? ਹਾਂਜੀ, ਉਹਨਾਂ ਨੇ ਅਜੇ ਤੱਕ ਜਿਹੜਾ ਆ ਜਿਹੜੇ ਅਜੇ ਪ੍ਰਪੋਜ਼ ਜਿਹੜੇ ਰੂਲ ਹੈਗੇ ਆ ਉਹਨਾਂ ਨੂੰ ਅਜੇ ਅਲਾਈਵ ਰੱਖਿਆ ਹੈਗਾ। ਸੋ ਇਹਦੇ ਨਾਲ ਹੀ ਦੱਸ ਦਈਏ ਕਿ ਜਿਹੜੀ ਵਾਇਓਮਿੰਗ ਸਟੇਟ ਆ, ਵਾਇਓਮਿੰਗ ਸਟੇਟ ਜਿਹੜੀ ਆ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਉੱਤੇ ਆਲ ਇਨ ਹੈਗੀ ਆ ਇਸ ਵੇਲੇ। ਸੋ ਵਾਇਓਮਿੰਗ ਸਟੇਟ ਦੇ ਵਿੱਚ ਜਿਹੜਾ ਆ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਬਹੁਤ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਸਟੇਟ ਆਫ ਵਾਇਓਮਿੰਗ ਹੈ ਉਹਦੇ ਥਰੂ ਤੁਸੀਂ ਜੋ ਜਾਣਦੇ ਆ ਤਾਂ ਜ਼ਰੂਰ ਸ਼ੇਅਰ ਕਰਿਓ ਕਿ ਕਿਸ ਤਰ੍ਹਾਂ ਦੇ ਤੁਸੀਂ ਐਕਸਪੀਰੀਅੰਸਿਸ ਕਰ ਰਹੇ ਹੈਗੇ ਉੱਥੇ। ਜੀ ਬਿਲਕੁਲ। ਸੋ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਜੁੜੇ ਨੇ ਆਪਣੇ ਨਾਲ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਵੀ ਗੱਲ ਜਿਹੜੀ ਉਹ ਸੁਣਦੇ ਹਾਂ। ਸਤਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਰਮਨ ਭਾਜੀ, ਮੈਂ ਵੈਸੇ ਮੇਰਾ ਨੌਲੇਜ ਦਾ ਕੁਐਸਚਨ ਆ ਵੀ ਜਿੱਦਾਂ ਡਰਾਈਵਰ ਘਟ ਗਏ ਨੇ ਜਾਂ ਕੋਈ ਇਦਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਲੌਗ ਬੁੱਕ ਆ, ਜਿੱਦਾਂ 10 ਘੰਟੇ ਸਲੀਪ ਆ, ਇਹਨੂੰ ਕੋਈ ਹੈ ਕੋਈ ਵਧਾਉਣ ਦਾ ਨਾ ਵੀ ਡਰਾਈਵ ਜਿਹੜੀ ਉਹ ਵੱਧ ਕੀਤੀ ਜਾਵੇ। ਦੂਜਾ ਇਹ ਆ ਵੀ ਜਿਹੜੇ FMC ਦੇ ਵਿੱਚ ਕੰਮ ਕਰਦੇ ਨੇ ਲੋਕ, ਪੜ੍ਹਾਈ ਇੱਕ ਵੱਖਰਾ ਮੈਟਰ ਆ, ਉਹਦੇ ਵਿੱਚ ਬੰਦੇ ਇਦਾਂ ਦੇ ਵੀ ਲਾਏ ਜਾਂਦੇ ਨੇ ਜਿਨ੍ਹਾਂ ਨੂੰ ਰੋਡ ਦਾ ਐਕਸਪੀਰੀਅੰਸ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਰੋਡ ਦਾ ਐਕਸਪੀਰੀਅੰਸ ਹੋਣਾ ਇੱਕ ਵੱਖਰੀ ਗੱਲ ਆ ਤੇ ਜਿਹੜਾ ਇੱਕ ਸਟੱਡੀ ਆ ਜਾਂ ਉੱਥੇ ਜਿਹੜਾ ਕੰਮ ਕਰਦੇ ਨੇ ਵਿੱਚ ਰਹਿ ਕੇ ਉਹ ਇੱਕ ਵੱਖਰਾ, ਕਿਉਂਕਿ ਰੋਡ ਦਾ ਤਜਰਬਾ ਵੱਖਰਾ ਹੁੰਦਾ। ਕੋਈ ਇਦਾਂ ਦੀ ਗੱਲਬਾਤ ਹੈ ਜਾਂ ਇਹਦੇ ਬਾਰੇ ਕੀ ਕਹਿੰਦੇ ਹੋ? ਇੰਨਾ ਕੀ ਸਵਾਲ ਹੈ ਮੇਰਾ ਭਾਈ।
ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਲੌਗਬੁੱਕ ਦਾ ਹੈਗਾ ਰੂਲ ਉਹ ਕਿਤੇ ਨਹੀਂ ਜਾ ਰਿਹਾ ਹੈਗਾ ਵਧਣਾ, ਜਾਂ ਉਹਦਾ ਕੋਈ ਇੱਦਾਂ ਦੀ ਚੇਂਜਸ ਦੇ ਵਿੱਚ ਕੋਈ ਗੱਲ ਨਹੀਂ ਹੋ ਰਹੀ ਹੈਗੀ। ਹਾਂ, ਇੰਨਾ ਦੱਸ ਦਿੰਦਾ ਕਿ ਮਾਰਚ 3 ਨੂੰ 14 ਹੋਰ ELDs ਜਿਹੜੀਆਂ ਆ ਉਹ ਉਹਨਾਂ ਨੇ ਕੱਢ ਦਿੱਤੀਆਂ ਹੈਗੀਆਂ ਬਾਹਰ FMCSA ਦੀ ਲਿਸਟ ਦੇ ਵਿੱਚੋਂ। ਸੋ 14 ELDs ਜਿਹੜੀਆਂ ਹੈਗੀਆਂ ਉਹ ਇਹਦੀ ਲਿਸਟ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਹੈਗੀਆਂ FMC ਦੀ ਅਪਰੂਵਡ ਲਿਸਟ ਚੋਂ। ਮੋਸਟਲੀ ਸਾਰੀਆਂ ਜਿਹੜੀਆਂ ਗੋਰਿਲਾ ਫਲੀਟ ਸੇਫਟੀ ਦੀਆਂ ਜਿਹੜੀਆਂ ਵਾਈਟ ਲੇਬਲ ELDs ਆ ਉਹ ਕੱਢੀਆਂ ਗਈਆਂ ਹੈਗੀਆਂ। ਸੋ ਮੈਨੂੰ ਨਹੀਂ ਇਹ ਲੱਗਦਾ ਹੈਗਾ, ਔਰ ਆਈ ਡੋਂਟ ਥਿੰਕ ਸੋ ਕਿ ਇਹ ਵੈਲਿਡ ਪੁਆਇੰਟ ਹੈਗਾ ਕਿਸੇ ਚੀਜ਼ ਲਈ ਵੀ। ਇਹਦੇ ਲਈ ਆਵਰਸ ਆਫ ਸਰਵਿਸ ਜਿਹੜੇ ਆ ਉਹ ਚੇਂਜ ਹੋਣੇ ਚਾਹੀਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਨਹੀਂ ਹੋਣ ਜਾ ਰਹੀ। ਦੂਸਰੀ ਚੀਜ਼ ਜਿਹੜੀ ਤੁਸੀਂ ਅੱਗੇ ਰਾਜਕਰਨ ਕਿਹੜੀ ਗੱਲ ਕੀਤੀ ਸੀ ਨੇ ਦੂਸਰੀ? MCSA ਚ ਵੀ ਜਿਹੜੇ EMPLOYE FMCSA ਦੇ ਵਿੱਚ ਵੀ ਰੋਡ ਵਾਲੇ ਉਹਨਾਂ ਨੂੰ ਕੋਈ ਨੌਲੇਜ ਹੁੰਦੀ ਆ ਕਿ ਪਤਾ ਹੀ ਹੈ? ਦੇਖੋ, ਗੱਲ ਇਦਾਂ ਆ, FMCSA ਲੈ ਲਓ ਤੁਸੀਂ, ਚਾਹੇ ਕਾਰਬ ਲੈ ਲਓ, ਚਾਹੇ ਤੁਸੀਂ ਕੋਈ ਮਹਿਕਮਾ ਲੈ ਲਓ, ਇਹਨਾਂ ਮਹਿਕਮਿਆਂ ਦੇ ਵਿੱਚ ਜਿਹੜੇ ਅਸਲ ਜਿਹੜੇ ਤਜਰਬੇ ਵਾਲੇ ਲੋਕ ਆ ਬਹੁਤ ਘੱਟ ਹੁੰਦੇ ਆ। ਜੇ ਆਪਾਂ ਕਾਰਬ ਦਾ ਲੈ ਲਈਏ, ਅਸੀਂ ਕਾਰਬ ਦੀ ਗੱਲ ਅਸੀਂ ਕਰਦੇ ਕਿਉਂਕਿ ਸਾਡੇ ਘਰ ਦੇ ਨੇੜੇ ਆ ਕਾਫੀ। ਸੋ ਕਾਰਬ ਦੀ ਗੱਲ ਕਰਦੇ ਆ। ਜੇ ਮਤਲਬ ਤੁਹਾਡੇ ਉੱਥੇ ਧੂਆਂ ਹੋਣਾ ਹੀ ਨਹੀਂ ਹੈ ਜੇ ਕਾਰਬ ਦੇ ਲਾਗੇ, ਫਿਰ ਤਾਂ ਤੁਹਾਡੇ ਉੱਥੇ ਧੂਆਂ ਹੋਣਾ ਹੀ ਨਹੀਂ ਮਾਸਾ ਵੀ। ਨਹੀਂ, ਕਾਰਬ ਦੇ ਆਪਣੇ ਘਰ ਲਾਗੇ ਦਾ ਮਤਲਬ ਇਹ ਆ ਵੀ ਆਪਣੇ ਕੈਲੀਫੋਰਨੀਆ ਦੀ ਗੱਲ ਕਰਦੇ ਆ, ਕਿਉਂਕਿ ਆਪਣੇ ਘਰ ਲਾਗੇ ਆਪਣਾ ਜ਼ਿਆਦਾ ਵਾਹ ਪੈਂਦਾ ਉਹਨਾਂ ਨਾਲ। ਮੈਂ ਕਿਹਾ ਕਿਤੇ ਕਾਰਬ ਦਾ ਦਫ਼ਤਰ ਹੀ ਤੁਹਾਡੇ ਘਰ ਦੇ ਲਾਗੇ ਆ। ਨਹੀਂ, ਉਹ ਤੁਹਾਡੇ ਲਾਗੇ ਵੀ ਹੈਗਾ ਰਾਜਗੜ੍ਹ, ਤੁਹਾਡੇ ਸਟੂਡੀਓ ਦੇ ਲਾਗੇ ਉੱਥੇ ਹੈਗਾ, ਨਾਲ ਹੀ ਹੈ ਬਿਲਕੁਲ ਸੈਂਟਰਲ ਵੈਲੀ। ਸਾਨੂੰ ਤਾਂ ਕੋਈ ਸਹੂਲਤ ਨਹੀਂ ਮਿਲੀ, ਧੂਆਂ ਉਦਾਂ ਦਾ ਉਦਾਂ ਹੀ ਹੈ ਇੱਥੇ ਤਾਂ। ਸੋ ਇਹ ਕਾਰ ਤੋਂ ਆਪਾਂ ਜੇ ਗੱਲ ਸ਼ੁਰੂ ਕਰ ਲਈਏ ਤਾਂ ਅਸੀਂ ਕਈ ਵਾਰੀ ਉਹਨਾਂ ਨੂੰ ਮਿਲਦੇ ਹੁੰਦੇ ਹਾਂ, ਗੱਲ ਕਰਦੇ ਹੁੰਦੇ, ਤੇ ਕਈ ਵਾਰੀ ਪੁੱਛੀਦਾ ਵੀ ਤੁਹਾਡਾ ਕੀ ਤਜਰਬਾ ਟਰੱਕਿੰਗ ਦੇ ਨਾਲ, ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਬਿਲਕੁਲ ਹੀ ਮਤਲਬ, ਕਿਉਂਕਿ ਦੇਖੋ ਗੱਲ ਏਦਾਂ ਆ ਜਾਂਦੀ ਆ। ਹੁਣ ਤੁਸੀਂ ਆਪਣੇ ਪੋਲੀਟੀਸ਼ੀਅਨ ਦੇਖ ਲਓ, ਜਿੰਨੇ ਪੋਲੀਟੀਸ਼ੀਅਨ ਆਪਣੇ ਕਾਨੂੰਨ ਬਣਾਉਂਦੇ ਆ, ਜਿਹੜੇ ਕਾਨੂੰਨ ਬਣਾਉਂਦੇ ਆ, ਹੁਣ ਜਿਹੜਾ ਇੱਥੇ ਕਈ ਕਾਨੂੰਨ ਬਣੇ ਹੈਗੇ ਕੈਲੀਫੋਰਨੀਆ ਦੇ ਵਿੱਚ, ਉਹ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਇੰਟਰੋਡਿਊਸ ਕਰਦੇ, ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦਾ ਕੋਈ ਪਿਛੋਕੜ ਹੈਗਾ ਇਹਦੇ ਵਿੱਚ, ਉਹਨਾਂ ਨੂੰ ਪਤਾ ਕੁਛ? ਇਹ ਸਭ ਜਿਹੜਾ ਪੋਲੀਟੀਕਲ ਮਸਲੇ ਆ ਨਾ, ਇਹ ਜਿਹੜੀਆਂ ਕਮੇਟੀਆਂ, ਇਹਦੇ ਵਿੱਚ ਜਿਹੜੇ ਤਜਰਬੇ ਵਾਲੇ ਲੋਕ ਬਹੁਤ ਥੋੜੇ ਹੁੰਦੇ ਆ। ਐਡਵਾਈਜ਼ਰਾਂ ਦੇ ਉੱਤੇ ਆ ਸਾਰੀ ਗੇਮ ਇਹ ਸਾਰੀ। ਤਜਰਬੇ ਵਾਲੇ ਬੰਦੇ ਜਿਹੜੇ ਆ ਬਹੁਤ ਥੋੜੇ ਹੁੰਦੇ ਆ। ਕਈ ਜਿਹੜੇ ਆ ਐਡਵਾਈਜ਼ਰੀ ਬੋਰਡ ਬਣਦੇ ਆ, ਕਈ ਚੀਜ਼ਾਂ ਬਣਦੀਆਂ, ਉਹਦੇ ਵਿੱਚ ਕਈ ਵਾਰੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਿਹੜੇ ਬੈਕਗਰਾਊਂਡ ਵਾਲੇ, ਟਰੱਕਿੰਗ ਬੈਕਗਰਾਊਂਡ ਵਾਲੇ ਹੋਣ। ਅਸੀਂ ਵੀ ਟਾਈਮ ਟੂ ਟਾਈਮ ਕੋਸ਼ਿਸ਼ ਕਰਦੇ ਰਹਿੰਦੇ ਆ। ਕਈ ਜਿਹੜੇ ਐਡਵਾਈਜ਼ਰੀ ਬੋਰਡ ਬਣਦੇ ਹੈਗੇ ਆ, ਉਹਨਾਂ ਦੇ ਵਿੱਚ ਆਪਾਂ ਸ਼ਿਰਕਤ ਕਰੀਦੀ ਆ, ਆਪਣਾ ਨਾਂ ਹੁੰਦਾ ਆ, ਪਰ ਕਈ ਵਾਰੀ ਜਿਹੜਾ ਆ ਉਹ ਕਈ ਥਾਵਾਂ ਤੇ ਨਹੀਂ ਹੁੰਦਾ। ਸੋ ਗੱਲ ਇਹ ਹੈ ਕਿ ਜਿਵੇਂ ਕਹਿ ਲਓ ਕਿ ਡਿਫਰੈਂਟ ਚੀਜ਼ਾਂ ਹੈਗੀਆਂ, ਡਿਫਰੈਂਟ ਸਟੇਟਸ ਆ, ਡਿਫਰੈਂਟ ਏਰੀਆਜ਼ ਆ, ਉਹਦੇ ਵਿੱਚ ਕਈ ਵਾਰੀ ਐਡਵਾਈਜ਼ਰੀ ਬੋਰਡ ਬਣਦੇ ਰਹਿੰਦੇ ਆ, ਕਈਆਂ ਦੇ ਵਿੱਚ ਨਾਂ ਆ ਜਾਂਦਾ, ਕਈਆਂ ਦੇ ਵਿੱਚ ਨਹੀਂ ਆਉਂਦਾ। ਪਰ ਇਹ ਆ ਵੀ ਡੈਫੀਨੇਟਲੀ ਇਹ ਤੁਹਾਡੀ ਗੱਲ ਸੱਚੀ ਆ ਵੀ ਜਿਹੜੇ ਕਾਨੂੰਨ ਬਣਾਉਣ ਵਾਲੇ ਆ ਉਹਨਾਂ ਦੇ ਵਿੱਚ ਇਸ ਚੀਜ਼ ਦੀ ਬਾਹਲੀ ਜ਼ਿਆਦਾ ਕਮੀ ਨੌਲੇਜ ਨਹੀਂ। ਉਹਦਾ ਇੱਕ ਹੱਲ ਆ ਵੀ ਜਦੋਂ ਹਰਜੋਤ ਸਿੰਘ, ਸੌਰੀ, ਇੱਕ ਚੀਜ਼ ਮੈਂ ਪ੍ਰਾਈਮ ਐਗਜ਼ਾਮਪਲ ਦਿੰਦਾ। ਹੁਣ ਐਰਿਕਾ ਕਰਕ ਆ, ਉਸਨੂੰ 에ਅਰ ਫੋਰਸ ਅਕੈਡਮੀ ਬੋਰਡ ਦਾ ਮੈਂਬਰ ਬਣਾਤਾ। ਉਹਦੀ ਹੈ ਕੀ ਪਿਛੋਕੜ, ਕੀ ਆ? ਚਾਰਲੀ ਕਰਕ ਦੀ ਵਿਡੋ ਆ, ਬਸ ਇਹੀ ਆ। ਉਹਦੇ ਕਰਕੇ ਉਹਨੂੰ ਹਰ ਥਾਂ ਦੇ ਉੱਤੇ ਧੱਕੀ ਜਾ ਰਹੇ ਆ ਵੀ ਚੱਲ ਹੁਣ ਤੂੰ ਏਦਾਂ ਕਰ, ਓਦਾਂ ਕਰ, ਉਹਦੀ ਲੈਗੇਸੀ ਨੂੰ ਲਈ ਵੀ 에ਅਰ ਫੋਰਸ ਦਾ ਕਿੱਥੇ ਕੰਮ, ਕਿੱਥੇ ਉਹ ਇੱਕ ਬੋਲਣ ਵਾਲੀ ਇੱਕ ਮਾਡਲ ਜਿਹੜੀ ਉਹ ਰਹੀ ਆ ਵੀ ਉਹਦਾ ਕੰਮ ਕੀ ਆ? ਤੁਸੀਂ ਹਿਸਾਬ ਲਾ ਲਓ ਵੀ ਇਦਾਂ ਤੇ ਅਪਾਇੰਟਮੈਂਟਸ ਹੁੰਦੀਆਂ, ਤੇ ਆਪੇ ਸਹਿਜੇ ਅੰਦਾਜ਼ਾ ਲਾ ਲਓ ਵੀ ਫਿਰ ਕਾਰਬ ਦੇ ਵਿੱਚ ਤੇ FMCSA ਦੇ ਵਿੱਚ ਤੇ DOT ਦੇ ਵਿੱਚ ਕਿੱਦਾਂ ਦੇ ਬੰਦੇ ਜਿਹੜੇ ਉਹ ਲੱਗੇ ਹੋਣਗੇ, ਆਪੇ ਅੰਦਾਜ਼ਾ। ਪਰ ਇੱਕ ਗੱਲ ਜ਼ਰੂਰ ਆ, ਆਪਣੇ ਰਮਨਜੀਤ ਰਾਜ ਜੀ, ਇੰਡੀਆ ਨਾਲੋਂ ਜਾਂ ਹੋਰ ਮੁਲਕਾਂ ਨਾਲੋਂ ਅਮਰੀਕਾ 'ਚ ਜਦੋਂ ਵੀ ਕੋਈ ਲਾਅ ਬਣਦਾ, ਜਦੋਂ FMCSA 'ਚ ਕੋਈ ਵੀ ਹੁੰਦਾ, ਕਮੈਂਟ ਮੰਗਦੇ ਆ, ਉਹਦਾ ਆਪਾਂ ਹਮੇਸ਼ਾ ਕਹਿੰਦੇ ਉਹ ਤੁਹਾਡੇ ਕੋਲ ਹੱਕ ਹੁੰਦਾ ਆ, ਉਹਦੇ ਕਮੈਂਟਾਂ ਦੀ ਧੂੜੀ ਲਿਆ ਦਿਓ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਹੋਣ, ਫਿਰ ਅਗਲਿਆਂ ਨੂੰ ਪਤਾ ਲੱਗਦਾ ਵੀ ਨਹੀਂ ਯਾਰ ਇਹਦੇ ਵਿਰੋਧ 'ਚ ਆ, ਆਪਾਂ ਆਹ ਨਾ ਕਰੀਏ। ਉਹਦਾ ਆਪਾਂ ਸਾਰੇ ਜਿਹੜੇ ਆ ਇੰਨਾ ਰੌਲਾ ਪਾਉਣ ਦੇ ਬਾਵਜੂਦ ਵੀ ਬਹੁਤ ਠੰਡੇ ਰਹਿੰਦੇ ਹੈਗੇ ਆ। ਅੱਛਾ, ਇੱਕ ਚੀਜ਼ ਹਰਜੋਤ ਸਿੰਘ ਜੀ, ਜਿਹੜੇ ਨਾਨ ਡੋਮਿਸਾਈਲ ਸੀਡੀਐਲਸ ਦੇ ਉੱਤੇ 80% ਲੋਕਾਂ ਨੇ ਇਹ ਕਮੈਂਟ ਕੀਤੇ ਸੀਗੇ, ਜਿੰਨੇ ਵੀ ਆਏ ਉਹਦੇ ਵਿੱਚ, ਵੀ ਇਦਾਂ ਤੁਸੀਂ ਨਾ ਕਰੋ, ਇਦਾਂ ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ, ਕੈਂਸਲ ਨਾ ਕਰੋ। ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੇ ਇਹ ਕੈਂਸਲੇਸ਼ਨ ਜਿਹੜੀ ਉਹ ਅੱਗੇ ਵਧਾਈ ਆ। ਹਾਂ, ਇਹ ਚੀਜ਼ ਵੀ ਆਪਾਂ ਨੂੰ ਨਾਲ ਦੇ ਨਾਲ ਮੰਨਣੀ ਪੈਣੀ ਆ। ਚਲੋ ਜਿੱਥੇ ਮੌਕਾ ਦਿੰਦੇ ਆ,
ਪਰ ਉੱਥੇ ਤੁਹਾਡੀ ਸੁਣੀ ਹੋਈ ਗੱਲ ਨੂੰ ਲਾਂਭੇ ਵੀ ਜਿਹੜਾ ਉਹ ਰੱਖ ਲਿਆ ਜਾਂਦਾ ਆ, ਸਾਈਡ ਤੇ ਵੀ ਜਿਹੜਾ ਪਰ ਉਹਦੇ ਉਹ 'ਚ ਇਹ ਵੀ ਆ ਨਾ ਆਪਣੇ ਰਾਜ ਜਿਸ ਤਰ੍ਹਾਂ ਰਮਨ ਭਾਜੀ ਨੇ ਕਿਹਾ ਸੀ ਵੀ ਇਹ ਪੋਲੀਟੀਕਲ ਇਸ਼ੂ ਆ, ਕਿਉਂਕਿ ਸਾਰੇ ਬਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਹ ਕਰਤਾ। ਜਦੋਂ ਸਰਕਾਰ ਬਦਲਣੀ ਆ ਤੇ ਘੱਟੋ ਘੱਟ ਇਸ ਇਸ਼ੂ ਤੇ ਉਹ ਦੇਖੂਗੀ ਜ਼ਰੂਰ, ਹਨਾ। ਫਿਰ ਉਹਨਾਂ ਦੇ ਕੋਲ ਜੇ ਮੰਨ ਲਓ ਵੀ ਡੈਮੋਕ੍ਰੇਟ ਆ ਜਾਂਦੇ ਆ, ਘੱਟੋ ਘੱਟ ਇਹ ਤਾਂ ਪੁਆਇੰਟ ਹੋਊਗਾ ਵੀ ਇੰਨੇ ਲੋਕਾਂ ਨੇ ਕਮੈਂਟ ਕੀਤੇ ਸੀ, ਹਨਾ। ਦੇਖੋ ਜੀ, ਇਹਦੇ ਕਰਕੇ ਆਪਾਂ ਵੀ ਆਪਣੀ ਸੁਣੀ ਜਾਣੀ ਕਿ ਨਹੀਂ ਸੁਣੀ ਜਾਣੀ, ਆਪਾਂ ਉਹਦੇ ਕਰਕੇ ਆਪਾਂ ਕਮੈਂਟ ਨਾ ਕਰੀਏ। ਆਈ ਡੋਂਟ ਥਿੰਕ ਸੋ ਕਿ ਉਹ ਗੁੱਡ ਆਈਡੀਆ ਹੈਗਾ। ਇਹ ਹਰਜੋਤ ਭਾਜੀ ਦੀ ਗੱਲ ਬਿਲਕੁਲ ਸੱਚੀ ਹੈਗੀ ਆ। ਹਰ ਪ੍ਰੋਸੈਸ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਆਪਾਂ ਕਾਰਬ ਨੂੰ, ਠੀਕ ਹੈ, ਆਪਾਂ ਕਹਿ ਦਿੰਦੇ ਹਾਂ ਕਾਰਬ ਦੇ ਉੱਤੇ ਆਪਾਂ ਗੱਲ ਕਰ ਦਿੰਦੇ ਹਾਂ, ਪਰ ਕਾਰਬ ਦੀਆਂ ਜਿੰਨੀਆਂ ਪਬਲਿਕ ਮੀਟਿੰਗਸ ਹੋਈਆਂ ਹੈਗੀਆਂ, ਜਿੰਨੀਆਂ ਪਬਲਿਕ ਮੀਟਿੰਗਸ ਉਹਨਾਂ ਨੇ ਕੀਤੀਆਂ ਹੈਗੀਆਂ ਟੂ ਟਾਕ ਟੂ ਪਬਲਿਕ, ਟੂ ਆਸਕ ਦੇਅਰ ਰਿਵਿਊਜ਼, ਉਹਨਾਂ ਦੀ ਗੱਲ ਸੁਣਨ ਦੀ ਗੱਲ ਕੀਤੀ ਗਈ ਆ, ਮੇਰੇ ਖਿਆਲ ਦੇ ਵਿੱਚ ਗਰੰਟੀ ਲਿਖ ਕੇ ਦਿੰਦਾ ਕਿ ਮੈਂ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀਆਂ ਕਰਦੀਆਂ ਮੀਟਿੰਗਸ, ਪਬਲਿਕ ਮੀਟਿੰਗ ਹੁੰਦੀਆਂ ਰਹੀਆਂ, ਉਹਨਾਂ ਦੇ ਵਿੱਚ ਆਪਣਾ ਕੋਈ ਪੰਜਾਬੀ ਜਿਹੜਾ ਆ ਸ਼ਾਇਦ ਟੋਟਲ ਲਾਈਏ ਤਾਂ ਸ਼ਾਇਦ 10-15 ਜਾਣੇ ਸਾਰੇ 10 ਸਾਲਾਂ ਦੇ ਵਿੱਚ ਮੈਂ ਦੇਖੇ ਹੋਣਗੇ ਜਿਹੜੇ ਕਿ ਕਾਰ ਦੀ ਕਿਸੇ ਮੀਟਿੰਗ ਦੇ, ਪਬਲਿਕ ਮੀਟਿੰਗ ਦੇ ਵਿੱਚ ਜਾਂ ਪਬਲਿਕ ਫੋਰਮ ਦੇ ਵਿੱਚ ਆਣ ਕੇ ਬੋਲੇ ਹੋਣ। ਸੋ ਆਪਾਂ ਜਦੋਂ ਉਹ ਕੰਮ ਨਹੀਂ ਕਰ ਸਕਦੇ ਤੇ ਆਪਾਂ ਆਪਣਾ ਜਿਹੜਾ ਹੱਕ ਆ, ਜਦੋਂ ਆਪਣਾ ਹੱਕ ਛੱਡ ਦਿੰਦੇ ਆ, ਫਿਰ ਆਪਾਂ ਨੂੰ ਕਹਿਣ ਦਾ, ਬੋਲਣ ਦਾ ਵੀ ਕੋਈ ਹੱਕ ਨਹੀਂ ਰਹਿ ਜਾਂਦਾ। ਕਿਉਂਕਿ ਇਹ ਚੀਜ਼ਾਂ ਇਹ ਨਹੀਂ ਵੀ ਤੁਹਾਡੇ ਲਈ ਆਪਾਂ ਕੋਈ ਟਰੱਕਿੰਗ ਵਾਲਾ ਐਕਸਪਰਟ ਉੱਥੇ ਬਿਠਾ ਦਈਏ। ਯੈਸ, ਗਵਰਨਮੈਂਟ ਸੁਣਦੀ ਆ, ਗੱਲ ਕਰਦੀ ਆ, ਪਰ ਸਾਨੂੰ ਗੱਲ ਰੱਖਣੀ ਵੀ ਆਉਣੀ ਚਾਹੀਦੀ ਆ, ਉਹ ਰੱਖਣੀ ਚਾਹੀਦੀ ਆ, ਉੱਥੇ ਪਹੁੰਚਣਾ ਚਾਹੀਦਾ ਉੱਥੇ। ਜੀ ਰਮਨ ਜੀ, ਪਰ ਇਸ ਜਿਹੜੇ ਕਾਰਬ ਦੇ ਮੁੱਦੇ ਦੇ ਵਿੱਚ ਉਹਦਾ ਕੱਲਾ ਤਾਂ ਆਪਣੀ ਕਮਿਊਨਿਟੀ ਦੇ ਨਾਲ ਨਹੀਂ ਆ, ਉਹ ਤਾਂ ਸਾਰੀ ਓਵਰਆਲ ਟਰੱਕਿੰਗ ਇੰਡਸਟਰੀ ਦਾ ਹੀ ਆ। ਉੱਥੇ ਬਾਕੀ ਚਲੋ ਆ ਕੇ ਤਾਂ ਕਰਦੇ ਆ, ਪਰ ਇਸ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ 15 ਸਾਲਾਂ 'ਚ 10 ਕੁ ਜਾਣੇ ਦੇਖੇ, ਫਿਰ ਤਾਂ ਇਸ ਵਾਰ ਰਿਕਾਰਡ ਟੁੱਟ ਗਿਆ ਮਨਟੀਕੇ ਦੇ, ਜੇ ਤੁਸੀਂ 3 ਜਾਣੇ ਦੇਖ ਲਏ ਸੀਗੇ। ਮੈਂ ਬਿਲਕੁਲ ਰਾਜਕਰਨ ਉਸੇ ਗੱਲ ਤੇ ਆਉਣ ਲੱਗਾ ਸੀਗਾ। ਦੂਜੀ ਕਮਿਊਨਿਟੀਆਂ ਤੇ ਬਹੁਤ ਆਉਂਦੀਆਂ ਹੈਗੀਆਂ, ਬਹੁਤ ਉੱਥੇ ਪਹੁੰਚਦੇ ਹੈਗੇ ਆ, ਸਾਰੇ ਗੱਲ ਕਰਦੇ ਹੈਗੇ ਆ। ਪਰ ਜਦੋਂ ਅਸੀਂ ਕਹਿ ਦਿੰਦੇ ਆ ਨਾ, ਜਦੋਂ ਅਸੀਂ ਕਿਸੇ ਨੂੰ ਕਹਿੰਦੇ ਕਿ ਵੈਸਟ ਕੋਸਟ ਤੇ ਅਸੀਂ ਆਲਮੋਸਟ 30 ਤੋਂ 40% ਹੈ ਟਰੱਕਿੰਗ ਦੇ ਵਿੱਚ, ਪਰ ਸਾਡੀ ਸ਼ਮੂਲੀਅਤ ਉੱਥੇ ਜਿਹੜੀ ਆ ਉਹ ਨਾ ਦੇ ਬਰਾਬਰ ਹੁੰਦੀ ਆ, ਉਦੋਂ ਸਾਨੂੰ ਸਮਝ ਆਉਂਦੀ ਆ ਕਿ ਨਹੀਂ, ਅਸੀਂ ਟਰੱਕਿੰਗ 'ਚ ਹੈਗੇ ਆ, ਨਾ ਹੁੰਦਿਆਂ ਹੋਇਆਂ ਵੀ ਨਾ ਅਰਗੇ, ਮਤਲਬ ਕਿ ਕੋਈ ਅੱਛਾ ਰਮਨ ਜੀ, ਦੇ ਬਰਾਬਰ ਵੀ ਨਹੀਂ ਹੈ। ਥੋੜਾ ਤੁਸੀਂ ਸਾਰਿਆਂ ਨਾਲ ਗੱਲ ਕਰਦੇ ਹੋ, ਤੁਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਇਹ ਲੋਕ ਜਾਂਦੇ ਕਿਉਂ ਨਹੀਂ, ਮਤਲਬ ਰੀਜ਼ਨ ਕੀ ਆ? ਟਾਈਮ ਨਹੀਂ ਹੈਗਾ, ਇਹੀ ਇੱਕ ਚੀਜ਼ ਅਕਸਰ ਆਖ ਦਿੱਤੀ ਜਾਂਦੀ ਹੈ, ਜਾਂ ਇਹਨੂੰ ਇੰਪੋਰਟੈਂਟ ਨਹੀਂ ਮੰਨਦੇ? ਮੈਂ ਕਹਿੰਦਾ ਜਦੋਂ ਕਬੱਡੀ ਦਾ ਮੈਚ ਹੁੰਦਾ ਜਾਂ ਕਿਤੇ ਮੇਲਾ ਲੱਗਦਾ, ਉਦੋਂ ਟਾਈਮ ਕਿਹੜੇ ਬਾਪੂ ਦਾ ਨਿਕਲ ਆਉਂਦਾ, ਉਦੋਂ ਕਿੱਥੋਂ ਨਿਕਲ ਆਉਂਦਾ ਟਾਈਮ? ਉਦੋਂ ਕਿਉਂ ਜਦ ਚਲੇ ਜਾਂਦੇ ਉੱਥੇ? ਉਦੋਂ ਕਿਉਂ ਨਹੀਂ ਕਹਿੰਦੇ ਵੀ ਸਾਡਾ ਲੋਡ ਚੱਕਣ ਵਾਲਾ ਆ? ਇਹ ਤਾਂ ਤੁਹਾਡੀ ਕਾਮਨ ਸੈਂਸ ਔਰ ਤੁਹਾਡੀ ਸਮਝ ਆ। ਉਦੋਂ ਕਿੱਥੋਂ ਟਾਈਮ ਨਿਕਲ ਆਉਂਦਾ ਆ? ਉਦੋਂ ਸਾਰੇ ਗੇੜੇ ਵੀ ਬੰਦ ਹੋ ਜਾਂਦੇ ਆ, ਉਦੋਂ ਹਰ ਚੀਜ਼ ਬੰਦ ਹੋ ਜਾਂਦੀ ਆ, ਉਦੋਂ ਹਰ ਚੀਜ਼ ਤੁਸੀਂ ਛਿੱਕੇ ਟੰਗ ਦਿੰਦੇ ਆ, ਉਦੋਂ ਵੀ ਤਾਂ ਕਰਦੇ ਆ। ਇੱਥੇ ਪ੍ਰੋਬਲਮ ਇਹ ਆ ਰਾਜਕਰਨ, ਆਪਣੇ ਬੈਨੀਫਿਟ ਵਾਸਤੇ, ਆਪਣੇ ਬਿਜ਼ਨਸ ਦੇ ਬੈਨੀਫਿਟ ਵਾਸਤੇ, ਆਈ ਡੋਂਟ ਥਿੰਕ ਸੋ ਕਿ ਸਾਡੀ ਕਮਿਊਨਿਟੀ ਕਿਉਂ ਇੰਨੀ ਅਣਗਹਿਲੀ ਕਰਦੀ ਆ, ਕਿਉਂ ਇੰਨੀ ਪਿੱਛੇ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ, ਕਿ ਜਿੱਥੇ ਤੁਹਾਨੂੰ ਲੋੜ ਨਹੀਂ ਗੀ, ਜਿੱਥੇ ਤੁਹਾਨੂੰ ਕੋਈ ਕਿਸੇ ਦਾ ਮਤਲਬ ਨਹੀਂ ਬਣਦਾ ਹੈਗਾ, ਠੀਕ ਹੈ ਨਾ, ਉੱਥੇ ਤੁਸੀਂ ਮਤਲਬ ਕਿ ਗੇੜਾ ਕੱਢ ਕੇ ਵੀ ਉੱਥੇ ਤੁਸੀਂ ਉੱਤੋਂ ਦੀ ਜਾ ਕੇ ਵੀ ਤੁਸੀਂ ਪਹੁੰਚਣਾ, ਪਰ ਜਿੱਥੇ ਤੁਹਾਨੂੰ ਬੈਨੀਫਿਟ ਕਰਦੀ ਹੈ ਗੱਲ, ਤੁਹਾਡੇ ਲਈ ਚੰਗੀ ਆ, ਉੱਥੇ ਤੁਸੀਂ ਕਦੀ ਨਹੀਂ ਪਹੁੰਚਣਾ ਹੈਗਾ। ਮੇਰੇ ਖਿਆਲ ਕਈ ਜਣੇ ਆਪਣੇ ਜਗਰੂਪ ਹੋਣੀ ਆ, ਕਈ ਜਣੇ ਆ, ਇਹ ਇਸ ਗੱਲ ਦੀ ਬਿਲਕੁਲ ਗਵਾਹੀ ਦੇਣਗੇ ਕਿ ਜਿੱਥੇ ਵੀ ਮੀਟਿੰਗ ਹੁੰਦੀ ਆਈ ਆ, ਕਿਤੇ ਸਰਕਾਰੀ, ਕਿਤੇ ਹੋਰ ਕੋਈ ਮੀਟਿੰਗ ਹੁੰਦੀ ਆ, ਸਾਡਾ ਬੰਦਾ ਕੋਈ ਨਹੀਂ ਪਹੁੰਚ ਕੇ ਰਾਜੀ ਹੈਗਾ ਰਾਜਕਰਨ। ਇਟਸ ਜਸਟ ਨਾਟ ਪੋਸੀਬਲ ਕਿ ਸਾਡੇ ਬੰਦੇ ਨੂੰ ਮੋਬਿਲਾਈਜ਼ ਕੀਤਾ ਜਾ ਸਕਦਾ। ਫਿਰ ਉਹਦੇ ਤੋਂ ਬਾਅਦ ਦੇ ਵਿੱਚ ਇਹ ਇੱਕ ਚੀਜ਼ ਫਿਰ ਸ਼ਿਕਾਇਤ ਸਾਰੇ ਹੀ ਕਰਦੇ ਆ ਵੀ ਯਾਰ ਸਾਡੀ ਸੁਣਦਾ ਕੋਈ ਨਹੀਂ। ਮੈਂ ਤੁਹਾਨੂੰ ਦੱਸਦਾ, ਹੁਣ ਜਦੋਂ ਜਾਣਾ ਹੀ ਨਹੀਂ, ਉਹਨਾਂ ਨੂੰ ਪੁੱਛਣਾ ਹੀ ਨਹੀਂ, ਤਾਂ ਉਹਨਾਂ ਨੇ ਸੁਣਨੀ ਕਿੱਦਾਂ ਆ? ਫਿਰ ਗੱਲ ਤੇ ਇਹ ਵੀ ਆ ਜਾਂਦੀ ਨਾ। ਹੁਣ ਸਿੱਧੀ ਗੱਲ ਆ, ਹੁਣ ਮੇਰਾ ਇੱਕ ਪਬਲਿਕ ਦੇ ਵਿੱਚ ਮੈਂ ਗੱਲ ਕਰਦਾ ਆ, ਮੈਂ ਆਪਣੀ ਜਿਹੜੀ ਨੌਲੇਜ ਆ ਉਹਦੇ ਵਾਸਤੇ, ਮੈਂ ਹੁਣ ਇਸ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਮੈਂ 4 ਦਿਨ ਕੰਟੱਕੀ ਜਾਣਾ ਹੈਗਾ। ਮੈਂ ਆਪਣਾ ਟਾਈਮ, ਆਪਣਾ ਕੰਮ ਛੱਡ ਕੇ ਇੱਥੋਂ ਜਾਣਾ ਹੈਗਾ। ਸੋ ਉਹਦੇ ਲਈ ਕਿਉਂ ਜਾਣਾ ਹੈਗਾ? ਕਿਉਂਕਿ ਮੈਂ ਉੱਥੇ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿੱਥੇ ਵੱਧ ਤੋਂ ਵੱਧ ਉੱਥੋਂ ਜਿਹੜੀ ਚੀਜ਼ ਲਵਾਂ, ਕਿੱਥੋਂ ਵੱਧ ਤੋਂ ਵੱਧ ਨੌਲੇਜ ਲਵਾਂ, ਕਿਹਦੇ ਕੋਲ ਆਹ ਗੱਲ ਕਰਾਂ, ਕਿਹਨੂੰ ਕੀ ਦੱਸੀਏ, ਤਾਂ ਕਿ ਵਾਪਸ ਆਣ ਕੇ ਵੀ ਸ਼ੁੱਡ ਬੀ ਏਬਲ ਟੂ ਅੰਡਰਸਟੈਂਡ ਬੈਟਰ ਤੇ ਆਪਣੇ ਲੋਕਾਂ ਨੂੰ ਆਪਾਂ ਦੱਸ ਸਕੀਏ। ਸਿਰਫ ਇਸੇ ਕਰਕੇ ਜਾਣਾ ਹੈਗਾ। ਸੋ ਜੇ ਮੈਂ ਉੱਥੇ ਨਹੀਂ ਜਾਂਦਾ ਹੈਗਾ ਤੇ ਕੋਈ ਇਹਦੇ ਵਿੱਚ ਮੇਰਾ ਪਰਸਨਲ ਮੇਰਾ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਕਿ ਮੈਂ ਨਹੀਂ ਗਿਆ ਤੇ ਕੀ ਨੁਕਸਾਨ ਹੋ ਗਿਆ। ਪਰ ਇਹ ਆ ਵੀ ਇੱਕ ਕੋਸ਼ਿਸ਼ ਹੁੰਦੀ ਆ ਵੀ ਕੋਈ ਨਾ ਕੋਈ ਨਵੀਂ ਚੀਜ਼ ਮਿਲਦੀ ਆ, ਕਿਤੇ ਨਾ ਕਿਸੇ ਨਾਲ ਗੱਲ ਹੁੰਦੀ ਆ, ਕੋਈ ਚੀਜ਼ ਆਪਣਾ ਪੱਖ ਅੱਗੇ ਰੱਖ ਸਕਦੇ ਆ, ਕੋਈ ਇੱਦਾਂ ਦਾ ਬੰਦਾ ਟੱਕਰ ਜਾਂਦਾ ਜਿਹਦੇ ਨਾਲ। ਮੈਂ ਹੁਣ ਲਾਸਟ ਈਅਰ ਜਦੋਂ ਗਿਆ ਸੀਗਾ, ਉਦੋਂ
ਮੈਨੂੰ ਉੱਥੇ ਜਿਹੜੇ ਆ FMCSA DOT ਦੇ ਜਿਹੜੇ ਆ ਆਪਣੇ IT ਡਿਪਾਰਟਮੈਂਟ ਦੇ ਹੈੱਡ ਸੀਗੇ, ਉਹ ਮਿਲੇ ਸੀਗੇ, ਠੀਕ ਹੈ ਨਾ। ਉਹਦੇ ਵਿੱਚ ਜਿਹੜਾ ਸੈਕਿੰਡ ਨੰਬਰ ਦਾ ਹੈੱਡ ਤੋਂ ਸੈਕਿੰਡ ਨੰਬਰ ਦਾ ਉਹ ਆਪਣੇ ਇੰਡੀਅਨ ਸੀਗਾ। ਸਾਡੀ ਬੜੀ ਡੀਟੇਲ 'ਚ ਗੱਲ ਹੋਈ, ਬੜੀਆਂ ਚੀਜ਼ਾਂ ਪਤਾ ਲੱਗੀਆਂ। ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਹਾਂ ਜਾਂ ਮੈਂ ਆਣ ਕੇ ਗੱਲ ਕਰਦਾ, ਇਹ ਐਕਚੁਅਲੀ ਉੱਥੋਂ ਹੀ ਸਾਨੂੰ ਪਤਾ ਲੱਗਦੀਆਂ। ਅਸੀਂ ਕੋਈ ਆਪਣੇ ਕੋਲੋਂ ਬਣਾ ਕੇ ਤਾਂ ਦੱਸਦੇ ਨਹੀਂ ਹੈਗੇ। ਜੇ ਅਸੀਂ ਬੈਕਗਰਾਊਂਡ ਦੇ ਵਿੱਚ ਕੋਈ ਚੀਜ਼ ਚੱਲ ਰਹੀ ਆ, ਜਿਹੜੀਆਂ ਚੀਜ਼ਾਂ ਤੋਂ ਜੇ ਹੁਣ ਮੈਂ ਆਣ ਕੇ ਤੁਹਾਨੂੰ ਕੋਈ ਚੀਜ਼ਾਂ ਖਾਸ ਕਰਕੇ ਮੈਂ ਜਿੱਦਾਂ ਹੁਣ ਮੈਂ ਕਹਿ ਰਿਹਾ ਤੁਹਾਨੂੰ, ਦੇਖੋ ਆਪਾਂ ਪਿਛਲੇ ਘੱਟੋ ਘੱਟ 6 ਮਹੀਨੇ ਦੇ ਕਹਿ ਰਹੇ ਹਾਂ ਕਿ ELD ਦੇ ਨਾਲ ਚੀਜ਼ ਜਿਹੜੀ ਆ ਛੇੜਖਾਨੀ ਛੱਡ ਦਿਓ, ਕਿਉਂਕਿ ਜਿਹੜੀ ELD 'ਚ ਮਾੜਾ ਮੋਟਾ ਵੀ ਉਹਨਾਂ ਨੇ ਛੇੜਖਾਨੀ ਹੈਗੀ ਆ, ਕੱਢੀ ਜਾਣੀ ਆ। ਹੁਣ ਲਾਈਨ ਆਹ ਦੇਖ ਲਓ, ਪਿਛਲੇ 2 ਮਹੀਨਿਆਂ ਦੇ ਵਿੱਚ ਘੱਟੋ ਘੱਟ 60 ਦੇ ਕਰੀਬ ELD ਜਿਹੜੀਆਂ ਕਿਕ ਆਊਟ ਹੋ ਗਈਆਂ, ਜਦ ਕਿ ਪਿਛਲੇ ਸਾਲਾਂ ਦੇ ਵਿੱਚ ਇਹ ਬਿਲਕੁਲ ਨਾ ਦੇ ਬਰਾਬਰ ਸੀਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਕਨਵਰਸੇਸ਼ਨ ਦੇ ਵਿੱਚ ਆਉਂਦੀਆਂ ਹੈਗੀਆਂ, ਇਹ ਚੀਜ਼ਾਂ ਸਕੂਲਾਂ ਦੇ ਬਾਰੇ ਗੱਲ ਕੀਤੀ ਸੀਗੀ ਆਪਾਂ, ਦੂਜੀਆਂ ਹਰ ਚੀਜ਼ ਦੇ ਬਾਰੇ ਗੱਲ ਕੀਤੀ ਸੀ। ਜਿਹੜੀ ਆਪਾਂ ਨਾਨ ਡੋਮਿਸਾਈਲ ਦੇ ਬਾਰੇ 'ਚ ਵੀ ਗੱਲ ਕੀਤੀ ਸੀ। ਉਹ ਚੀਜ਼ ਦੇਖੋ, ਉਹ ਚੀਜ਼ਾਂ ਜਿਹੜੀਆਂ ਜਦੋਂ ਤੁਹਾਡੀ ਬੈਕਗਰਾਊਂਡ ਤੇ ਗੱਲ ਹੁੰਦੀ ਆ, ਤੁਹਾਨੂੰ ਪਤਾ ਲੱਗਦਾ, ਸਮਝ ਲੱਗਦੀ ਆ, ਫਿਰ ਹੀ ਤੁਸੀਂ ਆਣ ਕੇ ਇਹ ਚੀਜ਼ਾਂ ਦੱਸਦੇ ਆ, ਗੱਲਾਂ ਕਰਦੇ ਆ। ਬਿਲਕੁਲ, ਬਿਲਕੁਲ। ਇਹ 100% ਹਰਜੋਤ ਜੀ, ਰਮਨ ਜੀ ਗੱਲ ਆ। ਕਈ ਵਾਰੀ ਨਾ ਲੋਕ ਕਹਿ ਦਿੰਦੇ ਵੀ ਪਤਾ ਨਹੀਂ ਰੇਡੀਓ ਸੁਣ ਕੇ ਜਿਹੜਾ ਟਰੰਪ ਪ੍ਰਸ਼ਾਸਨ ਆ ਨਾ, ਉਹ ਸਾਰਾ ਕੁਛ ਕਰਦਾ। ਉਹਨੂੰ ਇਰਾਨ ਵੇਲੇ ਤਾਂ ਪੁੱਛਿਆ ਨਹੀਂ ਯਾਰ ਸਾਨੂੰ ਵੀ ਕਦੋਂ ਅਟੈਕ ਕਰਨਾ, ਕਿਵੇਂ ਕਰਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਹਾਰਾਜ ਉਹਨਾਂ ਦੀਆਂ ਚੱਲ ਰਹੀਆਂ ਹੁੰਦੀਆਂ, ਉਹ ਪਾਈਪਲਾਈਨ 'ਚ ਹੁੰਦੀਆਂ। ਆਪਾਂ ਤੁਹਾਨੂੰ ਇੱਕ ਮੈਸੇਂਜਰ ਦੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਆ ਵੀ ਆਹ ਹੋ ਰਿਹਾ। ਰਮਨ ਹੁਣੀ ਜਦੋਂ ਪਹਿਲੋਂ ਜਾ ਕੇ ਮੀਟਿੰਗਸ ਅਟੈਂਡ ਕਰਦੇ ਆ, ਉੱਥੇ ਗੱਲਾਂ ਸੁਣਦੇ ਆ, ਤਾਂ ਉਦੋਂ ਪਤਾ ਲੱਗ ਜਾਂਦਾ ਆ ਵੀ ਆਹ ਚੀਜ਼ਾਂ ਹੋ ਰਹੀਆਂ। ਹੁਣ ਲਾਸਟ ਟਾਈਮ ਆਪਣੀ ਕਾਲ ਦੇ ਵਿੱਚ ਆਇਆ ਸੀ ਮੁੰਡਾ ਜਿਹੜਾ ਟ੍ਰੈਵਿਸ 에ਅਰ ਬੇਸ ਤੋਂ, ਉਹਨੇ ਦੱਸ ਹੀ ਦਿੱਤਾ ਵੀ ਮੈਡੀਕਲ ਨੂੰ ਲੈ ਕੇ ਹੁਣ ਕੀ ਕਨਸੋਹਾਂ ਚੱਲ ਰਹੀਆਂ। ਜੇ ਤੁਸੀਂ ਹਿਸਾਬ ਲਾ ਲਓ ਵੀ ਉਹ 에ਅਰ ਬੇਸ ਦੇ ਉੱਤੇ ਉਹ ਚੀਜ਼ ਚੱਲ ਰਹੀ ਆ, ਤਾਂ ਜਿਹੜੇ ਮੈਡੀਕਲ ਦੇ ਵਿੱਚ ਲਾਈਨ ਦੇ ਵਿੱਚ ਹੈਗੇ, ਉਹਨਾਂ ਨੂੰ ਵੀ ਇਵੈਂਚੁਅਲੀ ਪਤਾ ਲੱਗ ਹੀ ਜਾਣਾ। ਹੁਣ ਇਹ ਤਾਂ ਹੈ ਨਹੀਂ ਵੀ ਸਾਡੇ ਕਹੇ ਉਹਨਾਂ ਨੇ ਕੀਤਾ, ਉਹ ਆਲਰੇਡੀ ਪਾਈਪਲਾਈਨ ਸੀ। ਅਸੀਂ ਤੁਹਾਨੂੰ ਅਗਾਊਂ ਸੂਚਨਾ ਦੇ ਰਹੇ ਹਾਂ ਵੀ ਭਾਈ ਆਹ ਚੀਜ਼ ਆ ਰਹੀ ਆ, ਆਪਣੇ ਆਪ ਨੂੰ ਰੈਡੀ ਰੱਖਿਆ ਕਰੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ। ਰਾਜਕਰਨ, ਜਿਹੜੀ ਹੈਰਾਨੀ ਵਾਲੀ ਗੱਲ ਆ, ਸਾਡੇ ਕੱਲ ਆਫਿਸ ਦੇ ਵਿੱਚ ਆਪਣੀ ਇੱਕ ਕੁੜੀ ਪੰਜਾਬਣ ਹੈਗੀ ਆ, ਉਹ PhD ਦੀ ਸਟੱਡੀ ਕਰ ਰਹੀ ਹੈਗੀ ਆ। ਸੋ PhD ਦੀ ਸਟੱਡੀ ਦੇ ਵਿੱਚ ਉਹਦਾ ਸੀਗਾ, ਉਹਨੇ ਇੱਕ ਸ਼ਾਰਟ ਫਿਲਮ ਵੀ ਬਣਾਈ ਆ, ਲਿਖਿਆ ਵੀ ਆ ਇਹਦੇ ਉੱਤੇ ਕਿ ਜਿਹੜੇ ਆਪਣੇ ਚਿਕਨ ਜਿਹੜੀ ਇੰਡਸਟਰੀ ਹੈਗੀ ਆ, ਜਿਹੜੀ ਫੈਕਟਰੀ ਹੈਗੀ, ਉਹਦੇ 'ਚ ਕੰਮ ਕਰਨ ਵਾਲੇ, ਜਿੱਦਾਂ ਲਿਵਿੰਗਸਟਨ ਵਾਲੇ ਪਾਸਿਓਂ ਫੋਸਟਰ ਫਾਰਮ ਆ ਗਈਆਂ, ਉਦਾਂ ਦੀਆਂ ਫੋਸਟਰ ਫਾਰਮ ਤੇ ਉਹਨੇ ਲਿਖਿਆ, ਉਹਨੇ ਥੀਸਿਸ ਲਿਖਿਆ। ਹੁਣ ਉਹ ਟਰੱਕਿੰਗ ਦੇ ਉੱਤੇ ਗੱਲ ਕਰ ਰਹੀ ਸੀਗੀ। ਉਹ ਕੱਲ ਸਾਰਾ ਦਿਨ ਸਾਡੇ ਆਫਿਸ ਦੇ ਵਿੱਚ ਉਹਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੈਂ ਤੁਹਾਡੇ ਆਫਿਸ 'ਚ ਬੈਠ ਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਕੋਈ ਟਰੱਕਰ ਆਉਂਦਾ ਉਹਨਾਂ ਨਾਲ ਗੱਲ ਕਰਨੀ ਆ, ਕਿਸੇ ਨਾਲ ਇੱਦਾਂ ਗੱਲ ਕਰਨੀ ਹੈਗੀ ਆ। ਸੋ ਕੱਲ ਸਾਰਾ ਦਿਨ ਉਹ ਸਾਡੇ ਆਫਿਸ ਦੇ ਵਿੱਚ ਉਹਨੇ ਸਪੈਂਡ ਕੀਤਾ ਹੈਗਾ, ਜਿੱਥੇ ਕਿ ਸਾਡੇ ਆਫਿਸ 'ਚ ਇੱਕ ਅਮਰੀਕਨ ਅਫਰੀਕਨ ਮੂਲ ਦੀ ਲੇਡੀ ਜਿਹੜੀ ਡਰਾਈਵਰ, ਉਹ ਆਈ ਸੀਗੀ। ਉਹਦੇ ਨਾਲ ਉਹਨੇ ਕਾਫੀ ਡੀਟੇਲ ਦੇ ਵਿੱਚ ਗੱਲ ਕੀਤੀ, ਔਰ ਉਹਦੀਆਂ ਗੱਲਾਂ ਤੋਂ ਸਾਨੂੰ ਇਹ ਸਮਝ ਆਈ ਵੀ ਦੂਜੀ ਕਮਿਊਨਿਟੀ ਸਾਡੇ ਬਾਰੇ ਕੀ ਸੋਚ ਰਹੀ ਹੈ। ਕਿਉਂਕਿ ਸਾਡੇ ਆਫਿਸ ਦੇ ਵਿੱਚ ਨਾ ਇੱਕ ਸੇਫਟੀ ਵੈਸਟ ਆ, ਉਹਦੇ ਪਿੱਛੇ ਲਿਖਿਆ ਆ ਪੰਜਾਬੀ ਟਰੱਕਰ। ਉਹਨੇ ਅੰਦਰ ਐਂਟਰ ਕਰਦੀ ਨੇ, ਉਹਨੇ ਉਸ ਸੇਫਟੀ ਵੈਸਟ ਵੱਲ ਨੂੰ ਉਂਗਲ ਕਰਕੇ ਇਹ ਗੱਲ ਕਹੀ ਕਿ I don't think so these guys deserve this। ਮਤਲਬ ਉਹ ਚੀਜ਼ ਇੰਨੀ ਦਿਲ ਨੂੰ ਲੱਗੀ ਨਾ ਕਿ ਬੰਦਾ, ਅਸੀਂ ਫਿਰ ਉਹਨੂੰ ਪੁੱਛਿਆ ਵੀ ਕਿਉਂ ਇਦਾਂ ਤੂੰ ਕਹਿ ਰਹੀ ਆ। ਕਹਿੰਦੀ ਵੀ these guys ਇਹ ਜਿਹੜੇ ਲੋਕ ਆ, ਇਹ ਸੜਕ ਦੇ ਉੱਤੇ ਇੰਨਾ ਮਾੜਾ ਬਿਹੇਵ ਕਰਦੇ ਆ, ਸੜਕ ਦੇ ਉੱਤੇ ਇੰਨਾ ਗਲਤ ਬਿਹੇਵ ਕਰਦੇ ਆ, they don't deserve these things। ਸੋ ਇਹ ਇੰਨੀ ਜਿਹੜੀ ਚੀਜ਼ ਆ। ਔਰ ਫਿਰ ਉਸ ਤੋਂ ਬਾਅਦ ਉਹਨਾਂ ਜਦੋਂ ਕਲੀਅਰਲੀ ਗੱਲ ਹੋਈ, ਐਂਡ ਮੇਰੇ ਖਿਆਲ ਦੇ ਵਿੱਚ ਮੈਂ ਅੱਜ ਤੱਕ ਕਿਸੇ ਵੀ ਅਮਰੀਕਨ ਜਾਂ ਦੂਜੇ ਮੂਲ ਦੇ ਡਰਾਈਵਰ ਨਾਲ ਬੈਠ ਕੇ ਗੱਲ ਕੀਤੀ ਹੋਵੇ, ਇੰਨੀਆਂ ਕਲੈਰਿਟੀ ਦੇ ਨਾਲ, ਇੰਨੀਆਂ ਕਲੀਨ ਔਰ ਇੰਨੀਆਂ ਸਾਫ਼ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ, ਜਿਹੜੀਆਂ ਆਪਾਂ ਗੱਲਾਂ ਆਣ ਕੇ ਕਰਦੇ ਹਾਂ। ਇੱਕ ਚੀਜ਼ ਉਹਨੇ ਪੁਆਇੰਟ ਆਊਟ ਕੀਤੀ ਕਿ ਮੈਂ ਇੰਨੀਆਂ ਚੀਜ਼ਾਂ, ਔਰ ਉਹ ਆਪਣੀ ਸੈਕਿੰਡ ਫੇਜ਼ ਸਿਕਿਉਰਿਟੀ ਕਲੀਅਰੈਂਸ ਵਾਲੀ ਹੈਗੀ ਆ, 20 ਸਾਲ ਹੋ ਗਏ ਟਰੱਕ ਚਲਾਉਂਦੀ ਨੂੰ। ਐਗਜ਼ੈਕਟਲੀ ਜਿੱਦਾਂ ਆਪਾਂ ਕਹਿੰਦੇ ਆ ਵੀ EDD ਤੋਂ ਉਹਨੇ $4200 ਉਹਨੂੰ ਮਿਲਿਆ ਸੀਗਾ ਜਦੋਂ ਉਹਨੇ ਆਪਣਾ ਕੈਰੀਅਰ ਚੇਂਜ ਕੀਤਾ ਸੀਗਾ, ਟਰੱਕ ਸਿੱਖਿਆ ਸੀਗਾ। ਸਭ ਗੱਲਾਂ ਉਹਨੇ ਦੱਸੀਆਂ, ਔਰ ਇੰਨੀਆਂ ਮਤਲਬ ਕਿ ਮੈਂ ਸੀਰੀਅਸਲੀ ਕਹਿੰਦਾ ਕਿ ਕੱਲ ਉਹਦੀਆਂ ਗੱਲਾਂ ਸੁਣ ਕੇ ਕਈ ਵਾਰੀ ਦਿਲ ਨੂੰ ਇੱਦਾਂ ਲੱਗਾ ਯਾਰ ਕਿ ਸੀਰੀਅਸਲੀ ਹਰ ਇੱਕ ਬੰਦਾ ਜਿਹੜਾ ਜੇ ਬਾਹਰ ਇੰਨੇ ਧਿਆਨ ਦੇ ਨਾਲ ਸਾਨੂੰ ਦੇਖ ਰਿਹਾ, ਜਦੋਂ ਆਪਾਂ ਗੱਲਾਂ ਕਰਦੇ ਹਾਂ ਆਣ ਕੇ ਇੱਥੇ ਵੀ ਸਾਨੂੰ ਲੋਕੀ ਬਾਹਰ ਇੱਦਾਂ ਕਹਿੰਦੇ ਆ, ਉਹ ਬਿਲਕੁਲ
ਸਹੀ ਆ ਬਹੁਤ ਜਗ੍ਹਾ ਤੇ। ਇੰਨੀ ਫਰਸਟ੍ਰੇਸ਼ਨ ਜਿਹੜੀ ਆ ਉਹ ਲੋਕਾਂ ਦੇ ਵਿੱਚ ਹੈਗੀ ਆ, ਕਿਉਂਕਿ ਸਾਡੀ ਕਮਿਊਨਿਟੀ ਦੇ ਜਿਹੜੇ ਯੰਗ ਡਰਾਈਵਰ ਹੈਗੇ ਆ, ਉਹਨਾਂ ਵੱਲੋਂ ਹਰ ਚੀਜ਼ ਨੂੰ ਇੰਨਾ ਅਣਗਹਿਲਿਆ ਕੀਤਾ ਗਿਆ, ਇੰਨਾ ਅੱਖੋਂ ਓਹਲੇ ਕੀਤਾ ਗਿਆ ਕਿ ਸਾਨੂੰ ਇਹ ਹੀ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਕਿੱਥੋਂ ਸ਼ੁਰੂ ਕਰੀਏ, ਮਤਲਬ ਕਿੱਥੋਂ ਮਤਲਬ ਉਹਨਾਂ ਨੂੰ ਦੱਸਣਾ ਸ਼ੁਰੂ ਕਰੀਏ ਤਾਂ ਕਿ ਉਹਨਾਂ ਦੇ ਅਕਲ ਟਿਕਾਣੇ ਆ ਸਕੇ। ਜੀ ਇੱਕ ਕਾਲਰ ਲੈ ਕੇ ਤੇ ਫਿਰ ਆਪਣੇ ਨਾਲ ਨਿਰਮਲ ਮਾਨ ਜੀ ਜੁੜੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਲਾਲੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਭਾਜੀ ਮੈਂ ਤੁਹਾਡਾ ਰੇਡੀਓ ਰੋਜ਼ ਸੁਣਦਾ ਜੀ। ਅਤੇ ਜੀ। ਮੈਂ ਵੀ ਟਰੱਕ ਡਰਾਈਵਰ ਆ ਤੇ ਪਰ ਮੈਂ ਅੱਜ ਪਹਿਲੀ ਵਾਰ ਕਾਲ ਕੀਤੀ। ਮੈਂ ਇਹ ਕਹਿੰਦਾ ਟਰੱਕ ਡਰਾਈਵਰ ਦਾ ਟੈਸਟ ਲਈ ਜਾਂਦੇ ਆ, ਇਹ ਵੀ ਤਾਂ ਸਵਾਲ ਕਰੋ ਵੀ ਜਿਹੜੇ ਡੀਐਮ ਚ ਅਪਲਾਈ ਲੱਗੇ ਆ ਉਹ ਵੀ ਉਹਨਾਂ ਦਾ ਵੀ ਟੈਸਟ ਲੈਣਾ ਚਾਹੀਦਾ, ਵੀ ਉਹਨਾਂ ਨੂੰ ਪਤਾ ਵੀ ਹੈਗਾ ਕੁਝ ਜਾਂ ਨਹੀਂ। ਭਾਜੀ ਇੱਥੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ DMV ਦੇ ਵਿੱਚ ਟੈਸਟ ਲੈਂਦਾ ਹੈਗਾ ਉਹ ਸਰਟੀਫਾਈਡ ਇੰਸਟ੍ਰਕਟਰ ਹੈਗਾ। ਸੋ ਜਿਹੜਾ DMV ਦੇ ਵਿੱਚ ਟੈਸਟ ਲੈਂਦੇ ਹੈਗੇ ਆ ਉਹ ਸਿਰਫ ਇਹ ਨਹੀਂ ਕਿ ਹੈਗੇ ਕਿ ਆਪਾਂ ਆਫਿਸ ਦੇ ਵਿੱਚ ਜਿਹੜਾ ਕੰਮ ਕਰਦਾ ਹੈਗਾ ਉਹਨੂੰ ਆਪਾਂ ਚੱਕ ਕੇ ਬਿਠਾਤਾ ਹੈਗਾ। ਦੇ ਆਰ ਸਰਟੀਫਾਈਡ ਇੰਸਟ੍ਰਕਟਰਸ। ਸੋ ਸਰਟੀਫਾਈਡ ਇੰਸਟ੍ਰਕਟਰ ਜਿਹੜਾ ਆ ਉਹ ਹੀ ਤੁਹਾਡਾ ਟੈਸਟ ਲੈ ਸਕਦਾ। ਜਿਵੇਂ ਕਿ ਜੇ ਤੁਹਾਡੀ ਕੰਪਨੀ ਦੇ ਵਿੱਚ ਤੁਸੀਂ ਟਰੱਕ ਹਾਇਰ ਕਰਨਾ ਆ, ਟਰੱਕ ਡਰਾਈਵਰ ਹਾਇਰ ਕਰਨਾ, ਤੁਸੀਂ ਕੰਪਨੀ ਦੇ ਵਿੱਚ ਆਪਣੀ ਹਾਇਰਿੰਗ ਕਰਨੀ ਹੈਗੀ ਆ, ਤੁਹਾਨੂੰ ਰਿਕੁਆਇਰਡ ਹੈਗਾ ਕੰਪਨੀ ਨੂੰ ਉਹਦਾ ਰੋਡ ਟੈਸਟ ਲੈਣਾ। ਤੇ ਰੋਡ ਟੈਸਟ ਜਿਹੜਾ ਲੈਣਾ ਹੈਗਾ ਉਹ ਸਿਰਫ CDL ਡਰਾਈਵਰ ਹੀ ਲੈ ਸਕਦਾ ਹੈਗਾ। ਉਹ ਕੋਈ ਵੀ ਆਫਿਸ ਦੇ ਵਿੱਚ ਬੈਠਾ EMPLOYEE ਉਹ ਟੈਸਟ ਦੇ ਉੱਤੇ ਸਾਈਨ ਨਹੀਂ ਕਰ ਸਕਦਾ, ਉਹ ਸਿਰਫ ਤੇ ਸਿਰਫ CDL ਡਰਾਈਵਰ ਲੈ ਸਕਦਾ। ਸੋ ਇਸ ਕਰਕੇ ਜਿਹੜੇ DMV 'ਚ ਇੰਸਟ੍ਰਕਟਰ ਹੈਗੇ ਆ ਉਹ ਸਰਟੀਫਾਈਡ ਇੰਸਟ੍ਰਕਟਰ ਹੈਗੇ ਆ। ਜੀ ਧੰਨਵਾਦ। ਸੋ ਇੱਕ ਦਾ ਕਮੈਂਟ ਸੀ ਵੀ ਆਪਣੇ ਰਮਨ ਭਾਜੀ, ਆਪਾਂ ਜਿਹੜੀ ਗੱਲ ਕਰਦੇ ਸੀ ਉਹਨੇ ਲਿਖਿਆ ਵੀ ਸਿਟੀਜ਼ਨ ਸ਼ੁੱਡ ਲਰਨ ਹਾਊ ਡੈਮੋਕ੍ਰੇਸੀ ਵਰਕਸ। ਇਹ ਬੜਾ ਅਨਫੋਰਚੂਨੇਟ ਪਾਰਟ ਆ। ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਵੀ ਟਰੱਕਿੰਗ 'ਚ ਨਹੀਂ ਆਪਾਂ ਜਾਂਦੇ, ਜਿੱਥੇ ਕਿਤੇ ਵੀ ਟਾਊਨ ਹਾਲ ਮੀਟਿੰਗਸ ਹੁੰਦੀਆਂ ਉੱਥੇ ਕਿਤੇ ਦੇਖਿਓ ਵੀ ਆਪਣੇ ਪੱਗਾਂ ਵਾਲੇ ਕਿਤੇ ਪਹੁੰਚੇ ਹੁੰਦੇ ਆ। ਆਪਣੇ ਜਦੋਂ ਲੋਕਲ ਕਾਂਗਰਸਮੈਨ ਮੀਟਿੰਗ ਕਰਦਾ ਹੈਗਾ, ਤੁਸੀਂ ਅੱਜ ਦੀ ਡੇਟ 'ਚ ਦੇਖ ਲਓ ਵੀ ਜੇ ਸਾਡਾ ਮੁਲਕ ਅਮਰੀਕਾ ਇੱਕ ਜੰਗ ਦੇ ਵਿੱਚ ਲੱਗਾ ਹੋਇਆ ਹੈਗਾ, ਮੈਂ ਕਹਿੰਦਾ ਮੈਜੋਰਟੀ 'ਚ ਆਪਣੇ ਬੰਦੇ ਉਲਟ ਆਪਣੇ ਮੁਲਕ ਦੇ ਬੋਲੀ ਜਾਂਦੇ ਹੈਗੇ ਆ, ਅਮਰੀਕਾ ਦੇ ਉਲਟੇ ਬੋਲੀ ਜਾਂਦੇ ਆ। ਹਾਂ, ਪੋਲੀਟੀਕਲ ਬੰਦੇ ਦਾ ਡਿਸੀਜਨ ਗਲਤ ਹੋ ਸਕਦਾ, ਪਰ ਤੁਸੀਂ ਇੱਥੇ ਦੀ ਫੌਜ ਦੇ ਜਿਹੜੇ ਅੱਗੇ ਸ਼ਹੀਦ ਹੋਏ ਆ, ਅੱਗੇ ਲੜ ਰਹੇ ਆ, ਉਹਨਾਂ ਦੇ ਉਲਟ ਤੁਸੀਂ ਕਿੱਦਾਂ ਬੋਲ ਸਕਦੇ ਹੈਗੇ ਆ? ਜੇ ਤੁਸੀਂ ਅਮਰੀਕਨ ਸਿਟੀਜ਼ਨ ਆ, ਹਨਾ, ਫਿਰ ਤੁਸੀਂ ਬਾਰਡਰ ਕ੍ਰਾਸ ਕਰਕੇ ਆਉਂਦੇ ਆ। ਜੇ ਇੰਨਾ ਹੀ ਚੰਗਾ ਇਰਾਨ ਆ, ਕਦੇ ਦੇਖਿਆ ਵੀ ਇਰਾਨ ਦੇ ਵਿੱਚ ਬਾਰਡਰ ਕ੍ਰਾਸ ਕਰਕੇ ਜਾਂਦੇ ਹੋਣ ਲੋਕ, ਵੀ ਜੀ ਚੋਰੀ ਜਾਂਦੇ ਆ। ਸੋ ਸਿਟੀਜ਼ਨ ਨੂੰ ਡੈਮੋਕ੍ਰੇਸੀ ਲਰਨ ਕਰਨੀ ਚਾਹੀਦੀ ਆ। ਜੇ ਤੁਸੀਂ ਸਹੁੰ ਚੱਕੀ ਆ, ਠੀਕ ਹੈ ਕਿ ਨਹੀਂ? ਸੋ ਸਾਨੂੰ ਹਰ ਇੱਕ ਇਸ਼ੂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਜੀ, ਆਪਣੇ ਨਾਲ ਜੁੜ ਚੁੱਕੇ ਨੇ ਨਿਰਮਲ ਮਾਨ ਜੀ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਹਾਂਜੀ ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਰਮਨ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਜੀ। ਵੀ ਟਾਕੋ ਛਕੀ ਜਾਂਦੇ ਆ ਪਹਿਲਾਂ ਕੱਲੇ ਅਸੀਂ ਤਾਂ ਤਿੰਨੇ ਜਣੇ ਬੈਠੇ ਆ ਵਿਹਲੇ। ਨਹੀਂ ਸਵੇਰੇ ਕਿਤੇ ਭਾਜੀ ਟਾਕੋ ਦਾ 2-3 ਘੰਟੇ ਲੱਗਦੇ। ਬਰੀਟੋ ਹੋਊ, ਕੁਛ ਨਾ ਕੁਛ ਤਾਂ ਛਕ ਰਹੇ ਸੀ। ਫੜੇ ਗਏ ਆ ਤੁਸੀਂ, ਬ੍ਰੇਕਫਾਸਟ ਕਰ ਰਹੇ ਨਾਲ। ਇਹ ਗੱਲ ਇਹ ਆ ਬੰਦਾ। ਹਾਂਜੀ, ਚਲੋ ਹਾਸੇ ਵਾਲੀ ਗੱਲ ਇੱਕ ਪਾਸੇ। ਤੇ ਨਿਰਮਲ ਮਾਨ ਜੀ, ਜੋ ਇਸ ਟਾਈਮ ਹੁਣ ਸਥਿਤੀ ਚੱਲ ਰਹੀ ਹੈ, ਖਾਸ ਕਰਕੇ ਇਕਨੋਮੀ ਨੂੰ ਲੈ ਕੇ, ਅਫੋਰਡੇਬਿਲਿਟੀ ਕ੍ਰਾਈਸਿਸ ਦੇ ਆਪਾਂ ਨੂੰ ਉਹਦੇ ਵਿੱਚ ਤੁਸੀਂ ਵਾਰ ਜਿਹੜੀ ਐਡ ਕਰ ਦਿਓ ਤਾਂ ਸਿਚੁਏਸ਼ਨ ਆਮ ਲੋਕਾਂ ਦੇ ਲਈ ਕਾਫੀ ਜਿਹੜੀ ਅਣਸੁਖਾਵੀ ਬਣ ਜਾਂਦੀ ਆ। ਇਸ ਦਰਮਿਆਨ ਜਿਹੜਾ ਡੈਟ ਆ ਉਸ ਨੂੰ ਕੰਟਰੋਲ ਰੱਖਣਾ ਕਿਵੇਂ ਜਿਹੜਾ ਉਹ ਕੀਤਾ ਜਾ ਸਕਦਾ? ਜੇ ਕੁਝ ਟਿਪਸ ਹੈਗੇ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋ, ਤੇ ਜਿਹੜੀ ਤੁਹਾਡੀ ਕੰਪਨੀ ਦੀ ਸਰਵਿਸ ਆ ਉਹਦੇ ਬਾਰੇ ਵੀ ਦੱਸਿਓ। ਜੀ ਬਿਲਕੁਲ ਰਾਜਕਰਨ, ਜਿਹੜਾ ਟਿਪ ਤੇ ਇਹੀ ਨੇ ਕਿ ਆਫ ਕੋਰਸ ਕੋਸ਼ਿਸ਼ ਕਰੋ ਕਿ ਜਿੰਨਾ ਵੀ ਤੁਹਾਡਾ ਮੰਥਲੀ ਡੈਟ ਹੁੰਦਾ ਕ੍ਰੈਡਿਟ ਕਾਰਡ ਦਾ, ਉਹਨੂੰ ਓਨਾ ਹੀ ਹਰ ਮਹੀਨੇ ਪੇ ਆਫ ਕਰੋ। ਉਹਨੂੰ ਕ੍ਰੈਡਿਟ ਕਾਰਡ ਨੂੰ ਐਜ਼ ਅ ਕਨਵੀਨੀਅੰਸ ਯੂਜ਼ ਕਰੋ, ਐਜ਼ ਅ ਕ੍ਰੈਡਿਟ ਨਾ ਯੂਜ਼ ਕਰੋ, ਕਿਉਂਕਿ ਜਦੋਂ ਕ੍ਰੈਡਿਟ ਕਾਰਡ ਹੌਲੀ ਪਾਈਲ ਅਪ ਹੋਣ ਲੱਗ ਪੈਂਦੇ ਆ ਤੇ ਫਿਰ ਉਹਨੂੰ ਬਾਅਦ ਚਲਾਉਣਾ ਔਖਾ ਹੋ ਜਾਂਦਾ। ਔਰ ਸਿਸਟਮ ਇਹਦਾ ਡਿਜ਼ਾਈਨ ਕੀਤਾ ਹੋਇਆ, ਕਿਹੜੀ ਐਨਾਲੋਜੀ ਹੁੰਦੀ ਨਾ ਕਿ ਬੋਇਲਿੰਗ ਦਾ ਫਰੋਗ ਹੌਲੀ ਹੁੰਦਾ ਤਪਦਾ ਤੇ ਉਹਨੂੰ ਪਤਾ ਨਹੀਂ ਲੱਗਦਾ, ਸਿਸਟਮ ਦੇ ਵਿੱਚ ਹੀ ਰਚ ਮਚ ਜਾਂਦਾ। ਸੋ ਬਾਕੀ ਕਈ ਵਾਰ ਸਾਡਾ ਵੀ ਕੰਸਰਨ ਹੁੰਦਾ ਕਿ ਸਾਡਾ ਕ੍ਰੈਡਿਟ ਖਰਾਬ ਹੋ ਜਾਏਗਾ। ਐਵਰੀ ਸਿੰਗਲ ਟਾਈਮ ਜਦੋਂ ਵੀ ਆਪਾਂ ਕੋਈ ਵੀ ਕ੍ਰੈਡਿਟ ਕਾਰਡ ਦਾ, ਚਾਹੇ ਉਹ 3000 ਦਾ ਤੇ ਚਾਹੇ ਉਹ 40000 ਦਾ, ਜਦੋਂ ਵੀ ਆਪਾਂ 30% ਤੋਂ ਉੱਤੇ ਜਾਣ ਲੱਗ ਪੈਂਦੇ ਆ ਆਪਣੀ ਸਪੈਂਡਿੰਗ ਲਿਮਿਟ ਦੇ ਉੱਤੇ, ਆਪਣਾ ਤੁਹਾਡਾ ਕ੍ਰੈਡਿਟ ਸਕੋਰ ਹੈ ਉਹ ਡਰਾਸਟਿਕਲੀ ਘਟਣ ਲੱਗ ਪੈਂਦਾ। ਦੇਖੋ ਹੁਣ ਇਹਦੇ 'ਚ ਨਾ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਇਹ ਹੈ ਕਿ ਜਾਣ ਬੁੱਝ ਕੇ ਕੋਈ ਨਹੀਂ ਜ਼ਿਆਦਾ ਕ੍ਰੈਡਿਟ ਕਾਰਡ ਲੈਂਦਾ ਪਿਆ। ਪ੍ਰੋਬਲਮ ਇਹੀ ਆ ਰਹੀ ਹੈ ਓਵਰਆਲ ਥਰੂ ਆਊਟ ਕਿ ਜਿੰਨੇ ਵੀ ਕ੍ਰੈਡਿਟ ਕਾਰਡ ਚੜ੍ਹੇ ਨੇ ਉਹ ਬਿਕੋਜ਼ ਆਫ ਇਕੋਨਮੀ ਕਰਕੇ ਚੜ੍ਹੇ ਨੇ, ਖਾਸ ਕਰਕੇ ਟਰੱਕਿੰਗ ਕਰਕੇ। ਰਮਨ ਭਾਜੀ ਨੇ ਕਈ ਵਾਰ ਮੈਨੂੰ ਕਈ ਐਸੇ ਦਿੱਤੇ ਨੇ, ਕਈ ਵੱਡੀਆਂ ਕੰਪਨੀਆਂ ਦੇ, ਮੈਂ ਅਫਕੋਰਸ ਨਾਂ ਨਹੀਂ ਲਾਂਗਾ, ਕਿ ਜਿਨ੍ਹਾਂ ਦਾ 20-40 ਮਿਲੀਅਨ ਡਾਲਰ ਵੀ ਡੈਟ ਹੋਇਆ ਪਿਆ। ਅਨਫੋਰਚੂਨੇਟਲੀ ਸਿਚੁਏਸ਼ਨ ਇਹ ਹੈ ਕਿ ਉਹ ਬੈਂਕਰਪਸੀ ਫਾਈਲ ਕਰਨ ਜਾਂਦੇ, ਬੈਂਕਰਪਸੀ 'ਚ ਸਾਰਾ ਕੁਝ ਵੇਚਣਾ ਪੈਂਦਾ ਉਹਨਾਂ ਨੂੰ, ਤੇ ਉਹ ਬੈਂਕਰਪਸੀ ਵੀ ਨਹੀਂ ਫਾਈਲ ਕਰ ਸਕਦੇ।
ਕਿਉਂਕਿ ਜੇ ਬੈਂਕਰਪਸੀ ਫਾਈਲ ਕਰਨੀ, ਜਿਹੜੇ ਉਹਨਾਂ ਦੇ ਆਪਣੇ ਪਰਸਨਲ ਐਸੈਟਸ ਨੇ, ਘਰ ਨੇ, ਗੱਡੀਆਂ ਨੇ, ਇਕੁਇਪਮੈਂਟ ਨੇ, ਸਾਰਾ ਕੁਝ ਵੇਚਣਾ ਪੈਂਦਾ। ਤੇ ਹੋਰ ਇਸੇ ਚੱਕਰ ਨੂੰ ਡਿਲੇ ਕਰੀ ਜਾਂਦੇ ਨੇ ਕਿ ਹਾਂ ਜੀ ਸਮਹਾਉ ਕੋਈ ਸੋਲੂਸ਼ਨ ਲੱਭ ਲਾਂਗੇ ਆਪਾਂ। ਕਈ ਚੈਪਟਰ 13 ਜਾਂ 11 ਕਰ ਲੈਂਦੇ ਨੇ, ਜਿਹਦੇ 'ਚ ਇਹ ਹੁੰਦਾ ਕਿ ਆਫ ਕੋਰਸ ਹਾਂਜੀ ਤੁਹਾਨੂੰ ਇੱਕ ਠੀਕ ਹੈ ਰਿਲੀਫ ਤੇ ਕਾਹਦੀ ਮਿਲਦੀ, ਉਹ ਜੀ ਪੇਮੈਂਟ ਪਲਾਨ ਬਣ ਜਾਂਦੀ ਹੈ। ਤਾਂ ਪੇਮੈਂਟ ਪਲਾਨ ਵੀ ਬਣ ਜਾਂਦੀ ਹੈ, ਪਲੱਸ ਤੁਹਾਨੂੰ ਜਿਹੜਾ ਤੁਹਾਡੇ ਤੇ ਬੈਂਕਰਪਸੀ ਵੀ ਆ ਜਾਂਦੀ ਹੈ। ਤਾਂ ਮੈਂ ਇਹ ਕਹਿੰਦਾ ਕਿ ਹਾਂ ਜਿਹੜਾ ਬੰਦਾ ਇਸ ਟਾਈਮ ਇਨਫਲੇਸ਼ਨ ਜਿਹੜੀ ਤੁਸੀਂ ਕਿਹਾ ਕਿ ਹੁਣ ਵਾਰ ਦੇ ਨਾਲ ਇਨਫਲੇਸ਼ਨ ਹੋਰ ਵਧਣੀ ਹੈ। ਇਨਫਲੇਸ਼ਨ ਵਧਣ ਦੇ ਨਾਲ ਚੀਜ਼ਾਂ ਜਿਹੜੀਆਂ ਨੇ, ਜਿਹੜੀ ਕਮਾਈ ਹੈ ਉਹ ਵੱਧਦੀ ਨਹੀਂ ਪਈ, ਔਰ ਈਵਨ ਜਿਹੜਾ ਇਸ ਟਾਈਮ ਬੰਦਾ ਨੌਕਰੀ ਵੀ ਕਰਦਾ ਪਿਆ ਉਹ ਵੀ ਸਫਰ ਕਰਦਾ ਕਿਤੇ ਨਾ ਕਿਤੇ ਪਿਆ। ਤਾਂ ਆਪਣੇ ਖਰਚੇ ਨੂੰ ਜਿੱਦਾਂ ਘਟਾ ਸਕੇ, ਜੇ ਨਹੀਂ ਵੀ ਘਟਾ ਸਕਦੇ, ਜਿਹੜੇ ਆਊਟਸਟੈਂਡਿੰਗ ਜਿਹੜਾ ਪੇਮੈਂਟਸ ਨੇ ਜਿਹੜੀਆਂ ਅਸੀਂ ਹਰ ਮਹੀਨੇ ਪੇ ਕਰਦੀਆਂ ਨੇ, ਉਹ ਵੱਡਾ ਇੱਕ ਜਿਹੜਾ ਸਾਡੇ ਤੇ ਇੱਕ ਡਰੇਨੇਜ ਹੈ ਜਿਹੜਾ ਖਰਚਿਆਂ ਤੇ ਆਉਂਦਾ ਪਿਆ। ਉਹਨੂੰ ਘਟਾਉਣ ਵਾਸਤੇ ਆਪਾਂ ਉਹਨਾਂ ਨੂੰ ਮਾਫ ਕਰਾ ਸਕਦੇ ਹਾਂ। ਅਪ ਟੂ 60% ਜਿਹੜਾ ਤੁਹਾਡਾ ਪੈਸੇ ਕਰਜ਼ਾ ਨੂੰ ਹੀ ਮਾਫ ਕਰਾਉਂਦੇ ਹਾਂ, ਬਾਕੀ ਰਹਿੰਦਿਆਂ ਨੂੰ ਅਸੀਂ ਆਸਾਨ ਪੇਮੈਂਟ ਬਣਾ ਲੈਂਦੇ ਹਾਂ। ਐਂਡ ਦ ਗੁੱਡ ਥਿੰਗ ਇਜ਼ ਯੂ ਡੋਂਟ ਹੈਵ ਟੂ ਪੇ ਅ ਸਿੰਗਲ ਪੈਨੀ ਅਪ ਫਰੰਟ, ਜਿੰਨਾ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਜੀ ਇੱਕ ਨਾ ਨਿਰਮਲ ਮਾਨ ਜੀ, ਆਪਣਾ ਜਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਪਹਿਲਾਂ ਕਹਿੰਦਾ ਸੀ ਵੀ ਨਹੀਂ ਜੀ ਕ੍ਰੈਡਿਟ ਕਾਰਡਾਂ ਦੀ ਜਿਹੜੇ ਇੰਟਰਸਟ ਰੇਟ ਦੀ ਲਿਮਿਟ ਆ ਬੜੀ ਘਟਾਉਣੀ ਚਾਹੀਦੀ ਆ, 10% ਪਰ ਅੱਜ ਦਾ ਮੈਂ ਨੈਸ਼ਨਲ ਮੈਗਜ਼ੀਨ ਪੜ੍ਹਦਾ ਸੀ, ਉਹ ਕਹਿੰਦੇ ਵੀ ਵਨ ਆਫ ਦਾ ਹਾਈਐਸਟ ਇੰਟਰਸਟ ਰੇਟ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਰਾਈਟ ਨਾਓ। ਕ੍ਰੈਡਿਟ ਕਾਰਡ ਦਾ ਉਹਨਾਂ ਨੇ ਐਵਰੇਜ ਇਹ ਲਿਖਿਆ 21.76%। 21 ਤੋਂ ਭਾਜੀ ਜੀ ਸੌਰੀ ਜੀ ਜੀ ਸੋ ਜੀ ਹਰਜੋਤ ਭਾਜੀ ਬਿਲਕੁਲ 21 ਤੋਂ ਸ਼ੁਰੂ ਹੁੰਦਾ। ਕਈ ਵਾਰ ਕਹਿੰਦੇ ਕਿ ਫੈਡ ਨੇ ਰੇਟ ਘਟਾ ਦਿੱਤੇ ਨੇ, ਰੇਟ ਘਟਾਉਣ ਦੇ ਨਾਲ ਵੀ ਉਹ ਰੇਟ ਨਹੀਂ ਘਟਦੇ ਪਏ। ਇਹ ਤੇ ਜੇ ਤੁਹਾਡੀ ਇੱਕ ਅੱਧੀ ਪੇਮੈਂਟ ਮਿਸ ਹੋ ਜਾਂਦੀ ਹੈ 37-38% ਤੱਕ ਵੀ ਕ੍ਰੈਡਿਟ ਕਾਰਡ ਦੀ ਜਿਹੜੀ ਪੇਮੈਂਟ ਚਲੀ ਜਾਂਦੀ ਹੈ। ਔਰ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ, ਤੁਹਾਡਾ ਹਾਰਡਲੀ $1 ਜਾਂ $2 ਜਿਹੜਾ ਤੁਹਾਡਾ ਮੰਨ ਲਓ ਕਿ ਲੈਸ ਦੈਨ 1 to 2% ਜਿਹੜਾ ਤੁਹਾਡਾ ਟੂਵਰਡਸ ਪ੍ਰਿੰਸੀਪਲ ਜਾਂਦਾ, ਸਾਰਾ ਦਾ ਸਾਰਾ ਕਰਜ਼ਾ ਹੀ ਤੁਹਾਡਾ ਉਤਰਦਾ ਪਿਆ। ਤਾਂ ਸਿਸਟਮ ਇਜ਼ ਡਿਜ਼ਾਈਨ ਦੈਟ ਵੇ ਕਿ ਜਿੰਨੇ ਕਿ ਤੁਸੀਂ ਪੈਸੇ ਲਏ ਨੇ, ਜੇ ਤੁਸੀਂ ਮਿਨੀਮਮ ਪੇਮੈਂਟ ਅੱਜ ਦੋਗੇ 2-4 ਸਾਲਾਂ 'ਚ ਜਿਹੜੇ ਉਹਨਾਂ ਨੇ ਆਊਟਸਟੈਂਡਿੰਗ ਬੈਲੈਂਸ ਦਿੱਤਾ ਸੀ ਉਹ ਸਾਰਾ ਦਾ ਰਿਕਵਰ ਹੋਣ ਦੇ ਬਾਅਦ ਫॉर ਰੈਸਟ ਆਫ ਯੂਰ ਲਾਈਫ ਤੁਸੀਂ ਸਿਰਫ ਵਿਆਜ ਹੀ ਪੇ ਕਰਨਾ। ਤੇ ਬਿਲਕੁਲ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਗੱਲ ਕੀਤੀ, ਉਹਨੇ ਇੱਕ ਦਿਨ ਗੱਲ ਹੀ ਕੀਤੀ, ਉਹਦੇ ਬਾਅਦ ਕੁਝ ਨਹੀਂ ਕੀਤਾ। ਉਹਨਾਂ ਨੇ ਟਵੀਟ ਕੀਤਾ, ਉਹਦੇ ਬਾਅਦ ਕੋਈ ਫੋਲੋ ਅਪ ਨਹੀਂ, ਕੁਝ ਨਹੀਂ ਹੋਇਆ। ਸੋ ਇੱਕ ਤਰ੍ਹਾਂ ਦਾ ਸ਼ਗੂਫਾ ਛੱਡਿਆ ਸੀ ਕਿ ਜਦੋਂ ਅਗਲਾ ਇਲੈਕਸ਼ਨ ਆਉਣਗੇ ਮੈਂ ਤੇ ਇਹ ਗੱਲ ਕੀਤੀ ਸੀ ਕਿ ਇੰਟਰਸਟ ਰੇਟ ਘਟਾ ਦਿਓ, ਤੇ ਉਹਦੇ ਬਾਅਦ ਫਿਰ ਸਾਰਾ ਕੰਮ ਠੰਡੇ ਬਸਤੇ 'ਚ, ਨਾ ਕਿਸੇ ਨੇ ਫੋਲੋ ਅਪ ਕੀਤਾ, ਨਾ ਕਿਸੇ ਨੇ ਪੁੱਛਿਆ, ਉਹ ਉੱਥੇ ਹੀ ਗੱਲ ਠੰਡੀ ਪੈ ਗਈ। ਔਰ ਜੇ ਮੰਨ ਲਓ ਹਾਈਪੋਥੈਟਿਕਲੀ ਵਿਚ ਇਜ਼ ਆਲਮੋਸਟ ਇੰਪੋਸੀਬਲ, ਕਿਉਂਕਿ ਕੈਪੀਟਲਿਸਟ ਕੰਟਰੀ ਦੇ ਵਿੱਚ ਆਪਾਂ ਇੱਦਾਂ ਕਿਸੇ ਵੀ ਕਾਰਪੋਰੇਸ਼ਨ ਨੂੰ ਫੋਰਸ ਨਹੀਂ ਕਰ ਸਕਦੇ ਇੰਟਰਸਟ ਰੇਟ ਘਟਾਉਣ ਨੂੰ, ਪਰ ਮੰਨ ਲਓ ਜੇ ਕਿਤੇ ਘਟ ਵੀ ਜਾਂਦੇ ਨੇ, ਵਿਚ ਇਜ਼ ਆਲਮੋਸਟ ਨੈਕਸਟ ਟੂ ਇੰਪੋਸੀਬਲ। ਪਹਿਲਾਂ ਉਹਨਾਂ ਨੂੰ ਸੈਨੇਟ ਹਾਊਸ, ਫਿਰ ਉਹ ਜਾ ਕੇ ਅੱਗੇ ਚੈਲੰਜ ਹੋ ਸਕਦਾ ਸੁਪਰੀਮ ਕੋਰਟ ਦੇ ਵਿੱਚ, ਮੰਨ ਲਓ ਫਿਰ ਹੀ ਪਾਸ ਹੋ ਜਾਂਦਾ। ਫਿਰ ਵੀ 10% ਕਹਿ ਰਹੇ ਹੋ, 10% ਵੀ ਜੇ ਆਪਾਂ ਕਰ ਲਈਏ, ਜੇ 20% ਤੋਂ 10 ਤੇ ਵੀ ਆ ਗਏ, ਜਿਹੜਾ ਕਰਜ਼ਾ ਅਗਲੇ 150 ਸਾਲ ਚਲਾ ਤੇ ਨਾ 75 ਸਾਲ ਚਲਾ ਜਾਏਗਾ। ਸੋ ਇਟਸ ਸਟਿਲ ਨਾਟ ਗੋਇੰਗ ਟੂ ਬੀ ਹੈਲਪ ਅ ਲੋਟ। ਜਿੰਨਾ ਚਿਰ ਕਰਜ਼ਾ ਆਪਾਂ ਮਾਫ ਕਰਾ ਕੇ ਚੋਂ ਨਿਕਲਦੇ ਨਹੀਂ, ਚੀਜ਼ਾਂ ਰਿਜ਼ੋਲਵ ਨਹੀਂ ਹੋਣੀ। ਜੀ ਬਿਲਕੁਲ। ਇੱਕ ਗੱਲ ਸੀਗੀ ਨਿਰਮਲ, ਕਿ ਇਹ ਦੱਸਿਓ ਕਿ ਜਿਹੜਾ ਇਦਾਂ ਕਰਜ਼ਾ ਮਾਫ ਹੁੰਦਾ ਆ, ਉਹਦਾ ਬਹੁਤ ਵਾਰੀ ਕਾਲ ਆਉਂਦੀ ਹੈ, ਮੇਰੇ ਕੋਲ ਵੀ ਕਾਲ ਆਉਂਦੀ ਹੈ ਕਿ ਇਹ ਜਦੋਂ ਕਰਜ਼ਾ ਮਾਫ ਹੁੰਦਾ ਹੈ ਤੇ ਇਹਦੇ ਵਿੱਚ ਤੁਹਾਡੇ ਕ੍ਰੈਡਿਟ ਤੇ ਕੀ ਅਸਰ ਪੈਂਦਾ ਹੈਗਾ? ਕ੍ਰੈਡਿਟ ਬਿਲਕੁਲ, ਹਾਂਜੀ ਰਮਨ ਭਾਜੀ, ਕ੍ਰੈਡਿਟ ਬਿਲਕੁਲ ਤੁਹਾਡਾ ਨੈਗੇਟਿਵਲੀ ਇਫੈਕਟ ਕਰਦਾ। ਪਰ ਕਈ ਵਾਰ ਕੀ ਹੁੰਦਾ ਕਿ ਸਾਨੂੰ ਕ੍ਰੈਡਿਟ ਦੀ ਇੰਨੀ ਚਿੰਤਾ ਹੁੰਦੀ ਹੈ ਕਿ ਹਾਂਜੀ ਕ੍ਰੈਡਿਟ ਸਾਡਾ ਪੋਜ਼ਿਟਿਵ ਰਹੇ, ਸਾਨੂੰ ਭਾਵੇਂ ਜਿੰਨਾ ਮਰਜ਼ੀ ਅਸੀਂ ਪੇਮੈਂਟ ਕਰੀ ਜਾਈਏ। ਤੁਹਾਡਾ ਕ੍ਰੈਡਿਟ ਜਿੰਨਾ ਚਿਰ ਤੁਸੀਂ ਪੇਮੈਂਟ, ਕਿਉਂਕਿ ਜਿਹੜਾ ਤੁਸੀਂ ਇੱਕ ਪੈਸੇ ਪੇ ਕਰਨ ਨੂੰ ਐਗਰੀ ਕੀਤੇ, ਹੁਣ ਤੁਸੀਂ ਨਹੀਂ ਕੀਤੇ, ਪਰ ਜਿੰਨਾ ਚਿਰ ਤੁਸੀਂ ਪ੍ਰੋਗਰਾਮ 'ਚ ਹੈਗੇ ਤੁਹਾਡਾ ਕ੍ਰੈਡਿਟ ਡੈਫੀਨਿਟਲੀ ਡਾਊਨ ਜਾਏਗਾ। ਪਰ once you pay within 6 months to year, you are back to normal, maybe in most cases better than normal ਜਿਹੜਾ ਤੁਹਾਡਾ ਅੱਜ ਕ੍ਰੈਡਿਟ ਸਕੋਰ ਹੈਗਾ। ਅੱਜ ਮੇਰਾ 800 ਸਕੋਰ ਵੀ ਹੈਗਾ, ਪਰ ਜੇ ਮੇਰੇ ਕੋਲ 20,000 ਦਾ ਕਰਜ਼ਾ ਨਹੀਂ ਲਾਇਆ ਜਾ ਰਿਹਾ ਕਿਉਂਕਿ ਮੇਰੀ ਡੈਟ ਟੂ ਇਨਕਮ ਰੇਸ਼ੀਓ ਇੰਨੀ ਹਾਈ ਹੈ, ਮੈਨੂੰ ਕਿਤੇ ਵੀ ਕਿਸੇ ਨੇ ਵੀ ਲੋਨ ਨਹੀਂ ਦੇਣਾ, ਕਿਉਂਕਿ ਤੁਹਾਡੀ ਜਿਹੜੀ ਕ੍ਰੈਡਿਟ ਵਰਥੀਨੈਸ ਹੈ ਕਿ ਈਵਨ ਦੋ ਤੁਸੀਂ ਪੇਮੈਂਟਾਂ ਟਾਈਮ ਤੇ ਕਰਦੇ ਪਏ ਹੋ, ਸੋ ਯੂ ਆਰ ਸਟਿਲ ਡੂਇੰਗ ਦੈਟ, ਬਟ ਤੁਹਾਡੇ ਕੋਲ ਤੁਹਾਡੀ ਜਿਹੜੀ ਇਨਕਮ ਹੈ ਉਹ ਹੋਰ ਡੈਟ ਅਫੋਰਡ ਨਹੀਂ ਕਰ ਸਕਦੀ। ਉਹਦੇ ਕਰਕੇ ਸਾਨੂੰ ਕ੍ਰੈਡਿਟ ਦਾ ਮੇਨ ਜਿਹੜਾ ਚੰਗੇ ਕ੍ਰੈਡਿਟ ਦਾ ਮੇਨ ਫਾਇਦਾ ਹੁੰਦਾ ਕਿ ਜਦੋਂ ਵੀ ਅਸੀਂ ਲੋਨ ਲੈਣ ਜਾਂਦੇ ਹਾਂ ਸਾਨੂੰ ਬੈਟਰ ਇੰਟਰਸਟ ਰੇਟ ਮਿਲਦਾ, ਪਰ ਜੇ ਲੋਨ ਹੀ ਨਾ ਮਿਲਿਆ ਤਾਂ ਬੈਟਰ ਇੰਟਰਸਟ ਰੇਟ ਕਿੱਥੋਂ ਮਿਲਣਾ? ਸੋ ਆਈ ਥਿੰਕ ਇਹ ਸ਼ਾਰਟ ਟਰਮ ਪ੍ਰੋਬਲਮ ਹੈਗੀ ਜਦੋਂ ਤੁਸੀਂ ਪ੍ਰੋਗਰਾਮ 'ਚ ਇਨਵੋਲਵ ਹੁੰਦੇ ਹੋ, ਪਰ ਇਹ ਸ਼ਾਰਟ ਟਰਮ ਪ੍ਰੋਬਲਮ ਨੂੰ ਆਪਾਂ ਲੌਂਗ ਟਰਮ ਪ੍ਰੋਲੋਂਗ ਕਰ ਲੈਂਦੇ ਹਾਂ ਜੇ ਆਪਾਂ ਉਸੇ ਚੀਜ਼ ਦੇ ਵਿੱਚ ਰਹਿੰਦੇ ਹਾਂ। ਨੰਬਰ ਸ਼ੇਅਰ ਕਰ ਲਿਓ ਆਪਣੇ ਨਿਰਮਲ ਮਾਨ ਜੀ। ਜੀ 888 888 9914 888 888 9914। ਅੱਛਾ, ਇਸ ਮੌਕੇ ਨਿਰਮਲ ਮਾਨ ਜੀ, ਜਿੱਦਾਂ ਆਪਾਂ ਨੂੰ ਪਤਾ ਵੀ ਕਾਫੀ ਜਿਹੜੇ ਟਰੱਕਰਸ ਆ, ਚਲੋ ਨੌਨ ਡੋਮਿਸਾਈਲਡ ਵਾਲੇ ਵੀ, ਉਹਨਾਂ ਦੇ ਘਰ ਵੀ ਸੀਗੇ, ਕਾਰਾਂ ਵੀ ਸੀਗੀਆਂ, ਹੋਰ ਵੀ ਬਹੁਤ ਕੁਝ ਜਿਹੜਾ ਸੀਗਾ, ਕਰਜ਼ੇ ਤਾਂ ਓਬਵੀਅਸਲੀ ਉਹਨਾਂ ਉੱਤੇ ਹੋਣੇ ਆ। ਹੁਣ ਯਕਦਮ ਜਦੋਂ ਉਹਨਾਂ ਦੀ ਇਨਕਮ ਰੁਕ ਗਈ ਆ, ਉਹਨਾਂ ਦੇ ਲਈ ਕੀ ਕੁਛ ਕਰ ਸਕਦੇ ਆ? ਹੁਣ ਓਨੀ ਕਮਾਈ ਟਰੱਕਿੰਗ ਵਾਲੀ ਜਿੰਨੀ ਆ,
ਇੱਕੋ ਦਮ ਰਿਪਲੇਸ ਕਰਨੀ ਤਾਂ ਔਖੀ ਆ, ਪਰ ਉਸ ਦਰਮਿਆਨ ਕੀ ਡੈਟ ਕੰਸੋਲੀਡੇਟ ਜਾਂ ਇਹ ਚੀਜ਼ ਕਰਨ ਦਾ ਫਾਇਦਾ ਹੈ? ਜੀ ਬਿਲਕੁਲ ਐਗਜ਼ੈਕਟਲੀ ਇਹਨਾਂ ਸਿਚੁਏਸ਼ਨ ਦੇ ਵਿੱਚ ਹੀ ਹੁੰਦਾ ਕਿ ਤੁਸੀਂ ਜਿਹੜਾ ਕਰਜ਼ਾ ਲੈ ਲਿਆ, ਹੁਣ ਤੁਸੀਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਜਿਹੜੀ ਇਸ ਟਾਈਮ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਜਾਂਦੀ ਹੈ। ਦੈਟ ਕੁਡ ਬੀ ਐਨੀ ਰੀਜ਼ਨ, ਤੁਹਾਡਾ ਬਿਜ਼ਨਸ ਸਲੋ ਹੈ, ਤੁਹਾਡੀ ਕੋਈ ਮੈਡੀਕਲ ਐਮਰਜੈਂਸੀ ਆ ਗਈ ਹੈ ਜਾਂ ਤੁਹਾਡੀ ਜੌਬ ਚਲੀ ਗਈ ਹੈ। ਸੋ ਉਹਦੇ ਵਿੱਚ ਆਪਾਂ ਇਹੀ ਹੁੰਦਾ ਕਿ ਉਹਨੂੰ ਆਪਾਂ ਉਹ ਜਿਹੜੀ ਹਾਰਡਸ਼ਿਪ ਹੈ ਉਹਨੂੰ ਪ੍ਰੈਜ਼ੈਂਟ ਕਰਕੇ ਆਪਾਂ ਜਿਹੜੇ ਪੈਸੇ ਤੁਹਾਡੇ ਘਟਾਉਣ ਦੀ ਜਾਂ ਮਾਫ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਮੈਕਸਿਮਮ ਉਹਦੇ ਕਰਕੇ ਇਹ ਆਪਸ਼ਨ ਹੈਗੇ ਕਿ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਉਹ 2-4 ਸਾਲ ਦੇ ਵਿੱਚ ਪੇ ਕਰ ਦਿਓ। ਜਿਹੜੀ ਪੇਮੈਂਟ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਉਸ ਪੇਮੈਂਟ ਨੂੰ ਬਣਾ ਲਓ। ਜਿਹੜੀ ਜੇ ਤੁਹਾਡੇ ਕੋਲ ਬਿਲਕੁਲ ਜੇ ਇਹ ਤੇ ਨਹੀਂ, ਜੇ ਹੁਣ ਕਿਸੇ ਕੋਲ ਟੋਟਲ ਪੇਮੈਂਟ ਹੀ ਹੋਏ ਰਾਜਕਰਨ, ਫਿਰ ਤੇ ਉਹਨੂੰ ਲੋੜ ਹੀ ਨਹੀਂ ਡੈਟ ਸੈਟਲਮੈਂਟ ਦੀ, ਫਿਰ ਤੇ ਉਹ ਬੰਦਾ ਹਰ ਮਹੀਨੇ ਪੇ ਕਰੀ ਜਾਏਗਾ। ਸੋ ਪ੍ਰੋਗਰਾਮ ਉਹਨਾਂ ਵਾਸਤੇ ਹੀ ਹੈ ਔਰ ਉਹਨਾਂ ਦੀ ਹੈਲਪ ਹੁੰਦੀ ਹੈ ਜਿਹੜੇ ਇਸ ਟਾਈਮ ਪੇਮੈਂਟ ਅਫੋਰਡ ਨਹੀਂ ਕਰ ਸਕਦੇ। ਉਸ ਕਰਕੇ ਆਪਾਂ ਪ੍ਰੋਗਰਾਮ ਜਿਹੜਾ ਉਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਕਿ ਹਰ ਮਹੀਨੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਰਹੋ ਔਰ ਤੁਹਾਡਾ ਕਰਜ਼ਾ ਹੌਲੀ ਹੌਲੀ ਐਨੀਵੇਅਰ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਉਤਰ ਜਾਏ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਨਿਰਮਲ ਮਾਨ ਜੀ, ਬੜੀ ਮਿਹਰਬਾਨੀ। ਥੈਂਕ ਯੂ, ਥੈਂਕਸ ਫॉर ਹੈਵਿੰਗ ਸ਼ੁਕਰੀਆ ਜੀ। ਸੋ ਜਿਵੇਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਆਪਾਂ ਇਸ ਸੰਬੰਧ ਦੇ ਵਿੱਚ, ਤੇ ਆਪਣੇ ਨਾਲ ਕੁਛ ਕੁ ਕਾਲਰ ਨੇ, ਤੇ ਫਿਰ ਆਪਾਂ ਕਾਲਸ ਲੈ ਕੇ ਤੇ ਆਪਾਂ ਇਸ ਦੇ ਵਿੱਚ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ ਵਧਾਵਾਂਗੇ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਜੋਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਤਾਂ ਪਹਿਲੀ ਦਾ ਤਾਂ ਬਹੁਤ ਬਹੁਤ ਥੈਂਕ ਯੂ, ਤੁਹਾਡਾ ਸ਼ੋਅ ਬਹੁਤ ਵਧੀਆ ਜੀ, ਬਹੁਤ ਤੁਸੀਂ ਲੋਕਾਂ ਦੀ ਹੈਲਪ ਕਰਦੇ ਆ ਜੀ। ਤੇ ਭਾਜੀ ਮੈਂ ਨਾ ਇੱਕ ਇੱਥੋਂ ਲੋਕਲ ਕੰਪਨੀ ਕੰਮ ਕਰਦਾ, ਤੇ ਜਿੱਦਾਂ ਅਮਰੀਕਾ ਦੇ ਵਿੱਚ ਮੈਂ ਇਕੱਲਾ ਹੀ ਪੰਜਾਬੀ ਡਰਾਈਵਰ ਹਾਂ ਤੇ ਸਾਡੀ ਕੰਪਨੀ ਦੇ ਵਿੱਚ, ਤੇ ਸਾਡੇ ਨਾ ਜਿੱਦਾਂ ਇੱਕ ਸਮੋਨ ਬੰਦਾ ਕੰਮ ਕਰਦਾ ਸੀ ਤੇ ਉਹਦਾ ਵੀ ਨਾਨ ਡੋਮਿਸਾਈਲ ਲਾਇਸੈਂਸ ਸੀ, ਉਹਦਾ ਵੀ ਕੈਂਸਲ ਲਾਇਸੈਂਸ ਹੋ ਗਿਆ ਜੀ। ਤੇ ਉਹ ਜਿੱਦਾਂ ਕੱਲ DMV ਗਿਆ ਇੱਥੇ ਆਪਣੇ ਹੇਵਰਡ ਬੇ ਏਰੀਏ 'ਚ, ਉੱਥੇ ਜਾ ਕੇ ਨਾ ਵੀ ਉਹ ਜਦੋਂ ਉਹਨੇ ਆਪਦਾ ਪਾਸਪੋਰਟ ਦਿੱਤਾ ਵਗੈਰਾ ਸਾਰਾ ਕੁਝ ਦਿੱਤਾ, ਕਿਉਂਕਿ ਉਹ ਅਮਰੀਕਾ ਦੀ ਟੈਰੀਟੋਰੀ ਦੇ ਅੰਦਰ ਆਉਂਦੇ ਆ ਨਾ। ਤੇ ਉਹਨਾਂ ਨੇ ਉਹਦਾ ਗੱਲਬਾਤ ਕਰਦੇ ਸੀ ਤੇ ਉਹ ਕਹਿੰਦਾ ਵੀ ਮੈਂ ਉੱਥੇ ਗੱਲਾਂ ਕਰਦਾ ਸੀ, ਤੇ ਉਹਨੇ ਪੁੱਛਿਆ ਉਹਨਾਂ ਨੂੰ ਵੀ ਕੀ ਗੱਲ ਆ, ਮੇਰਾ ਕਿਉਂ ਲਾਇਸੈਂਸ ਕੈਂਸਲ ਕੀਤਾ ਤੁਸੀਂ? ਉਹ ਕਹਿੰਦੇ ਵੀ ਜਿੰਨੇ ਨਾਨ ਡੋਮਿਸਾਈਲ ਲਾਇਸੈਂਸ ਆ ਅਸੀਂ ਕੈਂਸਲ ਕਰ ਰਹੇ ਹਾਂ, ਕਿਉਂਕਿ ਜਿਹੜੇ ਸਿੱਖ ਆ ਨਾ, ਉਹਨੇ ਏਦਾਂ ਹੀ ਇਹੀ ਸਟ੍ਰੇਟ ਵਰਡ ਕਿਹਾ ਮੈਨੂੰ, ਕਹਿੰਦਾ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਆ ਨਾ ਉਹ ਐਕਸੀਡੈਂਟ ਬਹੁਤ ਕਰਦੇ ਪਏ ਆ, ਇਸ ਕਰਕੇ ਸਾਰੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ, ਤੇ ਉਹਦੇ ਵਿੱਚ ਤੈਨੂੰ ਵੀ ਤਾਂ ਪ੍ਰੋਬਲਮ ਆ ਰਹੀ। ਹੁਣ ਉਹ ਕੰਮ ਤੇ ਵਾਪਸ ਜਦੋਂ ਕੱਲ ਉਹ ਕੰਮ ਤੇ ਵਾਪਸ ਆਇਆ ਤੇ ਮੈਨੂੰ ਕਹਿੰਦਾ, ਮੇਰੇ ਨਾਲ ਉਹਨੇ ਗੱਲ ਕੀਤੀ ਤੇ ਉਹਨੂੰ ਪਤਾ ਮੈਂ ਪੰਜਾਬੀ ਹਾਂ, ਉਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਸਿੱਖ ਹਾਂ, ਰਾਈਟ। ਤੇ ਉਹਨੇ ਮੈਨੂੰ ਕਿਹਾ ਕਿ ਯਾਰ, ਕਹਿੰਦਾ ਲਾਈਕ ਜਿਹੜੇ ਇਹ ਸਿੱਖ ਆ ਇਹ ਕੌਣ ਆ? ਮੈਂ ਕਿਹਾ ਮੈਂ ਵੀ ਸਿੱਖ ਹਾਂ, ਮੈਂ ਜਿਹਦੇ ਲਾਸਟ ਨੇਮ ਸਿੰਘ ਹੁੰਦਾ, ਮੋਸਟਲੀ ਅਸੀਂ ਸਿੱਖ ਹਾਂ ਸਾਰੇ, ਹਨਾ। ਕਹਿੰਦਾ ਤੁਹਾਡੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ। ਮੈਂ ਕਿਹਾ ਤੈਨੂੰ ਕੀ ਪ੍ਰੋਬਲਮ ਆਈ? ਕਹਿੰਦਾ ਮੇਰਾ ਨਾਨ ਡੋਮਿਸਾਈਲ ਲਾਇਸੈਂਸ ਆ, ਮੇਰੇ ਕੋਲ 22 ਸਾਲ ਤੋਂ ਲਾਇਸੈਂਸ ਆ, ਮੈਨੂੰ ਕਦੇ ਵੀ ਪ੍ਰੋਬਲਮ ਨਹੀਂ ਆਈ, ਆ ਪਹਿਲੀ ਵਾਰੀ ਪ੍ਰੋਬਲਮ ਆਈ। ਤੁਸੀਂ ਤੁਹਾਡੇ ਕਰਕੇ ਮੇਰਾ ਨਾ ਕੰਮ ਖਰਾਬ ਹੋਇਆ ਤੇ ਮੈਨੂੰ ਕੰਮ ਤੋਂ ਹੁਣ ਛੁੱਟੀਆਂ ਲੈਣੀਆਂ ਪੈ ਰਹੀਆਂ ਤੁਹਾਡੇ ਲੋਕਾਂ ਕਰਕੇ 2 ਵੀਕਾਂ ਲਈ। ਤੇ ਕਹਿੰਦਾ ਤੁਸੀਂ ਐਕਸੀਡੈਂਟ ਕਰਦੇ ਆ, ਲਾਈਕ ਬਾਅਦ ਵਿੱਚ ਉਹ ਵੀਡੀਓ ਵੀ ਦਿਖਾਉਂਦੇ ਆ, ਜਿਹੜੀ ਆਪਣੇ ਯੂ ਟਰਨ ਵਾਲੀ ਵੀਡੀਓ ਜਾਂ ਹੋਰ ਵੀ ਐਕਸੀਡੈਂਟ ਵਾਲੀ ਵੀਡੀਓ ਨਾ, ਉਹ ਫਿਰ ਵੀਡੀਓ ਵੀ ਦਿਖਾਉਣਗੇ ਮੈਨੂੰ ਕਿ ਆ ਯਾਰ ਤੁਹਾਡੇ ਪੰਜਾਬੀ ਨੇ ਇੱਕ ਹੋਰ ਸਿੱਖ ਨੇ ਇੱਕ ਟਰੱਕ ਹੋਰ ਮਾਰਤਾ। ਸਿੰਘ ਕਹਿੰਦਾ ਹਮੇਸ਼ਾ ਸਿੰਘ ਹੀ ਕਿਉਂ ਐਕਸੀਡੈਂਟ ਜੀ ਆਉਂਦੇ ਆ? ਕਿ ਆਪਾਂ ਨੂੰ ਨਾ ਥੋੜਾ ਦੇਖਣਾ ਚਾਹੀਦਾ ਕਿ ਆਪਣੇ ਇੱਕ ਲਾਸਟ ਨੇਮ ਕਰਕੇ ਆਪਾਂ ਸਾਰੇ ਹੀ ਬਦਨਾਮ ਹੋ ਜਾਂਦੇ ਆ ਜੀ। ਸੋ ਬਿਲਕੁਲ, ਇਹ ਇਕੱਲਾ ਇਹ ਨਹੀਂ, ਆਪਣੇ ਰਮਨ ਜੀ ਅੱਜ ਦਾ ਜਿਹੜਾ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਸੀ ਨਾ, ਉਹਦੇ 'ਚ ਉਹਨੀ ਡਾਕਾ ਵਾਲੇ ਵੀ ਲਿਖੇ ਆ। ਹੁਣ ਡਾਕਾ 'ਚ ਮੇਰੇ ਖਿਆਲ ਨਾਲ ਪੰਜਾਬੀ ਤਾਂ ਬਹੁਤ ਘੱਟ ਆ, ਮੋਸਟਲੀ ਇੱਧਰੋਂ ਹੀ ਆ, ਮੈਕਸੀਕੋ ਵਾਲੇ ਜਾਂ ਸਾਊਥ ਅਮਰੀਕਾ ਵਾਲੇ, ਹਨਾ। ਸੋ ਉਹਨਾਂ 'ਚ ਇੱਕ ਟਰੱਕਰ ਦੀ ਉਹਨੇ ਲਿਖਿਆ ਵੀ ਮੈਂ 17 ਸਾਲ ਤੋਂ ਟਰੱਕ ਚਲਾ ਰਿਹਾ ਸੀ, 16 ਸਾਲ ਤੋਂ, ਮੇਰਾ ਵੀ ਕਹਿੰਦਾ ਲਾਇਸੈਂਸ ਗਿਆ ਹੁਣ ਇਸੇ ਚੱਕਰ 'ਚ। ਦੇਖੋ ਗੱਲ ਇੱਦਾਂ ਹੈ ਕਿ ਇੱਕ DMV EMPLOYEE ਦੇ ਸੋਚ ਦੇ ਨਾਲ ਇਹ ਸਾਰੀ ਕਹਾਣੀ ਜੁੜੀ ਆ, ਠੀਕ ਆ। ਕਿਸੇ ਦੀ ਸੋਚ ਹੋ ਸਕਦੀ ਆ, ਪਰ ਆਪਾਂ ਇਸ ਚੀਜ਼ ਨੂੰ ਝੁਠਲਾ ਵੀ ਨਹੀਂ ਸਕਦੇ ਕਿ ਆਪਣੀ ਜਿਹੜੀ ਕਮਿਊਨਿਟੀ ਹੈਗੀ, ਆਪਣੇ ਜਿਹੜੇ ਡਰਾਈਵਰ ਹੈਗੇ ਆ, ਜਦੋਂ ਆਪਾਂ ਗੱਲ ਕਰਦੇ ਹਾਂ, ਦੇਖੋ ਇਹ ਇੱਕ ਕਮਿਊਨਿਟੀ ਦਾ ਨਾਂ ਹੁੰਦਾ। ਮੈਂ ਜਿਵੇਂ ਕਿ ਤੁਹਾਨੂੰ ਕੱਲ ਗੱਲ ਕੀਤੀ ਆ ਕਿ ਸਾਡੇ ਆਫਿਸ ਦੇ ਵਿੱਚ ਐਂਟਰ ਕਰਦਿਆਂ ਹੀ ਉਸ ਲੇਡੀ ਨੇ ਸਾਰਿਆਂ ਨਾਲੋਂ ਪਹਿਲਾਂ ਪੰਜਾਬੀ ਟਰੱਕਰ ਵਾਲੀ ਵੈਸਟ ਨੂੰ ਉਂਗਲ ਕਰਕੇ ਕਿਹਾ ਵੀ ਡੂ ਦੀਜ਼ ਪੀਪਲ ਡਿਜ਼ਰਵ ਦਿਸ, ਠੀਕ ਹੈ ਨਾ। ਇਹ ਜਿਹੜੀ ਸੋਚ ਕਿਉਂ ਪੈਦਾ ਹੋ ਰਹੀ ਆ, ਕਿਉਂ ਇਹ ਚੀਜ਼ ਹੋ ਰਹੀ ਆ? ਕਿਉਂਕਿ ਜਿਹੜੀਆਂ ਸਾਡੀਆਂ ਹਰਕਤਾਂ ਹੈਗੀਆਂ, ਜਿਹੜੀਆਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੀ ਕਮਿਊਨਿਟੀ ਦੇ ਵਿੱਚ
ਐਕਸੀਡੈਂਟ ਜ਼ਿਆਦਾ ਹੋ ਰਹੇ ਆ। ਐਕਸੀਡੈਂਟ ਸਾਰੀਆਂ ਕਮਿਊਨਿਟੀ 'ਚ ਹੁੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਠੀਕ ਹੈ ਨਾ। ਹਰ ਇੱਕ ਸਾਰੀ ਬਾਹਰ ਕੋਈ ਇਕੱਲਾ ਪੰਜਾਬੀ ਜਾਂ ਇਕੱਲਾ ਸਿੰਘੀ ਐਕਸੀਡੈਂਟ ਨਹੀਂ ਕਰ ਰਿਹਾ, ਸਾਰੀ ਦੁਨੀਆ 'ਚ ਐਕਸੀਡੈਂਟ ਹੋ ਰਿਹਾ, ਸਾਰਾ ਕੁਛ ਹੋ ਰਿਹਾ ਹੈਗਾ, ਠੀਕ ਹੈ ਨਾ। ਪਰ ਸਾਰਿਆਂ ਨਾਲੋਂ ਪ੍ਰੋਬਲਮ ਵਾਲੀ ਗੱਲ ਇਹ ਆ ਕਿ ਜਦੋਂ ਅਸੀਂ ਛੋਟੀਆਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਅਣਗਹਿਲੀ ਕਰਦੇ ਹਾਂ, ਜੇ ਅਸੀਂ ਟਰੱਕ ਸਟਾਪ ਦੇ ਉੱਤੇ ਆ, ਉੱਥੇ ਅਸੀਂ ਟਰੱਕ ਖੜਾ ਕਰਦੇ ਹਾਂ, ਮੂਵ ਨਹੀਂ ਕਰਦੇ, ਗਲਤ ਪਾਰਕਿੰਗ ਕਰਦੇ ਹਾਂ, ਕੋਈ ਡੋਰ ਲੰਘਣ ਲੱਗਾ ਉਹਨੂੰ ਡੋਰ ਨਹੀਂ ਖੋਲ੍ਹਦੇ, ਕੋਈ ਟਰੱਕ ਸਟਾਪ ਦੇ ਵਿੱਚ ਤੁਰਿਆ ਫਿਰਦਾ, ਕੰਨ ਦੇ ਉੱਤੇ ਫੋਨ ਲਾ ਕੇ ਗਾਣਾ ਕੱਢਦਾ ਫਿਰਦਾ, ਜਿਹੜੀਆਂ ਇਹ ਨਿੱਕੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਪਲਾਸਟਿਕ ਦੀਆਂ ਬੋਤਲਾਂ ਬਾਥਰੂਮ 'ਚ ਛੱਡਣੀਆਂ, ਇਹ ਸਾਰੀਆਂ ਚੀਜ਼ਾਂ ਐਡ ਅਪ ਹੁੰਦੀਆਂ ਇਹ ਐਕਸੀਡੈਂਟ ਵਾਲੇ ਚੱਕਰ ਦੇ ਵਿੱਚ। ਸਾਰੀਆਂ ਚੀਜ਼ਾਂ ਐਡ ਅਪ ਹੋ ਜਾਂਦੀਆਂ ਕਿ ਅਸੀਂ ਫਿਰ ਉਹ ਹਰ ਚੀਜ਼ ਬੰਦੇ ਦੇ ਦਿਮਾਗ 'ਚ ਆਉਣਾ ਸ਼ੁਰੂ ਹੋ ਜਾਂਦਾ। ਇਹ ਇੱਕ ਜਿਹੜਾ ਮਾਰਕੀਟਿੰਗ ਐਡਵਰਟਾਈਜ਼ਮੈਂਟ ਦੇ ਵਿੱਚ ਇੱਕ ਇਹ ਰੂਲ ਮੰਨਿਆ ਜਾਂਦਾ ਕਿ ਹਾਊ ਮੈਨੀ ਇੰਪ੍ਰਿੰਟਸ ਅ ਪਰਸਨ ਗੈਟਸ ਬਿਫੋਰ ਦੇ ਮੇਕ ਅ ਡਿਸੀਜਨ। ਉਹ ਜ਼ਿੰਦਗੀ ਦੇ ਵਿੱਚ ਕਿੰਨੇ ਇੰਪ੍ਰਿੰਟ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣੇ ਚਾਹੀਦੇ ਆ। ਕਿਤੇ ਤੁਸੀਂ ਸੁਣਿਆ ਰੇਡੀਓ 'ਤੇ, ਕਿਤੇ TV 'ਤੇ ਦੇਖਿਆ, ਕਿਤੇ ਤੁਸੀਂ ਉਹ ਦੇਖਿਆ, ਕਿਤੇ ਤੁਸੀਂ ਉਹ ਦੇਖਿਆ, ਕਿੰਨੇ ਇੰਪ੍ਰਿੰਟਸ ਤੁਹਾਡੇ ਦਿਮਾਗ 'ਤੇ ਹੁੰਦੇ ਆ ਕਿ ਤੁਹਾਡੀ ਟੌਪ ਆਫ ਦੀ ਮਾਈਂਡ ਅਵੇਅਰਨੈਸ 'ਤੇ ਉਹ ਚੀਜ਼ ਸਾਰਿਆਂ ਨਾਲੋਂ ਟੌਪ 'ਤੇ ਹੁੰਦੀ ਆ। ਜੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਸਵੇਰੇ ਜਾਂ ਸ਼ਾਮ ਜਾਂ ਦੁਪਹਿਰੇ ਕੋਈ ਵੀ ਜੇ ਬ੍ਰੈਕਫਾਸਟ ਦੀ ਕੋਈ ਗੱਲ ਕਰਦਾ ਤੇ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਮੈਕਡੋਨਲਡਸ ਆਉਂਦਾ। ਉਹ ਕਿਉਂ ਆਉਂਦਾ? ਕਿਉਂਕਿ ਉਹਨੇ ਬਾਰ-ਬਾਰ ਸੁਣਿਆ, ਦੇਖਿਆ। ਇਵੇਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਹਰਕਤਾਂ ਕਰਦੇ ਹਾਂ, ਬਾਰ-ਬਾਰ ਜਦੋਂ ਲੋਕੀ ਉਹ ਸਾਨੂੰ ਦੇਖਦੇ ਆ, ਉਹ ਟੌਪ ਆਫ ਦੀ ਮਾਈਂਡ ਅਵੇਅਰਨੈਸ ਦੇ ਵਿੱਚ ਅਸੀਂ ਨੰਬਰ 1 ਤੇ ਆ ਜਾਂਦੇ ਹਾਂ। ਸੋ ਇਹ ਜਿਹੜੀ ਚੀਜ਼ ਆ, ਇਸ ਕਰਕੇ ਇਹ ਚੀਜ਼ ਬਹੁਤ ਜ਼ਿਆਦਾ ਹੋ ਰਹੀ ਆ ਕਿਉਂਕਿ ਇਹ ਟੌਪ ਆਫ ਦੀ ਮਾਈਂਡ ਅਵੇਅਰਨੈਸ ਦੇ ਵਿੱਚ ਅਸੀਂ ਨੰਬਰ 1 ਆ ਚੁੱਕੇ ਹਾਂ ਆਪਣੀਆਂ ਹਰਕਤਾਂ, ਆਪਣੀਆਂ ਪ੍ਰੋਬਲਮਸ, ਆਪਣੀਆਂ ਸਿਚੁਏਸ਼ਨਸ ਕਰਕੇ। ਐਕਸੀਡੈਂਟ ਪਹਿਲਾਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਰਹੇ ਆ, ਪਰ ਇਹਦੇ ਨਾਲ ਕੀ ਆ ਕਿ ਜਿਹੜੀਆਂ ਹਰਕਤਾਂ ਸਾਡੀਆਂ ਹੈਗੀਆਂ ਉਹ ਡੈਫੀਨਿਟਲੀ ਸਾਨੂੰ ਨੰਬਰ 1 ਤੇ ਲੈ ਆਉਂਦੀਆਂ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੁੰਦਾ ਨਾ, ਕਈ ਵਾਰੀ ਜਦੋਂ ਕਮੈਂਟ ਕਰਦੇ ਆ ਤੇ ਜੀ ਦੇਖੋ ਜੀ, ਇਹ ਪੰਜਾਬੀ ਰੇਡੀਓ ਵਾਲੇ ਪੰਜਾਬੀਆਂ ਨੂੰ ਬਦਨਾਮ ਕਰਦੇ ਆ। ਅਮਰੀਕਾ ਦੀ ਸਟੇਟ ਆਫ ਦਾ ਯੂਨੀਅਨ ਐਡਰੈਸ ਜਦੋਂ ਹੋਇਆ ਨਾ, ਟਰੰਪ ਹੋਣੀ ਉਸ ਬੱਚੀ ਨੂੰ ਲੈ ਕੇ ਆਏ ਆ ਜਿਹਦੇ ਨਾਂ ਦੇ ਉੱਤੇ ਨਵਾਂ ਲਾ ਬਣਨ ਜਾ ਰਿਹਾ, ਡਲਾਈਲਾ ਕੋਲਮਨ ਲਾ। ਪ੍ਰਿਜ਼ਨ ਉਹਦਾ ਪੰਜਾਬੀ ਮੁੰਡਾ ਸੀ ਜਿਹਨੇ ਬੇਕਰਸਫੀਲਡ ਦੇ ਵਿੱਚ ਕੰਸਟਰਕਸ਼ਨ ਜ਼ੋਨ ਦੇ ਵਿੱਚ ਉਸ ਕਾਰ ਦੇ ਵਿੱਚ ਜਿਹੜਾ ਟਰੱਕ ਮਾਰਿਆ ਸੀ। ਸੋ ਉਹ ਕੁੜੀ ਪੂਰੀ ਤਰ੍ਹਾਂ ਜਿਹੜੀ ਆ ਪੈਰਾਲਾਈਜ਼ ਹੋ ਗਈ ਸੀ। ਸੋ ਹੁਣ ਦੱਸੋ, ਜਦੋਂ ਉਹ ਪੂਰਾ ਲਾਈਵ ਚੱਲ ਰਿਹਾ ਆ, ਹਨਾ, ਅਗਲਾ ਸਰਚ ਕਰਦਾ ਇਹ ਕੌਣ ਆ ਡਲਾਈਲਾ ਕੋਲਮਨ ਜਿਹੜੀ ਕੁੜੀ ਆ, ਤੇ ਉਹ ਕਿਹੜੇ ਬੰਦੇ ਨੇ ਇਹਨੂੰ ਹਿੱਟ ਕੀਤਾ ਸੀ। ਸੋ ਨੈਚੁਰਲੀ ਹੇਟ ਤਾਂ ਵਧਣੀ ਆ ਫਿਰ। ਜੀ ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ। ਇੱਕ ਦੋ ਹੋਰ ਕਾਲਰ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਜਗਰੂਪ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਵੈਸੇ ਸੁਣਨ ਦੀ ਇੱਛਾ ਸੀ, ਪਰ ਰਮਨ ਭਾਜੀ ਨੇ ਜਿਹੜਾ ਅੱਜ ਇੰਜੈਕਸ਼ਨ ਲਾਇਆ ਨਾ, ਥੋੜਾ ਜਿਹਾ ਉਹ ਫਿਰ ਮੈਨੂੰ ਲੱਗਿਆ ਵੀ ਗੱਲਬਾਤ ਕਰਨੀ ਬਣਦੀ ਆ। ਅਸਰ ਹੋ ਇਮੋਸ਼ਨਲ ਇੰਜੈਕਸ਼ਨ ਨੂੰ ਕੀ ਕਰੀਏ ਜੀ। ਜਦੋਂ ਪੀੜਾਂ, ਦੁੱਖ, ਤਕਲੀਫਾਂ ਸਮਝਦੇ ਆ, ਆਪਾਂ ਮਹਿਸੂਸ ਕਰਦੇ ਆ, ਤਾਂ ਫਿਰ ਕੋਸ਼ਿਸ਼ ਕਰੀਦੀ ਆ ਵੀ ਕੁਛ ਨਾ ਕੁਛ ਪੱਖ ਰੱਖ ਲਈਏ ਜੀ। ਰਾਜਕਰਨ ਜੀ, ਤੁਸੀਂ ਸਵਾਲ ਕੀਤਾ ਸੀ ਵੀ ਆਪਣੇ ਬੰਦੇ ਜਾਂਦੇ ਕਿਉਂ ਨਹੀਂ। ਬਹੁਤ ਵਧੀਆ ਜਵਾਬ ਰਮਨ ਭਾਜੀ ਨੇ ਦਿੱਤਾ, ਪਰ ਮੈਂ ਉਹਦੇ ਵਿੱਚ ਦੋ ਕੁ ਚੀਜ਼ਾਂ ਐਡ ਕਰਨੀਆਂ ਨੇ ਆਪਣਾ ਪੱਖ ਰੱਖਣ ਤੋਂ ਪਹਿਲਾਂ ਜੀ। ਕੋਈ ਵੀ ਇੱਕ ਤਾਂ ਇਹ ਆ ਜੀ ਵੀ ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਵਿਸ਼ਿਆਂ ਤੇ ਜਾ ਕੇ ਟਰੱਕ ਡਰਾਈਵਰਾਂ ਦੇ ਵਿੱਚ 20% ਬੰਦੇ ਆ ਜਿਹੜੇ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਆ। ਵੈਸੇ ਹੀ ਸਾਡੀ ਕਮਿਊਨਿਟੀ ਦੇ ਵਿੱਚ ਬੋਲਣ ਦਾ ਬਹੁਤ ਵੱਡਾ ਝਾਕਾ ਵਾ, ਜੇ ਖੜ ਕੇ ਕੋਈ ਸਵਾਲ ਜਵਾਬ ਕਰ ਲੈਣ। ਇੱਕ ਤਾਂ ਇਹ ਚੀਜ਼ ਵੱਡਾ ਇੰਪੈਕਟ ਪਾਉਂਦੀ ਆ। ਫਿਰ 20 ਦੇ ਵਿੱਚੋਂ ਵੀ ਜਿਹੜੇ ਗਾਹਾਂ ਰਹਿ ਜਾਂਦੇ ਆ, ਉਹਨਾਂ ਨੂੰ ਉਸ ਵਿਸ਼ੇ ਦੀ ਪਕੜ ਨਹੀਂ ਹੈਗੀ ਜੀ। ਕਿਉਂਕਿ ਜੇ ਹੁਣ ਮੰਨ ਲਓ ਕੋਈ ਨਵਾਂ ਬੱਚੇ ਨੇ, ਉਹ ਬੋਲ ਸਕਦੇ ਆ, ਇੰਗਲਿਸ਼ ਵਧੀਆ ਬੋਲ ਸਕਦੇ ਆ, ਤਾਂ ਜਗਦੇ ਆ। ਜੇ ਜਗਦੇ ਆ ਤਾਂ ਉਹਨਾਂ ਨੂੰ ਉਸ ਵਿਸ਼ੇ ਦੀ ਪਕੜ ਨਹੀਂ, ਵੀ ਚਾਹੇ ਲੌਗ ਬੁੱਕ ਤੇ ਬੋਲਣਾ ਵਾ, ਚਾਹੇ ਆ ਜਿਹੜਾ ਲਾਇਸੈਂਸ ਤੇ ਹੋਇਆ ਇਸ਼ੂ ਉਹਨਾਂ ਤੇ ਬੋਲਣਾ ਵਾ, ਚਾਹੇ ਪੋਲਿਊਸ਼ਨ ਕੰਟਰੋਲ ਦੀ ਕੋਈ ਮੀਟਿੰਗ ਹੈਗੀ ਆ ਉੱਥੇ ਜਾ ਕੇ ਬੋਲਣਾ ਵਾ। ਕਿਉਂਕਿ ਉਹਦੇ ਬਾਰੇ ਉਹਨਾਂ ਕੋਲੇ ਡਿਟੇਲ ਹੋਣੀ ਚਾਹੀਦੀ ਆ, ਨੌਲੇਜ ਹੋਣੀ ਚਾਹੀਦੀ ਆ। ਤਾਂ ਇਸ ਕਰਕੇ ਇਹ ਚੀਜ਼ਾਂ ਦਾ ਹੱਲ ਜਿਹੜੇ ਆਪਾਂ ਕਈ ਵਾਰ ਅੱਗੇ ਵਿਚਾਰ ਕਰੀ ਆ ਜੀ, ਮੈਂ ਤੁਹਾਡੇ ਅੱਗੇ ਵੀ ਬੇਨਤੀ ਬਹੁਤ ਵਾਰੀ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਕੀਤੀ ਆ। ਦੇਖੋ, ਮੈਂ ਜਦੋਂ ਰਮਨ ਭਾਜੀ ਲਾਸਟ ਮੀਟਿੰਗ 'ਚ ਗਏ ਸੀ, ਮੈਂ ਹਮੇਸ਼ਾ ਕਹਿੰਦਾ ਨਾ, ਮੇਰਾ ਬਹੁਤ ਵੱਡਾ ਜ਼ੋਰ ਸੀ ਵੀ ਆਓ ਜਾਂ ਪੰਜਾਬੀਆਂ ਦੀ ਕੋਈ ਟਰੱਕਿੰਗ ਐਸੋਸੀਏਸ਼ਨ ਬਣਾਈਏ। ਹੁਣ ਇਹਨਾਂ ਨੇ ਚਲੋ ਬਣਾਈ ਆ, ਉਦੋਂ ਟਰੱਕਿੰਗ ਦੇ ਗਰੁੱਪ 'ਚੋਂ ਨਹੀਂ ਨਿਕਲੀ, ਇਹਨਾਂ ਨੇ ਖੜੀ ਕੀਤੀ ਆ, ਪਰ ਇਹਨੂੰ ਵੱਡਿਆਂ ਕਰਿਆ ਹੀ ਹੱਲ ਆ।
ਮੈਂ ਰਮਨ ਭਾਜੀ ਨੂੰ ਮੈਂ ਬਹੁਤ ਵਾਰੀ ਬੇਨਤੀ ਅੱਗੇ ਵੀ ਕਰੀ ਆ ਕਿ ਇਹਦਾ ਵੀ ਤੁਸੀਂ ਲੋਕਾਂ ਦੇ ਸਾਹਮਣੇ ਆਪਣਾ ਜਿਹੜਾ ਤੁਹਾਡਾ ਸਿਸਟਮ ਆ ਉਹਨੂੰ ਰੱਖੋ, ਇੱਕ ਦਿਨ ਇਹਦੇ ਤੇ ਵਿਸ਼ੇ ਤੇ ਗੱਲ ਕਰ ਲਓ। ਜਿਹੜੀ ਤੁਹਾਡੀ ਟੀਮ ਦੇ ਬਾਕੀ ਮੈਂਬਰ ਆ, ਕੀ ਉਹ ਹਰ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਐਜੂਕੇਟ ਕਰਨਾ ਪੈਣਾ ਵਾ? ਜਦੋਂ ਅਸੀਂ ਲੋਕਾਂ ਨੂੰ ਐਜੂਕੇਟ ਕਰਾਂਗੇ ਤਾਂ ਸਾਨੂੰ ਮੈਂਬਰ ਵਧਾਉਣੇ ਪੈਣੇ ਆ। ਮੈਂਬਰ ਵਧਣਗੇ ਤਾਂ ਤੁਹਾਨੂੰ ਉਹਦੀ ਮੈਂਬਰਸ਼ਿਪ ਫੀਸ ਕੁਛ ਨਾ ਕੁਛ ਰੱਖਣੀ ਪੈਣੀ ਆ। ਉਹ ਰੱਖਾਂਗੇ, ਸਾਡੇ ਕੋਲੇ ਇੱਕ IT ਡਿਪਾਰਟਮੈਂਟ ਬਣੂਗਾ, ਆਪਣਾ IT ਸੈੱਲ ਬਣੂ, ਇੱਕ ਆਫਿਸ ਹੋਵੇ ਪ੍ਰੋਪਰ ਸਾਡੀ ਨਾਪਤਾ ਦਾ। ਜਦੋਂ ਉਹਨਾਂ ਨੂੰ ਫੀਸਾਂ ਦੇਵਾਂਗੇ, ਦੇਖੋ ਅੱਜ ਵੀਡੀਓ ਵਾਇਰਲ ਹੁੰਦੀਆਂ ਨੇ, ਅਗਲਿਆਂ ਦੇ IT ਸੈੱਲ ਬੈਠੇ ਨੇ, ਉਹ ਕਰ ਰਹੇ ਨੇ। ਹੁਣ ਤੁਸੀਂ ਰਮਨ ਭਾਜੀ ਗੱਲ ਕਰਕੇ ਹਟਿਓ ਵੀ ਐਕਸੀਡੈਂਟ ਹੋਇਆ, ਕਿਸੇ ਨੇ ਵੀਡੀਓ ਵਾਇਰਲ ਨਹੀਂ ਕੀਤੀ। ਇਹ IT ਡਿਪਾਰਟਮੈਂਟ ਦੇ ਕੰਮ ਹੁੰਦੇ ਆ ਕਿ ਕੀ ਲੋਕਾਂ ਨੂੰ ਦਿਖਾਉਣਾ, ਕੀ ਕਰਨਾ। ਇਸ ਚੀਜ਼ 'ਚ ਸਾਡਾ ਭਾਈਚਾਰਾ ਵੱਡਾ ਸਮਾਂ ਤੇ ਯੋਗਦਾਨ ਪਾ ਜਾਂਦਾ। ਮੈਂ ਆਲਵੇਜ਼ ਗਰੁੱਪਾਂ 'ਚ ਕਹਿਣਾ, ਓਏ ਜਦੋਂ ਕੋਈ ਸਾਡੇ ਭਾਈਚਾਰੇ ਦੀ ਐਕਸੀਡੈਂਟ ਦੀ ਗੰਦੀ ਵੀਡੀਓ ਆਉਂਦੀ ਆ, ਉੱਥੇ ਦੱਬ ਲਿਆ ਕਰੋ। ਇਹ ਜਾਣ ਕੇ ਲੋਕਾਂ ਤੱਕ ਵਧਾਉਂਦੇ ਆ, ਸ਼ੇਅਰ ਕਰਦੇ ਆ। ਉਹ ਜਿੰਨੀ ਵੀਡੀਓ ਸ਼ੇਅਰ ਹੁੰਦੀ ਆ ਉਨੀ ਵੀਡੀਓ ਵਾਇਰਲ ਹੁੰਦੀ ਆ, ਟ੍ਰੈਂਡਿੰਗ 'ਚ ਆਉਂਦੀ ਆ। ਹੁਣ ਇਹ ਚੀਜ਼ਾਂ ਜਦੋਂ ਅਸੀਂ ਬਰੀਕੀ ਦੇ ਵਿੱਚ, ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਕੋਲ ਇੱਕ ਸਾਧਨ ਆ ਜਿੱਥੇ ਸਾਡਾ ਭਾਈਚਾਰਾ ਇਕੱਠਾ ਹੁੰਦਾ। ਸਾਡੇ ਹਰ ਇੱਕ, ਮੈਨੂੰ ਤਾਂ ਹਾਲੇ ਤੱਕ ਵੀਰ ਜੀ ਇਹ ਨਹੀਂ ਪਤਾ ਰਮਨ ਭਾਜੀ ਵੀ ਨਾਪਤਾ ਦੇ ਕਿਹੜੇ ਸ਼ਹਿਰ 'ਚ ਮੈਂਬਰ ਨੇ, ਕਿਹੜੇ ਤੁਹਾਡੇ ਬੋਰਡ ਮੈਂਬਰ ਨੇ। ਜਦੋਂ ਅਸੀਂ ਇਹ ਕੰਮ ਉੱਥੋਂ ਰਲ ਕੇ ਕਰਾਂਗੇ, ਸਾਨੂੰ ਇਸ ਨੂੰ ਨਾਪਤਾ ਨੂੰ ਵੱਡਿਆਂ ਕਰਨਾ ਪੈਣਾ ਵਾ। ਉਹਦੀ ਜਿਹੜੀ ਮੈਂਬਰਸ਼ਿਪ ਫੀਸ ਰੱਖਣੀ ਪੈਣੀ ਆ। ਜਦੋਂ ਤੁਹਾਡੇ ਕੋਲੇ ਕੋਈ ਬਜਟ ਹੋਊਗਾ ਤਾਂ ਤੁਸੀਂ ਆਪਣੇ ਚੰਗੇ ਵਕੀਲ ਵੀ ਹਾਇਰ ਕਰ ਲਓਗੇ। ਅੱਜ 2 ਲੱਖ ਤੋਂ ਬੰਦਾ ਉੱਪਰ ਪੰਜਾਬੀ ਆ। ਜੇ $20 ਵੀ ਇੱਕ ਮੈਂਬਰਸ਼ਿਪ ਦੇ ਦੇਵੇ ਨਾ ਬੰਦਾ, ਤਾਂ ਕਿੰਨੇ ਮਿਲੀਅਨ ਡਾਲਰ ਬਣਦੇ ਆ ਜੀ ਮਹੀਨੇ ਦੇ। $2 ਮਿਲੀਅਨ $20 ਨਾਲ ਬਣ ਜਾਣੇ ਆ। ਤੁਸੀਂ ਸਾਲ ਦਾ 24 ਮਿਲੀਅਨ ਆ, 4 ਮਿਲੀਅਨ ਚੱਕ ਕੇ ਦਿਓ। ਤੁਸੀਂ ਆਪਣਾ ਹਾਇਰ ਕਰੋ ਆਪਣੀ ਲਾਅ ਫਰਮ, ਜਿੱਥੇ ਮੁਸ਼ਕਲ ਆਉਂਦੀ ਆ ਕੇਸ ਲੜਾਂਗੇ। 5 ਲੱਖ ਰੁਪਈਆ, 10 ਲੱਖ ਰੁਪਈਆ ਰੱਖੋ, ਤੁਸੀਂ $1 ਮਿਲੀਅਨ ਰੱਖੋ। ਆਫਿਸ ਦਾ IT ਡਿਪਾਰਟਮੈਂਟ ਆਪਣੇ ਖੜੇ ਹੋ ਸਕਦੇ ਆ। ਪਰ ਉਸ ਟਾਈਮ ਮੈਂ ਇਹ ਨਹੀਂ ਕਹਿੰਦਾ ਇੱਥੇ ਇਕੱਲੇ ਸ਼ੁਰੂ ਕਰਨ ਵਾਲਿਆਂ ਨੂੰ ਐਜੂਕੇਸ਼ਨ ਚਾਹੀਦੀ ਆ। ਸਾਡੇ ਬੰਦੇ ਲੱਤਾਂ ਖਿੱਚਣ ਲੱਗਦੇ ਨੇ। ਇਸ ਕੰਮ ਨੂੰ ਵੱਡਿਆਂ ਕਰਕੇ ਹੀ ਗੁਜ਼ਾਰਾ ਹੋਣਾ ਵਾ। ਜਦੋਂ ਵੱਡਿਆਂ ਕਰ ਲਿਆਂਗੇ, ਜਿਹੜੇ ਅੱਜ ਬੱਚਿਆਂ ਦੀ ਨੁਕਸਾ, ਮੈਂ ਪਿਛਲੇ 2 ਹਫ਼ਤੇ ਪਹਿਲਾਂ ਰਮਨ ਭਾਜੀ ਨੇ ਵੀਡੀਓ ਦੇਖੀ ਹੋਣੀ ਆ, ਸ਼ੇਅਰ ਕੀਤੀ। ਇੱਕ ਮੁੰਡਾ ਮੇਰੇ ਬਰਾਬਰ ਦੀ 65 ਦੀ ਸਪੀਡ ਤੇ ਟਰੱਕ ਚਲਾ ਰਿਹਾ ਸੀ ਫ੍ਰਿਜਨੋ ਦੇ ਵਿੱਚ, ਸ਼ਾਹ ਐਂਡ ਐਸਲੈਂਡ ਦੇ ਵਿਚਾਲੇ ਮੇਰੇ ਘਰਾਂ ਦੇ। ਮੈਂ ਉਹਦੇ ਬਰਾਬਰ ਦੀ 65 ਦੀ ਸਪੀਡ ਤੇ ਕਰਕੇ ਉਹਨੂੰ ਹਾਕਾਂ ਮਾਰਦਾ, ਤੂੰ ਰੋਕ ਲਾ ਟਰੱਕ ਨੂੰ, ਤੇਰਾ ਲੈਂਡਿੰਗ ਇਹ ਗਰਾਊਂਡ ਤੇ ਜਾਂਦਾ ਖਿੱਚਦਾ, ਕਿੱਥੋਂ ਤੇ ਉਹ ਲੈ ਕੇ ਆਇਆ ਹੋਊਗਾ। ਹੁਣ ਇਹ ਚੀਜ਼ਾਂ ਐਜੂਕੇਟ, ਚਾਹੇ ਸਾਡੇ ਸਕੂਲਾਂ ਦੀਆਂ ਗਲਤੀਆਂ ਨੇ, ਚਾਹੇ ਸਾਡੀਆਂ ਟਰੱਕਿੰਗ ਕੰਪਨੀਆਂ ਦੀਆਂ ਗਲਤੀਆਂ ਨੇ। ਜਦੋਂ ਸਾਡਾ ਸਿਸਟਮ ਵੱਡਾ ਹੋ ਜਾਊਗਾ ਨਾ, ਸਾਡੇ ਕੋਲ ਇੱਕ ਟੀਮ ਹੋਊਗੀ ਜਿਹੜੀ ਉਹ ਚੀਜ਼ ਤੇ ਲੋਕਾਂ ਨੂੰ ਐਜੂਕੇਟ ਕਰ ਸਕੂਗੀ। ਸੋ ਉਹਦੇ ਵਾਸਤੇ ਸਟਾਰਟਿੰਗ ਫੇਰ ਕੱਲੇ ਡਰਾਈਵਰ ਤੋਂ ਸ਼ੁਰੂ ਹੋਣੀ ਆ। ਸਾਨੂੰ ਮੈਂਬਰ ਬਣਨਾ ਪੈਣਾ। ਸਾਨੂੰ $10-20 ਆਪਣੇ ਲਈ ਖਰਚਣੇ ਪੈਣੇ ਨੇ, ਨਾ ਕਿ ਕਿਸੇ ਲਈ। ਹਾਂ, ਉਹਦੇ ਵਾਸਤੇ ਅੱਗੇ ਮੇਰੇ ਕੋਲੇ, ਮੈਂ ਉਦੋਂ ਵੀ, ਮੈਂ ਰਮਨ ਭਾਜੀ ਨੂੰ ਪਤਾ, ਮੇਰੇ ਬੰਦੇ ਲੋਕਾਂ 'ਚ ਨਾ ਚੁੰਬਣ ਦੀ ਬੜੀ ਆਦਤ ਪੈ ਗਈ। ਮੇਰੇ ਖੁਦ ਨਾਲ ਦੇ ਬੰਦੇ ਨੇ, ਰਾਜਕਰਨ ਸਿੰਘ ਜੀ, ਮੈਨੂੰ ਸਟੇਜ ਤੋਂ ਬੋਲਦਿਆਂ ਬੰਦ ਰੋਕਤਾ ਸੀ। ਕਹਿੰਦਾ ਚੁੱਪ ਕਰ, ਇਹਨਾਂ ਚੀਜ਼ਾਂ ਦੀ ਲੋਕਾਂ ਨੂੰ ਨਹੀਂ ਦੱਸੀਦਾ ਹੁੰਦਾ। ਜਦ ਤੱਕ ਲੋਕਾਂ ਨੂੰ ਤੁਸੀਂ ਸੱਚ ਨਹੀਂ ਦੱਸੋਗੇ, ਲੋਕਾਂ ਨੂੰ ਇਹ ਨਹੀਂ ਦੱਸੋਗੇ ਵੀ ਜੇ ਤੁਸੀਂ ਮੈਨੂੰ $20 ਦਿੰਦੇ ਹੋ, ਮੈਂ ਤੁਹਾਨੂੰ $2000 ਦਾ ਮੰਥਲੀ ਬੈਨੀਫਿਟ ਦਊਂਗਾ, ਤੇ ਲੋਕੀ ਕਾਹਤੋਂ ਜੁੜਨਗੇ। ਹਾਂ, ਦੂਜੇ ਨੰਬਰ ਤੇ ਲੋਕਾਂ ਨੂੰ ਐਜੂਕੇਟ ਕਰਨਾ ਪਊ। ਜਿੱਥੇ ਅੱਜ ਅਸੀਂ ਬੈਠੇ ਤੜਫ ਰਹੇ ਹਾਂ, ਲੋਕਾਂ ਨੂੰ ਇਹ ਐਜੂਕੇਟ ਕਰਨਾ ਪੈਣਾ ਵੀ ਜੇ ਤੁਸੀਂ $20 ਦੀ ਮੈਂਬਰਸ਼ਿਪ ਲੈ ਕੇ 2 ਲੱਖ ਪੰਜਾਬੀ ਬੰਦਾ, ਸਾਡਾ ਇੰਡੀਅਨ ਬੰਦਾ, ਪੰਜਾਬੀ ਪਾਕਿਸਤਾਨੀ, ਇਸ ਨਾਪਤਾ ਨੂੰ ਵੱਡਿਆਂ ਕਰਦਿਆਂ 'ਚ ਗੋਰੀਆਂ ਦੀਆਂ ਕੁਝ ਐਸੋਸੀਏਸ਼ਨਾਂ ਨੇ ਜਿਹੜੀਆਂ ਆਪਦੀ ਮਰਜ਼ੀ ਦੇ ਰੂਲ ਪਾਸ ਕਰਾ ਰਹੀਆਂ ਨੇ। ਉਹਨਾਂ ਦੇ ਪਿੱਛੇ ਜਾ ਕੇ ਦੇਖੋ, ਮਲਟੀਨੈਸ਼ਨਲ ਕੰਪਨੀਆਂ ਖੜੀਆਂ ਨੇ, ਉਹ ਫੰਡਿੰਗ ਦਿੰਦੀਆਂ ਨੇ ਤੇ ਮਰਜ਼ੀ ਦੇ ਲਾਅ ਪਾਸ ਹੁੰਦੇ ਨੇ। ਲਾਅ ਪਾਸ ਕਰਨ ਲਈ ਅੱਜ ਹੁਣ ਰਮਨ ਭਾਜੀ ਆ, ਇਹ ਆਪਣੇ ਨਿੱਜੀ ਤੌਰ ਤੇ ਉੱਥੇ ਜਾਣਾ ਚਾਹੁੰਦੇ ਆ ਪੈਸਾ ਖਰਚ ਕੇ। ਜਦੋਂ ਰਮਨ ਭਾਜੀ ਨੂੰ ਜਾਂ ਇਹਨਾਂ ਵਰਗੇ 5-10 ਮੁੰਡੇ ਪੜ੍ਹੇ, ਜਿਵੇਂ ਬੱਚੀ ਸਾਡੀ PhD ਕਰ ਰਹੀ ਆ, ਉਸ ਲੈਵਲ ਦੇ ਬੰਦੇ ਸਾਡੀ ਨਾਪਤਾ ਨੇ ਹਾਇਰ ਕੀਤੇ ਹੋਏ, ਉਹ ਜਾ ਕੇ ਬੋਲਣਗੇ ਸਾਡੇ ਵਿਹਾਵ ਤੇ ਫਿਰ ਤੁਸੀਂ ਦੇਖਿਓ ਮਸਲੇ ਹੱਲ ਹੁੰਦੇ। ਹੁਣ ਜਿਹੜੇ ਬੰਦਿਆਂ ਤੋਂ ਅਸੀਂ ਉਮੀਦ ਕਰਦੇ ਆ ਨਾ, ਉਹਨਾਂ ਤੋਂ ਇੱਕ ਉਮੀਦ ਹੋਵੇ ਉਹ ਮੈਂਬਰਸ਼ਿਪ ਹੋਣ ਤੇ $20 ਖਰਚਣ ਜੋਗੇ ਹੁਣ ਮਹੀਨੇ ਦੇ। ਇਦੋਂ ਬਿਨਾਂ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਆਹ ਕਮੈਂਟ ਬਣਾ ਦਿਓ, ਆਹ ਕਰ ਦਿਓ। ਅੱਜ AI ਦਾ ਜ਼ਮਾਨਾ ਜੀ। ਇੱਕ ਆਫਿਸ ਬਣਿਆ ਲੱਖਾਂ ਬੰਦੇ ਦਾ, ਉਹਨਾਂ ਦੀ ਇਨਫੋਰਮੇਸ਼ਨ ਚਾਹੀਦੀ ਆ, ਇੱਕ ਬੰਦਾ ਸਾਰਿਆਂ ਦੇ ਕਮੈਂਟ ਪਾ ਸਕਦਾ ਵਾ। ਪਰ ਜੇ ਕਹੀਏ ਬੰਦਿਆਂ ਨੂੰ ਕਮੈਂਟ ਪਾ ਦਿਓ, ਉਹਨਾਂ ਨੂੰ ਅੱਧਿਆਂ ਨੂੰ ਤਾਂ ਈਮੇਲ ਨਹੀਂ ਲਿਖਣੀ ਆਉਂਦੀ। ਫਿਰ ਜੇ ਲਿਖਣੀ ਉਹ 'ਚ ਸ਼ਬਦ ਕਿੱਦਾਂ ਦੇ ਲਿਖਣੇ ਆ ਇਹ ਨਹੀਂ ਪਤਾ। ਸੋ ਮੈਂ ਅੱਗੇ ਵੀ ਇਹ ਪੱਖ ਰੱਖਿਆ। ਸੁਣਨ ਵਾਲੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ, ਰਮਨ ਭਾਜੀ ਨੂੰ ਵੀ ਕਰਦਾ, ਰਮਨ ਭਾਜੀ ਤੁਹਾਨੂੰ ਵੀ ਨਾਪਤਾ ਬਾਰੇ ਦੁਬਾਰੇ ਸੋਚਣਾ ਪਊਗਾ।
ਉਹਨਾਂ ਦੇ ਮੈਂਬਰਸ਼ਿਪ ਜਿਹੜੇ ਵੀ ਤੁਹਾਡੇ ਬੋਰਡ ਮੈਂਬਰ ਆ ਉਹਨਾਂ ਦੀ ਡਿਊਟੀਆਂ ਲਾਓ, ਜਾਓ ਗੁਰੂ ਘਰਾਂ 'ਚ। ਮੈਂ ਨਹੀਂ ਚਾਹੁੰਦਾ ਕੋਈ ਬਦਲੋ, ਕਿਸੇ ਨੂੰ ਕੱਢੋ, ਕਿਸੇ ਨੂੰ ਪਾਓ, ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਹਾਂ, ਉਦੋਂ ਬਾਅਦ ਜਿਹੜੇ ਸਰੋਤੇ ਸੁਣਨ ਵਾਲੇ ਆ ਨਾ, ਜੇ ਚਾਹੁੰਦੇ ਹੋ ਅਮਰੀਕਾ ਦੀ ਧਰਤੀ ਤੇ ਟਰੱਕਿੰਗ ਵਰਗੇ ਬਿਜ਼ਨਸ ਜਿੱਤੋਂ ਸਾਡੇ ਮਹਿਲਾਂ ਵਰਗੇ ਘਰ ਇੰਡੀਆ 'ਚ ਖੜੇ ਹੋਏ ਨੇ, ਇੱਥੇ ਖੜੇ ਹੋਏ ਆ, ਕਿਸਾਨੀ ਮੋਰਚਾ ਆਉਂਦਾ, ਕੋਈ ਆਫਤ ਆਉਂਦੀ ਆ, ਅਸੀਂ ਟਰੱਕਾਂ ਵਾਲੇ ਮੂਹਰੇ ਹੁੰਨੇ ਆ ਕਿ ਇੰਨਾ ਪੈਸਾ ਬਣਦਾ, ਦੁਬਾਰਾ ਬਣਾਉਣਾ ਵਾ, ਇਕੱਠਿਆਂ ਹੋਣਾ ਪਊਗਾ। ਇਦੋਂ ਬਿਨਾਂ ਕੋਈ ਹੱਲ ਨਹੀਂ। ਹਾਂ, ਰੋਜ਼ ਇਮੋਸ਼ਨਲ ਹੋ ਜਾਂਦੇ ਆ ਜਦੋਂ ਭਾਜੀ ਨੇ ਗੱਲਾਂ ਕੀਤੀਆਂ, ਦਰਦ ਅੰਦਰੋਂ ਹੈਗਾ, ਪਰ ਦਰਦ ਦਾ ਹੱਲ ਵੀ ਇਹੀ ਆ ਨਾ ਵੀ ਕਿਤੇ ਨਾ ਕਿਤੇ ਤਾਂ ਤੁਹਾਨੂੰ ਕੋਈ ਐਕਸ਼ਨ ਤੇ ਕਰਨਾ ਪੈਣਾ ਨਾ ਜੀ। ਐਕਸ਼ਨ ਕੀ ਆ ਉਹਦੇ ਵਾਸਤੇ ਆ ਇਹੀ ਆ। ਇਹਦੇ ਤੇ ਇੱਕ ਵੱਖਰਾ ਵੀਰ ਜੀ ਮੈਂ ਕਹਾਂ ਵੀ ਇੱਕ ਦਿਨ ਤੁਸੀਂ ਰਾਖੀ ਇਸੇ ਤੇ ਲਓ, ਮੈਂ ਤੁਹਾਨੂੰ ਡਿਟੇਲ 'ਚ ਆਪਾਂ ਰਮਨ ਭਾਜੀ ਨੂੰ ਲੈ ਲਓ ਲਾਈਨ ਤੇ, ਮੈਂ ਵੀ ਆ ਜਾਊਂਗਾ, ਆਪਾਂ ਡਿਟੇਲ 'ਚ ਕੰਮ ਕਰਦੇ ਆ ਕਿਵੇਂ ਕਿਵੇਂ ਬੈਨੀਫਿਟ ਹੋ ਸਕਦੇ ਆ, ਕਿਵੇਂ ਕਿਵੇਂ $20 ਦੇ ਨਾਲ ਇੱਕ ਬੰਦੇ ਨੂੰ 2-2, 3-3 ਲੱਖ ਦੀ ਉਹਦੀ ਟਰਮ ਪਾਲਿਸੀ ਮਿਲ ਸਕਦੀ ਆ। ਤੁਸੀਂ ਦੇਖਿਓ ਅੱਜ ਬੱਚੇ ਮਰ ਜਾਂਦੇ ਆ, ਠੂਠੇ ਲਈ ਖੜੇ ਹੁੰਦੇ ਆ ਗੁਰੂ ਘਰਾਂ ਦੇ ਮੂਹਰੇ। ਤੁਸੀਂ $20 ਦੇ ਮੈਂਬਰ ਬਣੋ, ਮੈਂ ਤੁਹਾਨੂੰ, ਤੁਸੀਂ ਕਹਿ ਦਿਓ ਹੋਣਾ ਨਹੀਂ, ਘੱਟੋ ਘੱਟ ਕਾਗਜ਼ ਤੇ ਤਾਂ ਦਿਖਾਇਆ ਜਾ ਸਕਦਾ ਨਾ, ਉਹਦੇ ਮੈਂਬਰ ਬਣ ਜਾਓ। ਕਿਵੇਂ ਨਹੀਂ ਹੋਊਗਾ ਤੁਹਾਨੂੰ ਦਿਖਾ ਦਿਆਂਗੇ ਜੀ। ਥੈਂਕ ਯੂ ਜਗਰੂਪ ਜੀ। ਬਿਲਕੁਲ ਜਗਰੂਪ ਭਾਜੀ, ਇਹ ਬਿਲਕੁਲ ਸੱਚੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜ ਦਿੰਦਾ ਆ ਕਿ ਜਿਹੜੀ ਇਸ ਵੇਲੇ ਜਗਰੂਪ ਭਾਜੀ ਜਿਹੜੇ ਹਾਲਾਤ ਹੈਗੇ ਆ ਇਸ ਵੇਲੇ, ਮੇਰੇ ਨਾਲ ਇੱਕ ਨਹੀਂ ਹਫ਼ਤੇ ਦੇ ਵਿੱਚ 5-7 ਕੇਸਿਸ ਜਿਹੜੇ ਅੱਜ ਕੱਲ੍ਹ ਇਹੋ ਜਿਹੇ ਚੱਲ ਰਹੇ ਆ ਕਿ ਜਿੱਥੇ ਕਈ ਬੰਦਿਆਂ ਨੂੰ ਕਾਲ ਆਉਂਦੀ, ਕਈ ਬੰਦਿਆਂ ਦੀ ਕਿ ਸਾਨੂੰ ਐਸ ਹੈਲਪ ਦੀ ਲੋੜ ਆ, ਤੇ ਉਹਨਾਂ ਨੂੰ ਪਹਿਲਾਂ ਪੁੱਛੀਦਾ ਵੀ ਭਾਜੀ ਤੁਸੀਂ ਮੈਂਬਰ ਹੈਗੇ? ਉਹ ਮੈਂਬਰਸ਼ਿਪ ਤਾਂ ਲੈਣੀ ਆ ਜੀ, ਮੈਂਬਰਸ਼ਿਪ ਤਾਂ ਲੈਣੀ ਆ, ਠੀਕ ਹੈ ਨਾ। ਮੇਰੇ ਨਾਲ ਘੱਟੋ ਘੱਟ 5 ਤੋਂ 7 ਹਾਲਾਤ ਐਸੇ ਵੀਕ ਦੇ ਹੁੰਦੇ ਆ ਵੀ ਜਿਹਦੇ ਵਿੱਚ ਬੰਦੇ ਦਾ ਕੰਮ ਜਿਹੜਾ ਆ ਉਹ ਕਰ ਦਈਦਾ, ਤੇ ਉਸ ਤੋਂ ਬਾਅਦ 'ਚ ਪਤਾ ਲੱਗਦਾ ਵੀ ਉਹ ਬੰਦੇ ਨੇ ਮੁੜ ਕੇ ਫੋਨ ਚੱਕਣਾ ਛੱਡਤਾ, ਜਾਂ ਉਹਨੇ ਚਲੋ ਇੱਥੋਂ ਤੱਕ ਵੀ ਹੋ ਜਾਂਦਾ ਵੀ ਕਈ ਬੰਦੇ ਜਿਹੜੇ ਆ ਉਹ ਪੇਮੈਂਟ ਪੇ ਕਰ ਦਿੰਦੇ ਆ, ਤੇ ਪੇਮੈਂਟ ਪੇ ਕਰਨ ਤੋਂ ਬਾਅਦ ਮੁੜ ਕੇ ਬੈਂਕ ਨੂੰ ਕਾਲ ਕਰ ਦਿੰਦੇ ਵੀ ਮੇਰੇ ਨਾਲ ਫਰਾਡ ਹੋਇਆ, ਠੀਕ ਆ। ਇਹ ਮੇਰੇ ਨਾਲ ਰੋਜ਼ ਦਿਨ ਦੀ ਮਤਲਬ ਕਿ ਹਰ ਰੋਜ਼ ਦੀਆਂ ਇਹ ਕਹਾਣੀਆਂ ਆ ਮੇਰੇ ਨਾਲ। ਮੰਨ ਦਿਆਂਗੇ ਜੇ $20 ਨਹੀਂ ਨਾ ਦੇ ਸਕਦੇ ਆਪਦੇ ਲਈ ਰਮਨ ਭਾਜੀ, ਇਹਨਾਂ ਲੋਕਾਂ ਦਾ ਫਿਰ ਕੋਈ ਹੱਲ ਨਹੀਂ ਹੋਣਾ। ਹਾਂ, ਜਿਹਨੇ ਜਿਹੜੇ ਦੇ ਦੇਣਗੇ ਆਪਾਂ ਉਹਨਾਂ ਦਾ ਹੱਲ ਕਰਾਂਗੇ। ਮੈਂ ਹੁਣ ਇਹੋ ਹੀ ਚੀਜ਼ ਤੁਹਾਨੂੰ ਦੱਸ ਰਿਹਾ। ਮੈਂ ਕੱਲ ਮੇਰੀ ਹਾਈਵੇ ਐਪ ਤੁਸੀਂ ਸਾਰੇ ਜਾਣੇ ਜਾਣਦੇ ਆ, ਮੈਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਦੇ ਨਾਲ ਕੰਟੈਕਟ ਆਪਣਾ ਪਿਛਲੇ 2-3 ਮਹੀਨੇ ਤੋਂ ਹੋਇਆ ਹੈਗਾ। ਮੈਂ ਉਹਨਾਂ ਦੇ ਨਾਲ ਇੱਕ ਆਪਣੀ ਕੀ ਕਹਿੰਦੇ ਆ ਇੱਕ ਵਰਕਿੰਗ ਵਿੰਡੋ ਆਲਮੋਸਟ ਖੋਲ੍ਹ ਲਈ ਹੈਗੀ ਆ, ਜਿਹਦੇ ਵਿੱਚ ਕਿ ਸਾਡਾ ਡਾਇਰੈਕਟ ਜਿਹੜਾ ਉਹਨਾਂ ਨਾਲ ਕੰਟੈਕਟ ਹੈਗਾ। ਮੇਰੀ ਕੱਲ੍ਹ ਨੂੰ ਮੀਟਿੰਗ ਹੈਗੀ ਉਹਨਾਂ ਦੇ ਨਾਲ। ਮੇਰੇ ਕੋਲ ਕਈ ਕੇਸਿਸ ਜਿਹੜੇ ਆਏ ਹੈਗੇ ਆ, ਹੁਣ ਉਹਨਾਂ ਕਈ ਕੇਸਿਸ ਦੇ ਵਿੱਚ ਮੇਰੇ ਕੋਲ ਜਿਹੜੇ ਆਏ ਹੈਗੇ ਆ ਦੇ ਆਰ ਨਾਨ ਮੈਂਬਰਸ, ਹੈ ਨਾ, ਕੋਈ ਮੈਂਬਰ ਨਹੀਂ ਹੈਗੇ, ਪਰ ਸਾਡਾ ਮਕਸਦ ਇਹ ਹੁੰਦਾ ਕਿ ਨਹੀਂ ਵੀ ਟਰਾਈ ਟੂ ਹੈਲਪ ਯੂ, ਠੀਕ ਹੈ ਨਾ। ਅਸੀਂ ਕਿਸੇ ਢੰਗ ਨਾਲ ਵੀ ਹੈਲਪ ਕਰ ਸਕਦੇ ਹਾਂ। ਫਿਰ ਕਈ ਵਾਰੀ ਇਹ ਸੋਚੀਦਾ, ਕਈ ਵਾਰੀ ਮੈਨੂੰ ਕਈ ਜਣੇ ਇਹ ਵੀ ਕਹਿ ਦਿੰਦੇ ਆ ਭਾਜੀ ਤੁਸੀਂ ਚਾਰਜ ਕਰ ਲਓ, ਭਾਈ ਤੁਸੀਂ ਆਹ ਕਰ। ਮੈਂ ਕਿਹਾ ਯਾਰ ਦੇਖੋ ਇਹ ਚੀਜ਼ ਹੁੰਦੀ ਆ ਵੀ ਮੈਂ ਤੁਹਾਨੂੰ ਤੁਸੀਂ ਮੇਰੇ ਕੋਲ ਕੰਪਲੇਂਟ ਲੈ ਕੇ ਆਏ ਆ, ਮੇਰੇ ਕੋਲ ਕੋਈ ਹੱਲ ਲੈ ਕੇ ਆਏ, ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਡੇ ਕੋਲ $1000 ਲੈਣਾ, ਮੈਂ 1500 ਲੈਣਾ, ਮੈਂ ਆਹ ਲੈਣਾ, ਮੈਂ ਕਿਹਾ ਮੈਂ ਉਹੋ ਜਿਹੀ ਚੀਜ਼ ਮੈਂ ਕਰਦਾ ਨਹੀਂ ਹੈਗਾ, ਠੀਕ ਹੈ। ਪਰ ਹਾਂ, ਇਹਨਾਂ ਚੀਜ਼ਾਂ ਲਈ ਟਾਈਮ ਲੱਗਦਾ ਹੈਗਾ, ਇਹਨਾਂ ਚੀਜ਼ਾਂ ਲਈ ਸਮਾਂ ਲੱਗਦਾ ਹੈਗਾ। ਹੁਣ ਮੈਂ ਘੱਟੋ ਘੱਟ ਪਿਛਲੇ 2 ਹਫ਼ਤਿਆਂ ਦੇ ਵਿੱਚ ਘੱਟੋ ਘੱਟ 4-5 ਮੇਰੇ ਕੋਲ ਕੇਸਿਸ ਜਿਹੜੇ ਐਸੇ ਸਟਰੋਂਗ ਆਏ ਹੈਗੇ ਜਿਨ੍ਹਾਂ ਦੀ ਮੈਨੂੰ ਲੱਗਦਾ ਕਿ ਮੈਨੂੰ ਹਾਈਵੇ ਐਪ ਨਾਲ ਗੱਲ ਕਰਨੀ ਚਾਹੀਦੀ ਆ। ਉਹਨਾਂ ਨਾਲ ਮੀਟਿੰਗ ਰੱਖੀ ਹੈਗੀ ਕੱਲ੍ਹ ਦੀ, ਉਹਨਾਂ ਨੂੰ ਉਹ ਕੇਸਿਸ ਦੱਸਣੇ ਹੈਗੇ ਆ, ਉਹਨਾਂ ਨੂੰ ਦੱਸਣਾ ਕਿ ਕੀ ਕ੍ਰਾਈਟੇਰੀਆ ਬਣ ਰਿਹਾ ਹੈਗਾ, ਕਿਸ ਤਰ੍ਹਾਂ ਇਫ ਵੀ ਆਰ ਏਬਲ ਟੂ ਹੈਲਪ ਦੋਜ਼ ਕੰਪਨੀ। ਹੁਣ ਕਈ ਕੰਪਨੀਆਂ ਹੈਗੀਆਂ ਜਿਹੜੀਆਂ 4-4, 5-5 ਟਰੱਕ ਵਾਲੀਆਂ ਕੰਪਨੀਆਂ ਸ਼ਟ ਡਾਊਨ ਪਈਆਂ ਇਸ ਵੇਲੇ, ਠੀਕ ਹੈ ਨਾ। ਸੋ ਸਾਡਾ ਮਕਸਦ ਤਾਂ ਦੇਖੋ ਹਰ ਵੇਲੇ ਇਹੋ ਹੀ ਆ ਕਿ ਅਸੀਂ ਜਿੰਨੀ ਹੈਲਪ ਕਰ ਸਕਦੇ, ਜਿੰਨਾ ਕੰਮ ਕਰ ਸਕਦੇ ਕਰੀਏ। ਪਰ ਸਾਡੀ ਇਹ ਅਨਫੋਰਚੂਨੇਟ ਸਿਚੁਏਸ਼ਨ ਆ, ਮੀਟਿੰਗਸ ਵੀ ਕੀਤੀਆਂ, ਬਹੁਤ ਕੁਛ ਕੀਤੀਆਂ ਹੈਗੀਆਂ, ਬੜੀ ਚਰਚਾ ਵੀ ਚੱਲੀ ਹੈਗੀ ਆ, ਤੇ ਇੱਕ ਕਿਸਮ ਦੇ ਨਾਲ ਇਹ ਮਨ 'ਚ ਸੋਚ ਕੇ ਬੈਠੇ ਆ ਵੀ ਚਲੋ ਕੋਈ ਨਹੀਂ, ਵਾਧਾ ਨਹੀਂ ਘਾਟਾ ਨਹੀਂ, ਚਲੋ 1 ਦੀ ਹੈਲਪ ਕਰੀਏ, 2 ਦੀ ਕਰੀਏ, 4 ਦੀ ਕਰੀਏ, 5 ਦੀ ਕਰੀਏ, ਜਿੰਨਾ ਕਿ ਸਾਡੇ 'ਚ ਹਿੰਮਤ ਹੈਗੀ ਆ, ਜਿੰਨਾ ਕਿ ਰੱਬ ਨੇ ਟਾਈਮ ਬਖਸ਼ਿਆ ਹੈਗਾ, ਉਹ ਹਿਸਾਬ ਦੇ ਨਾਲ ਆਪਾਂ ਇਹ ਆ ਵੀ ਜਿੰਨਿਆਂ ਦੀ ਕਰਦੇ ਆ ਕਰੀ ਜਾਂਦੇ ਆ। ਚਲੋ ਕੋਈ ਨਹੀਂ, ਜੇ ਕੋਈ ਪੇ ਕਰਦਾ ਤਾਂ ਵੀ ਸਤਿਵਚਨ, ਜੇ ਨਹੀਂ ਕਰਦਾ ਤਾਂ ਵੀ ਕੋਈ ਗੱਲ ਨਹੀਂ, ਇਟਸ ਓਕੇ ਆ। ਦੇਖੋ ਜੇ ਇੱਥੇ ਕਹਾਂਗੇ ਫਿਰ ਕੰਮ ਅੱਗੇ ਨਹੀਂ ਤੁਰਨੇ, ਸਾਨੂੰ ਵੱਡਿਆਂ ਕਰਨ ਵਾਸਤੇ ਐਫਰਟ ਕਰਨੇ ਪੈਣੇ। ਬਿਲਕੁਲ 100% ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਇੱਕ ਮੈਂ ਤੁਹਾਨੂੰ ਦੇਖੋ ਰਮਨ ਭਾਜੀ, ਆਪਾਂ ਲਾਸਟ ਮੀਟਿੰਗ 'ਚ ਤੁਸੀਂ ਮੈਨੂੰ ਆਪਣੀ ਗੱਡੀ 'ਚ ਮੇਰੇ ਘਰੋਂ ਬਿਠਾ ਕੇ ਲੈ ਗਏ ਸੀ ਵੀ ਆਪਾਂ ਇਕੱਠਿਆਂ ਜਾਣਾ। ਉਸ ਤੋਂ ਲੈ ਕੇ ਅੱਜ ਤੱਕ ਤੁਹਾਡੀ ਮੈਨੂੰ ਇੱਕ ਵੀ ਕਾਲ ਨਹੀਂ ਆਈ ਮੀਟਿੰਗ ਵਾਸਤੇ, ਕਦੇ ਵੀ ਆਈ ਆ ਦੱਸ ਦਿਓ। ਨਹੀਂ ਡੈਫੀਨਿਟਲੀ ਜੇ ਹਾਂ ਦੇਖੋ, ਜਦੋਂ ਤੁਸੀਂ ਕੁਝ ਕਰਨਾ ਵਾ, ਵੱਡਾ ਕਰਨਾ ਵਾ,
ਤੁਸੀਂ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਅੱਗੇ ਲਿਆਵੋ। ਆਪਾਂ ਬਹਿਨੇ ਆ, ਤੁਸੀਂ ਐਨੀ ਟਾਈਮ ਆਪਣੇ ਕੋਲੇ ਗੁਰਦੁਆਰੇ ਬਹੁਤ ਵਧੀਆ ਹਾਲ ਬਣ ਗਿਆ, ਸੈਮੀਨਾਰ ਕਰਵਾਓ ਤੁਸੀਂ, ਮੈਂ ਅਰੇਂਜਮੈਂਟ ਕਰ ਦੂੰਗਾ। ਕਿਸੇ ਬਾਹਰ ਜਿਹੜੇ ਜਿੱਥੇ ਜਾਣਾ ਫ੍ਰੀਜਨਲ ਏਰੀਆ ਦੀ ਗਰੰਟੀ ਮੇਰੀ ਆ। ਤੁਸੀਂ ਮੀਟਿੰਗਾਂ ਤਾਂ ਰੱਖੋ ਨਾ, ਅੱਜ ਤੱਕ ਕਾਲ ਹੀ ਨਹੀਂ ਆਈ, ਆਪਾਂ ਕਿਵੇਂ ਕਹਿ ਦਈਏ। ਸੋ ਜਦੋਂ ਆਪਾਂ ਤੁਰਾਂਗੇ, ਜੇ ਦੁੱਖ ਦੇ ਵਿੱਚ ਤੁਰਾਂਗੇ, ਹਾਂ ਇੱਕ ਗੱਲ ਜ਼ਰੂਰ ਆ ਬਈ ਇਹਦੇ ਬਿਨਾਂ ਹੱਲ ਕੋਈ ਨਹੀਂ ਹੋਣਾ। ਜੇ ਰਮਨ ਭਾਜੀ ਨੂੰ ਚਾਹੁੰਦੇ ਆ ਅਸੀਂ ਜਾ ਕੇ ਸਾਡਾ ਡੀਸੀ ਜਾਂ FMCS ਦੇ ਨਾਲ ਜਾ ਕੇ ਲੜੇ, ਤਾਂ ਇਹਨੂੰ ਨਾਪਟਾ ਵੇ ਕਰੇ। ਆਪਣੇ ਖਰਚੇ ਤੇ ਹਰ ਇੱਕ ਬੰਦਾ ਰੋਜ਼ ਨਹੀਂ ਲੜਿਆ ਜਾ ਸਕਦਾ। ਮੈਂ ਤਾਂ ਟਰੱਕ ਚਲਾਈ ਜਾਵਾਂ, ਮੇਰੀ ਤਾਂ ਕੰਪਨੀ 'ਚ ਮੇਰੇ ਲੋਨ ਨਾਲ ਖਰਾਬ ਹੋਣ, ਰਮਨ ਭਾਜੀ ਇਕੱਲਾ ਲੜੇ, ਇਹ ਨਹੀਂ ਹੋ ਸਕਦਾ। ਇਹ ਲੋਕਾਂ ਨੂੰ ਸੋਚਣਾ ਪੈਣਾ। ਹਾਂ, ਲੜਨ ਵਾਲੇ ਨੂੰ ਵੀ ਇਹ ਸੋਚਣਾ ਪੈਣਾ, ਰਮਨ ਭਾਜੀ ਨੂੰ ਵੀ। ਜੇ ਮੈਂ ਆਪਣੇ ਬਿਜ਼ਨਸ ਤੋਂ 20,000 ਕਮਾਉਂਦਾ ਸੀ, ਮੈਨੂੰ ਨਾਪਟਾ 50,000 ਮੰਥਲੀ ਸੈਲਰੀ ਦੇ ਰਹੀ ਆ, ਕਿਉਂਕਿ ਸੈਲਰੀਆਂ ਦੇਣ ਲੱਗੇ ਤਾਂ ਸਾਡੀ ਜਾਨ ਨਿਕਲਣੀ ਆ। ਕਰੋ ਤੁਸੀਂ ਬੰਦੇ ਹਾਇਰ, PhD ਲੈਵਲ ਦੀ ਬੱਚੀ ਤੁਸੀਂ ਕਿਹਾ, IT ਡਿਪਾਰਟਮੈਂਟ ਦੇ ਇੰਜੀਨੀਅਰ ਬੰਦੇ ਹਾਇਰ ਕਰੋ, ਦਿਓ 20-30 ਹਜ਼ਾਰ ਦਾ, 2-2 ਲੱਖ ਦਾ, 3-3 ਲੱਖ ਦਾ ਪੈਕੇਜ 20,000 ਮਹੀਨੇ ਦਾ ਦਿਓ। ਜਿਹੜੇ ਕੰਮ ਤੁਹਾਡੇ ਲਈ ਕਾਨੂੰਨੀ ਲੜਾਈਆਂ ਲੜਦੇ ਤੁਰੇ ਫਿਰਨਗੇ, ਪਰ ਤੁਹਾਡੇ ਮਗਰ ਬੋਰਡ ਮੈਂਬਰ ਖੜਨਾ ਪੈਣਾ। ਰਮਨ ਭਾਜੀ ਸ਼ੁਰੂਆਤ ਕਰ ਲਓ। ਮੈਂ ਸਮਾਂ ਬਹੁਤ ਹੋ ਗਿਆ, ਇੱਕ ਉਦਾਹਰਨ ਦੇ ਕੇ ਗੱਲ ਨਿਬੇੜਾ। ਮੇਰੇ ਸਹੁਰਾ ਸਾਹਿਬ ਨੇ ਜਦੋਂ ਅਸੀਂ ਇਹ ਰੌਲਿਆਂ 'ਚ ਚੱਲਦੇ ਸੀ ਨਾ, ਮੈਨੂੰ ਗੱਲ ਸੁਣਾਈ, ਕਲਕੱਤੇ ਸਾਡੇ ਭਾਈਚਾਰੇ ਦੀਆਂ ਟੈਕਸੀਆਂ ਦੇ ਵਿੱਚ ਬਹੁਤ ਸੀ। ਉਹ ਜਦੋਂ ਉੱਥੇ ਜਵਾਨੀ ਉਮਰ ਦੇ ਵਿੱਚ ਕਲਕੱਤੇ ਸੀ, ਉਹ ਕਹਿੰਦੇ ਵੀ ਗੱਡੀਆਂ ਦੀ ਇੰਨੀ ਚੋਰੀ ਵੱਧ ਗਈ ਸੀ, ਟੈਕਸੀਆਂ ਖੜੀ ਗੱਡੀ ਲੈ ਜਾਣੀ, ਜਾ ਕੇ ਸਾਰਾ ਸਮਾਨ ਖੋਲ ਕੇ ਗੱਡੀ ਵਿਕ ਜਾਣੀ। ਤੇ ਕੁਝ ਕੁ ਉੱਥੇ ਸੰਸਥਾ ਜਿਹੜੇ ਸੀਗੇ, ਉਹਨਾਂ ਨੇ ਆਪਣੀਆਂ ਉੱਥੇ ਯੂਨੀਅਨ ਬਣਾਈਆਂ ਹੋਈਆਂ ਸੀ। ਭਾਈਚਾਰੇ ਦਾ ਆਪਣੇ ਦਾ ਕੋਈ ਏਕਾ ਨਹੀਂ ਸੀ। ਫਿਰ ਸਿਆਣਿਆਂ ਨੇ ਇਕੱਠੇ ਹੋ ਕੇ ਕਿਹਾ, ਉਹ ਇਹ ਗੱਲ ਸੁਣ ਲਓ, ਜੇ ਬਚਣਾ ਵਾ ਤਾਂ ਇਸ ਕਾਰੋਬਾਰ 'ਚ ਆਪਾਂ ਨੂੰ ਇਕੱਠਿਆਂ ਹੋਣਾ ਪੈਣਾ। ਇਕੱਠੇ ਹੋ ਗਏ। ਉਸ ਟਾਈਮ ਮੇਰੇ ਖਿਆਲ 2 ਰੁਪਏ ਜਾਂ 20 ਰੁਪਏ ਦਾ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂਬਰਸ਼ਿਪ ਰੱਖੀ ਇੱਕ ਕਾਰ ਵਾਲੇ ਬੰਦੇ ਦੀ। ਜੇ ਕੋਈ ਹੈਪਨ ਹੋ ਜਾਂਦਾ ਸੀ, ਸਿੱਧਾ ਬੰਦਾ ਥਾਣੇ ਜਾ ਕੇ ਉਹਦੇ ਵਿੱਚੋਂ ਰਿਸ਼ਵਤ ਦਿੰਦੇ ਸੀ, ਕੰਮ ਹੋ ਜਾਂਦੇ ਸੀ, ਗੱਡੀ ਹੱਥ ਨੂੰ ਲੱਭ ਕੇ ਦੇ ਦਿੰਦੇ ਸੀ। ਦੇਖਦਿਆਂ ਜਦੋਂ ਕੰਮ ਸ਼ੁਰੂ ਹੋ ਗਏ, ਪੂਰੇ ਦਾ ਪੂਰਾ ਪੰਜਾਬੀ ਭਾਈਚਾਰਾ ਇਕੱਠਾ ਹੋ ਗਿਆ। ਮੁੜ ਕਦੇ ਭਾਈਚਾਰੇ ਦੀ ਗੱਡੀ ਨਹੀਂ ਜੁੜੀ। ਜਿੱਥੇ ਮਸਲੇ ਕਹਿੰਦੇ ਵੀ ਹੱਲ ਹੁੰਦੇ ਸੀਗੇ, ਰੌਲਾ ਜਿੱਥੇ ਸਾਡੇ ਗੱਡੀਆਂ ਚੋਰੀ ਹੋਣੀਆਂ, ਕੱਖ ਨਹੀਂ ਸੀ ਲੱਭਦਾ, ਕੋਈ ਪੁਲਿਸ ਵਾਲਾ ਨਹੀਂ ਸੀ ਸੁਣਦਾ, ਉੱਥੇ ਇੰਨੀ ਵੱਡੀ ਯੂਨਿਟੀ ਹੋ ਗਈ, ਸ਼ਾਇਦ ਅੱਜ ਵੀ ਚੱਲਦੀ ਹੋਵੇ। ਇੱਕ ਵਾਰੀ ਆਪਣੇ ਇੱਥੇ ਰੇਡੀਓ ਤੇ ਹੀ ਦੁਬਈ ਦੇ ਟਰੱਕ ਡਰਾਈਵਰਾਂ ਬਾਰੇ ਵੀ ਇੱਕਣੀ ਕੋਈ ਵੀਰ ਦੱਸ ਕੇ ਗਿਆ ਸੀ ਵੀ ਉੱਥੇ ਵੀ ਇੱਕਣ ਕਰਕੇ ਯੂਨਿਟੀ ਬਣਾਈ ਉਹਨਾਂ ਨੇ। ਸੋ ਬੇਸਿਕਲੀ ਗੱਲ ਰਮਨ ਭਾਜੀ ਇੱਥੇ ਹੀ ਨਿਬੜਨੀ ਆ। ਤੁਸੀਂ ਇਹ ਨਾ ਕਿਹਾ ਕਰੋ ਪਲੀਜ਼ ਵੀ ਇਕੱਠੇ ਨਹੀਂ ਹੋਣੇ। ਮੈਂ ਇਹ ਮੰਨਦਾ ਵੀ ਇਕੱਠੇ ਕਰਨੇ ਸਾਨੂੰ ਸਾਡਾ ਫਰਜ਼ ਆ। ਇੱਕ ਵਾਰੀ ਸਾਨੂੰ ਜੇ ਮੂਹਰੇ ਲੱਗਿਓ, ਸਾਨੂੰ ਮਹਾਰਾਜ ਨੇ ਇੰਨੀ ਸਮਝ ਦਿੱਤੀ ਆ ਨਾ, ਤਾਂ ਸਾਨੂੰ ਐਫਰਟ ਜ਼ਰੂਰ ਕਰਨਾ ਪਊਗਾ। ਤੁਸੀਂ ਕਰਕੇ ਦੇਖੋ, ਲਾਜ਼ਮੀ ਹੋਊਗਾ ਕੰਮ। ਧੰਨਵਾਦ ਜਗਰੂਪ ਜੀ, ਧੰਨਵਾਦ, ਮਿਹਰਬਾਨੀ, ਓਕੇ ਵੀਰ ਜੀ, ਸ਼ੁਕਰੀਆ ਜੀ। ਥੈਂਕ ਯੂ ਜੀ। ਰਮਨ ਜੀ ਰੱਖ ਲਓ ਮੀਟਿੰਗ, ਹਾਲ ਆਪਣੇ ਵੀ ਹੈਗਾ ਆ, ਬਾਕੀ ਗੁਰੂ ਘਰ। ਨਾਲੇ ਇਹ ਆ ਵੀ ਇਹ ਆਪਣੇ ਸਾਡੇ ਜਿੰਨੇ ਵੀ ਸਰੋਤੇ ਆ, ਜਿੰਨੇ ਟਰੱਕਰਸ, ਅੱਜ ਤਾਂ ਜਗਰੂਪ ਭਾਜੀ ਨੇ ਕਿਹਾ, ਇਹਨਾਂ ਨੂੰ ਐਸੋਸੀਏਸ਼ਨ ਸਟਰੋਂਗ ਬਣਾਉਣੀ ਚਾਹੀਦੀ ਆ। ਹੁਣ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਵਾਲਾ ਮੁੱਦਾ ਹੈ ਨਾ, ਇਹਦੇ ਤੇ ਜਿਹੜੀਆਂ 2 ਵੱਡੀਆਂ ਟਰੱਕਿੰਗ ਐਸੋਸੀਏਸ਼ਨਸ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਓਇਡਾ ਵਾਲੇ, ਉਹ ਉਹਦੇ ਹੱਕ 'ਚ ਆ ਵੀ ਹਾਂ ਇਹਨਾਂ ਨੂੰ ਲਾਇਸੈਂਸ ਨਹੀਂ ਮਿਲਣੇ ਚਾਹੀਦੇ। ਓਪਨਲੀ ਸਟੇਟਮੈਂਟ ਜਾਰੀ ਕਰਦੇ ਆ। ਸੋ ਨੈਚੁਰਲੀ ਜਿਹਨੀ ਲਾਅ ਬਣਾਉਣਾ ਆ, ਉਹ ਕਹਿ ਰਿਹਾ ਵੀ ਯਾਰ ਵੱਡੀਆਂ ਐਸੋਸੀਏਸ਼ਨਾਂ ਆ, ਇਹ ਤਾਂ ਕਹਿ ਰਹੀਆਂ ਵੀ ਨਹੀਂ ਇਹਨਾਂ ਨੂੰ ਲਾਇਸੈਂਸ ਦਿਓ। ਸੋ ਜੇ ਇੱਕ ਤੀਜੀ ਵੱਡੀ ਆਰਗੇਨਾਈਜੇਸ਼ਨ ਹੋਊਗੀ, ਉਹ ਫਾਈਟ ਕਰੂਗੇ ਵੀ ਨਹੀਂ ਇਹ ਗਲਤ ਹੈ, ਇੱਥੇ ਆਪਾਂ ਆਹ ਕਰ ਸਕਦੇ ਹੈਗੇ ਆ। ਤਾਂ ਨੈਚੁਰਲੀ ਜਦੋਂ ਤੁਹਾਡੇ ਕੋਲ ਫਿਰ ਪਾਵਰ ਹੋਊਗੀ ਨਾ, ਤੁਹਾਡੇ ਕੋਲ ਐਸੋਸੀਏਸ਼ਨ ਵੱਡੀ ਹੋਊਗੀ ਤੇ ਉਹ ਵਰਕਆਊਟ ਕਰੂਗੇ। ਬਿਲਕੁਲ ਜਗਰੂਪ ਭਾਜੀ ਦੀ ਵੀ ਗੱਲ ਆ, ਰਮਨ ਭਾਜੀ ਨੂੰ ਵੀ ਬੇਨਤੀ ਆ ਵੀ ਰਲ ਕੇ ਸਾਰੇ ਵਧੀਆ ਬਣਾਓ। ਸ਼ੋਰ ਜੀ, ਕੋਸ਼ਿਸ਼ ਕਰਦੇ ਆ ਪੂਰੀ ਜਿੰਨੀ ਹੋ ਸਕਦੀ ਆ ਜੀ। ਧੰਨਵਾਦ ਜੀ ਸਾਰਿਆਂ ਦਾ, ਬੜੀ ਮਿਹਰਬਾਨੀ, ਸ਼ੁਕਰੀਆ, ਤੇ ਮਿਲਦੇ ਹਾਂ ਜੀ ਅਗਲੀ ਵਾਰੀ। ਪਿਆਰ ਭਰੀ ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।